ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਵਿਰਸੇ ਦਾ ਵਿਰਸਾ, ਵਿਰਸੇ ਦੇ ਵਿਰਸੇ ਦੇ ਵਿੱਚ ਆਪਾਂ ਜੀ ਕੋਈ ਨਾ ਕੋਈ ਵਿਰਸੇ ਦੀ ਗੱਲ ਕਰਦੇ ਹਾਂ, ਦਿਨ ਤਿਉਹਾਰ ਦੀ ਕਰਦੇ ਹਾਂ, ਰਸਮਾਂ ਰਿਵਾਜ ਆ ਸਾਡੇ, ਉਹਨਾਂ ਦੀਆਂ ਵੀ ਗੱਲਾਂ ਬਾਤਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਅੱਜ ਵੀ ਗੱਲਾਂ ਬਾਤਾਂ ਕਰਾਂਗੇ, ਉਸ ਦੇ ਨਾਲ ਨਾਲ ਗੱਲ ਕਰਾਂਗੇ ਜੀ ਕਿ ਸਾਨੂੰ ਹੁੰਦਾ ਕੀ ਜਾਂਦਾ ਆ ਕਿ ਸਾਡਾ ਜਿਹੜਾ ਵਿਰਸਾ ਆ ਉਹਨੂੰ ਅਸੀਂ ਕਿਸ ਤਰ੍ਹਾਂ ਰਲ ਗੱਡ ਕਰ ਰਹੇ ਹਾਂ, ਉਹਦੀ ਗੱਲਬਾਤ 'ਚ ਆਪਾਂ ਕਰਦੇ ਹਾਂ। ਹੁਣ ਕਈਆਂ ਨੇ ਕਹਿਣਾ ਕਿ ਰਲ ਗੱਡ ਕੀ ਹੋ ਗਿਆ, ਰਲ ਗੱਡ ਤਾਂ ਅਸੀਂ ਬਹੁਤ ਕੁਛ ਕੀਤਾ ਹੋਇਆ ਆ। ਕਈ ਵਾਰੀ ਸਾਨੂੰ ਧਾਰਮਿਕ ਅਤੇ ਭੰਗੜੇ ਦੇ ਵਿੱਚ ਕੁਛ ਪਤਾ ਨਹੀਂ ਲੱਗਦਾ। ਪਿਛਲੀ ਵੀਕ ਮੈਂ ਇੱਕ ਮੇਰੇ ਖਿਆਲ ਵੀਕਐਂਡ ਹੀ ਸੀਗਾ, ਉੱਥੇ ਇੱਕ ਸੋਸ਼ਲ ਮੀਡੀਆ 'ਤੇ ਚੱਲਦਾ ਸੀਗਾ ਕਿ ਇੱਕ ਭੰਗੜਾ ਪੈਂਦਾ, ਮੂਹਰੇ ਲੋਕ ਬਹੁਤ ਖੜ੍ਹੇ ਆ, ਵਿੱਚ ਰਲਗੱਡ ਹੁੰਦੀ ਸੀਗੀ ਕੀਰਤਨ ਦੀ ਆਵਾਜ਼। ਮੈਂ ਉਹ ਬਹੁਤਾ ਮੈਨੂੰ ਪਤਾ ਨਹੀਂ ਲੱਗਾ ਵੀ ਕੀ ਹੈਗਾ, ਕੁਛ ਨਹੀਂ ਪਤਾ ਲੱਗਾ। ਅਤੇ ਜੋ ਮੈਨੂੰ ਲੱਗਾ ਸੋਮਵਾਰ ਸ਼ਾਮ ਨੂੰ ਪਤਾ ਵੀ ਉਹ ਗੱਲ ਕੀ ਹੈਗੀ ਆ, ਚੀਜ਼ ਕੀ ਹੈਗੀ ਆ, ਵੀ ਅਸੀਂ ਰਲਗੱਡ ਕਿਸ ਤਰ੍ਹਾਂ ਕਰ ਰਹੇ ਹਾਂ ਚੀਜ਼ਾਂ ਨੂੰ। ਅਸੀਂ ਆਪਣਾ ਜਿਹੜਾ ਕਲਚਰ ਆ ਉਹਨੂੰ ਵੀ ਸਾਂਭ ਕੇ ਰੱਖਣਾ ਆ। ਉਸ ਦੀ ਵੀ ਜੇ ਗੱਲ ਕਰੀਏ ਤਾਂ ਉਹਨੂੰ ਆਪਾਂ ਕਿਸ ਤਰ੍ਹਾਂ ਰੱਖਣਾ ਆ, ਜਾਂ ਸਾਡਾ ਧਰਮ ਆ ਉਸ ਨੂੰ ਕਿਸ ਤਰ੍ਹਾਂ ਪਵਿੱਤਰ ਰੱਖਣਾ, ਹਰ ਕੋਈ ਰੱਖਦਾ ਆ। ਉਸ ਦੀ ਗੱਲਬਾਤ ਆਪਾਂ ਜ਼ਰੂਰ ਕਰਾਂਗੇ ਕਿ ਰਲਗੱਡ ਅਸੀਂ ਕਿਸ ਤਰ੍ਹਾਂ ਚੀਜ਼ਾਂ ਨੂੰ ਕਰ ਰਹੇ ਹਾਂ। ਅਤੇ ਤੁਸੀਂ ਵੀ ਜਦ ਅਸੀਂ ਗੱਲ ਪੂਰੀ ਤਰ੍ਹਾਂ ਕਰਦੇ ਹਾਂ ਅਤੇ ਤੁਸੀਂ ਵੀ ਗੱਲਬਾਤ ਦੇ ਵਿੱਚ ਹਿੱਸਾ ਲੈ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜੁੜੇ ਹੋਏ ਹੋ, ਰੇਡੀਓ ਸੈੱਟ 'ਤੇ ਨੈੱਟ 'ਤੇ ਐਪ ਡਾਊਨਲੋਡ ਕੀਤੀ ਹੋਈ ਆ, ਫੋਨ ਨੰਬਰ ਡਾਇਲ ਕੀਤਾ ਹੋਇਆ ਆ, ਜਾਂ ਤੁਸੀਂ ਵਾਈਫਾਈ ਰੇਡੀਓ ਦੇ ਜ਼ਰੀਏ ਪੰਜਾਬੀ ਰੇਡੀਓ USA ਦੇ ਨਾਲ ਜੁੜਦੇ ਹੋ। ਹੋਰ ਵੀ ਤੁਹਾਡੇ ਸਾਧਨ ਆ, ਕੰਮ ਕਾਰ ਕਰਦੇ ਤੁਸੀਂ ਜੁੜਦੇ ਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਗੋਂ ਪਿੱਛੋਂ ਵੀ ਸੁਣਦੇ ਹੋ। ਜਦੋਂ ਅਸੀਂ ਕੋਈ ਵੀ ਸ਼ੋਅ ਕਰਦੇ ਹਾਂ, ਹੋ ਸਕਦਾ ਹੈ ਕਿ ਮੈਂ ਉਸ ਦੇ ਵਿੱਚ ਨਾ ਪੂਰੇ ਉਤਰਦੇ ਹੋਵਾਂ, ਪਰ ਸਾਨੂੰ ਇੱਕ ਕਹਿੰਦੇ ਕਿ ਹੁਣ ਚੌਕੀਦਾਰ ਸ਼ਬਦ ਤਾਂ ਖਰਾਬ ਹੀ ਕਰ ਦਿੱਤਾ ਹੈ ਉਹਨਾਂ ਨੇ, ਕਿ ਸਾਨੂੰ ਇੱਕ ਰਖਵਾਲੇ ਤਾਂ ਹੋਣਾ ਚਾਹੀਦਾ ਨਾ ਚੀਜ਼ਾਂ ਦੇ। ਬੇਸ਼ੱਕ ਤੁਸੀਂ ਪੂਰੇ ਉਤਰਦੇ ਹੋ, ਉਹਦੇ ਵਿੱਚ ਨਹੀਂ ਉਤਰਦੇ, ਪਰ ਠੀਕ ਨੂੰ ਠੀਕ ਅਤੇ ਗਲਤ ਨੂੰ ਗਲਤ ਕਹਿਣ ਦੀ ਤਾਂ ਜ਼ਰੂਰਤ ਹੋਣੀ ਚਾਹੀਦੀ ਹੈ ਸਾਡੇ ਵਿੱਚ, ਕਿ ਜੋ ਕੰਮ ਠੀਕ ਹੈ ਉਹਨੂੰ ਠੀਕ ਕਹੀਏ, ਜੋ ਗਲਤ ਹੋ ਰਿਹਾ ਆ ਉਹ ਗਲਤ ਹੀ ਹੋ ਰਿਹਾ। ਭਾਵੇਂ ਮੈਂ ਗਲਤੀ ਕਰ ਰਹੀ ਹਾਂ ਨਾ, ਉਹ ਸਾਰਿਆਂ ਦਾ ਫਰਜ਼ ਬਣਦਾ ਉਹ ਮੈਨੂੰ ਕਹੋ ਵੀ ਤੂੰ ਕੰਮ ਇਹ ਗਲਤ ਕੀਤਾ ਆ, ਅਤੇ ਮੈਨੂੰ ਮੰਨ ਵੀ ਲੈਣਾ ਚਾਹੀਦਾ ਕਿ ਇਹ ਕੰਮ ਮੈਂ ਗਲਤ ਕੀਤਾ ਆ। ਸੋ ਇਹ ਗੱਲਬਾਤ ਆਪਾਂ ਕਰਦੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਜੋਤ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ ਨੇ ਵਿਸ਼ਾ ਕਾਫੀ ਹੱਦ ਤੱਕ ਕਲੀਅਰ ਕਰਤਾ ਹੈ। ਸੋ ਆਪੋ ਆਪਣੇ ਵਿਚਾਰ ਜਿਹੜੇ ਇਸ ਸੰਦਰਭ ਦੇ ਮੌਕੇ ਆਪਾਂ ਦੇ ਸਕਦੇ ਹਾਂ, ਕਿ ਬੜੀ ਚੰਗੀ ਗੱਲ ਹੁੰਦੀ ਹੈ ਜਦ ਬੁਰੇ ਨੂੰ ਬੁਰਾ ਤੇ ਚੰਗਾ ਕਹਿਣ ਦਾ ਜਿਗਰਾ ਰੱਖਦੇ। ਇਹ ਨਾ ਸੋਚਿਆ ਕਰੋ ਕਿ ਤੁਹਾਡੇ ਨਾਲ ਕਿੰਨੇ ਕੁ ਲੋਕੀ ਆ ਜਿਹੜੇ ਉਹ ਸਹਿਮਤ ਹੋਣਗੇ ਜਾਂ ਨਹੀਂ ਹੋਣਗੇ, ਕਿਉਂਕਿ ਗਲਤ ਆ ਉਹਨੂੰ ਲੱਖ ਬੰਦਾ ਵੀ ਗਲਤ ਕਹੂਗਾ, ਉਹਨੇ ਗਲਤ ਰਹਿਣਾ, ਤੇ ਜੇ ਇੱਕ ਬੰਦਾ ਵੀ ਕਹੂਗਾ ਤਾਂ ਉਹ ਗਲਤ ਹੀ ਹੋਊਗਾ। ਹਾਂ, ਇੱਕ ਚੀਜ਼ ਜ਼ਰੂਰ ਹੋ ਸਕਦੀ, ਕਈ ਵਾਰੀ ਸਾਡੀ ਕੋਸ਼ਿਸ਼ ਨਹੀਂ ਹੁੰਦੀ ਇਹ ਗੱਲ ਗਲਤ ਕਰਨੀ ਆ। ਕਈ ਵਾਰੀ ਬੜੇ ਭੁੱਲ ਚੁੱਕ ਜਿਵੇਂ ਕਹਿ ਸਕਦੇ ਹਾਂ, ਗਲਤੀ ਦੇ ਨਾਲ ਉਹ ਗਲਤੀ, ਪਰ ਮੰਨ ਲੈਣ ਦੇ ਵਿੱਚ ਕਹਿੰਦੇ ਤੁਹਾਡੀ ਅੱਧੀ ਗਲਤੀ ਮਾਫ਼ ਹੋ ਜਾਂਦੀ ਹੈ। ਬਿਲਕੁਲ। ਸੋ ਮੰਨ ਲੈਣਾ ਕਿ ਹਾਂ ਇਹ ਗਲਤ ਸੀ, ਤੇ ਅੱਗੇ ਤੋਂ ਭਵਿੱਖ ਦੇ ਇਹ ਗਲਤੀ ਦੁਹਰਾਈ ਜਾਊਗੀ। ਸਿਆਣਾ ਬੰਦਾ ਕਦੇ ਵੀ ਗਲਤੀ ਨੂੰ ਦੁਹਰਾਉਂਦਾ ਨਹੀਂ। ਸੋ ਗਲਤੀਆਂ ਹੋ ਜਾਂਦੀਆਂ ਜਾਣੇ ਅਣਜਾਣ, ਪਰ ਉਹ ਗਲਤੀ ਤੁਹਾਡੀ ਕਈ ਵਾਰੀ ਕਿ ਇੱਕ ਧੱਬਾ ਬਣ ਜਾਂਦੀ ਹੈ ਜਿਹੜੀ ਸਾਰੀ ਉਮਰ ਨਹੀਂ ਉਤਰਦਾ। ਸੋ ਬਿਲਕੁਲ ਵਾਇਰਲ ਹੋ ਰਹੀਆਂ ਵੀਡੀਓਜ਼ ਕਾਫੀ, ਜਿਹਦੇ ਤੇ ਗੱਲਾਂ, ਪੰਜਾਬੀ ਦੀ ਇੱਕ ਕਹਾਵਤ ਆ ਕਿ ਝੱਗਾ ਚੱਕਿਆ ਢਿੱਡ ਨੰਗਾ ਹੁੰਦਾ। ਬੜੇ ਕੁਝ ਜਿਹੇ ਸ਼ਬਦ ਹੁੰਦੇ ਆ, ਪਰ ਕਹਾਵਤਾਂ ਜਿਹੜੀਆਂ ਹੁੰਦੀਆਂ ਉਹ ਸੱਚੀਆਂ ਉਸ ਵੇਲੇ ਹੋ ਜਾਂਦੀਆਂ, ਅਖਾਣ ਉਹ ਸੱਚੇ ਹੋ ਜਾਂਦੇ ਆ ਜਦੋਂ ਗੱਲ ਆਪਣੇ ਪਰਿਵਾਰ ਦੀ ਆਉਂਦੀ ਆ। ਸੋ ਬਜਾਏ ਕਿ ਅਸੀਂ ਇਹਨਾਂ ਗੱਲਾਂ ਨੂੰ ਵਾਇਰਲ ਕਰੀਏ, ਅਸੀਂ ਕੋਸ਼ਿਸ਼ ਕਰੀਏ ਕਿ ਗਲਤੀਆਂ ਜਿਹੜੀਆਂ ਵਾਇਰਲ ਹੋਈਆਂ, ਜਿਹੜੀਆਂ ਹਰ ਇੱਕ ਬੰਦਾ ਅੱਜ ਉਹ ਵਾਪਸ ਨਾ ਹੋਣ, ਤੇ ਜੇ ਹੋ ਵੀ ਜਾਂਦੀਆਂ ਤਾਂ ਗਲਤੀ ਨੂੰ ਮੰਨ ਕੇ ਸੁਧਾਰ ਲੈਣ ਦੇ ਨਾਲ ਮੈਨੂੰ ਲੱਗਦਾ ਕਿ ਰੋਜ਼ ਦੀਆਂ ਜਿਹੜੀਆਂ ਲੰਬੀਆਂ ਸਾਡੀਆਂ ਬਹਿਸਾਂ ਹੁੰਦੀਆਂ, ਸ਼ਾਇਦ ਸੋ ਗਲਤੀ ਹਰਕਤ ਹੁੰਦੀ ਆ, ਜੇ ਹੋ ਗਈ ਆ ਮੰਨ ਲੈਣੀ ਚਾਹੀਦੀ, ਸੁਧਾਰ ਲੈਣੀ ਚਾਹੀਦੀ ਹੈ, ਨਾ ਕਿ ਉਹਨੂੰ ਲੁਕਾਉਂਦੇ ਤੁਸੀਂ ਇਹੋ ਜਿਹੀਆਂ ਸ਼ਬਦਾਵਲੀਆਂ ਵਰਤੋਂ ਦੇ ਲਈ, ਕਿਉਂਕਿ ਸਾਰੇ ਅਸੀਂ ਭੈਣ ਭਰਾ ਇਹਨਾਂ ਕੰਟਰੀ ਵਿੱਚ ਬਹਿ ਕੇ ਜਿੱਥੇ ਅਸੀਂ ਨਾਮ ਨਾ ਖੱਟਿਆ ਹੈ, ਜਿੱਥੇ ਅਸੀਂ ਆਪਣੇ ਸਿੰਘ ਔਰ ਕੌਰ ਦੇ ਨਾਮ ਚਮਕਾਏ ਆ, ਤੇ ਫਿਰ ਅਸੀਂ ਵਾਧੂ ਦੀਆਂ ਲੜਾਈਆਂ ਔਰ ਬਹਿਸ ਕਰਕੇ ਮੈਨੂੰ ਲੱਗਦਾ ਨਹੀਂ ਕਿ ਅਸੀਂ ਚੰਗੇ ਕਾਰਜ ਕਰ ਰਹੇ ਹਾਂ। ਕਿਉਂਕਿ ਮੀਡੀਆ ਸਾਡਾ ਕੱਲਿਆਂ ਤੁਹਾਡਾ ਲਿਖਿਆ ਇੱਕ ਅੱਖਰ, ਤੁਹਾਡਾ ਬੋਲਿਆ ਇੱਕ ਸ਼ਬਦ ਬਹੁਤ ਕੰਨਾਂ ਤੱਕ ਜਾਂਦਾ। ਇਹ ਨਾ ਸੋਚੋ ਕਿ ਸਾਡੀ ਵਾਹਵਾਹੀ ਲੋਕਾਂ ਦੀ ਕੰਨਾਂ, ਸਾਡੀਆਂ ਬੁਰੀਆਂ ਗੱਲਾਂ ਜਿਹੜੀਆਂ ਅਸੀਂ ਇੱਕ ਦੂਸਰੇ ਆਪਣੇ ਭੈਣ ਭਰਾ ਵੀ ਬਹੁਤ ਦੂਰ ਤੱਕ ਜਾਂਦੀਆਂ। ਸੋ ਆਓ ਸੁਧਾਰ ਕਰੀਏ। ਬਾਬੇ ਨਾਨਕ ਦੇ ਸਾਰੇ ਅਸੀਂ ਬੱਚੇ ਹਾਂ, ਸਾਰੇ ਸਿੱਖ ਹਾਂ, ਸਾਰੇ ਸ਼ਰਧਾਲੂ ਹਾਂ, ਤੇ ਫਿਰ ਗੱਲ ਨੂੰ ਬਰਦਾਸ਼ਤ ਕਰ ਸਿੱਖਿਆ ਕਰੀਏ, ਹਲੀਮੀ ਦੇ ਨਾਲ, ਪਿਆਰ ਦੇ ਨਾਲ, ਨਿਮਰਤਾ ਦੇ ਨਾਲ ਬੜੇ ਹੱਲ ਜੀ। ਬਿਲਕੁਲ ਜੀ। ਮਸਲੇ ਜੇ ਹੱਲ ਕਰਨੇ ਹੋਣ ਨਾ, ਆਪਣੇ ਟਾਕ ਸ਼ੋ ਕਰਨ ਦਾ ਇਹ ਨਹੀਂ ਮਤਲਬ ਹੁੰਦਾ ਵੀ ਹਾਂ ਕਿਸੇ ਨੂੰ ਅਸੀਂ ਸ਼ਰਮ ਦਿਵਾਉਣੀ ਆ ਜਾਂ
ਜਿਹੜੀ ਅੱਜ ਦਾ ਜੋਤ ਜੀ ਨੇ ਦੱਸਿਆ ਕਿ ਜਿਹੜੀ ਗੱਲ ਆਪਾਂ ਤੋਂ ਗਲਤ ਹੋ ਜਾਂਦੀ ਹੈ ਨਾ, ਕਈ ਵਾਰੀ ਵਾਕਈ ਅਣਜਾਣੇ ਦੇ ਵਿੱਚ ਹੋ ਜਾਂਦੀ ਆ, ਜਾਂ ਕਈ ਵਾਰੀ ਸਾਨੂੰ ਉਸ ਚੀਜ਼ ਦੀ ਸਮਝ ਨਹੀਂ ਹੁੰਦੀ ਕਿ ਅਸੀਂ ਆਹ ਕੰਮ ਇੱਥੇ ਕਰ ਸਕਦੇ ਜਾਂ ਨਹੀਂ ਕਰ ਸਕਦੇ। ਕਈ ਵਾਰੀ ਇਹ ਵੀ ਹੁੰਦਾ ਆ ਕਿ ਸਾਡੇ ਕੋਲ ਐਂ ਲੱਗਦਾ ਹੁੰਦਾ ਕਿ ਜੋਤ ਕੋਲ ਤਾਂ ਬਲਵਿੰਦਰ ਕੌਰ ਕੋਲ ਪਾਵਰ ਬਹੁਤ ਹੈ, ਇਹ ਜੋ ਮਰਜ਼ੀ ਕਰ ਸਕਦੇ ਆ। ਗੱਲ ਇਹ ਨਹੀਂ ਹੁੰਦੀ, ਗੱਲ ਠੀਕ ਤੇ ਗਲਤ ਦੀ ਹੁੰਦੀ ਆ। ਜੇ ਇਹ ਨਹੀਂ ਮੇਰੇ ਹੱਥ ਮਾਈਕ ਆ ਗਿਆ ਮੈਂ ਗਲਤ ਨੂੰ ਜਿਹੜਾ ਉਹ ਠੀਕ ਹੀ ਕਹੀ ਜਾਵਾਂ, ਇਹ ਚੰਗੀਆਂ ਗੱਲਾਂ ਨਹੀਂ ਹੁੰਦੀਆਂ। ਗਲਤੀਆਂ ਅਸੀਂ ਵੀ ਕਰਦੇ ਹਾਂ, ਤੁਸੀਂ ਸਾਨੂੰ ਦੱਸਦੇ ਵੀ ਹੋ, ਤੁਸੀਂ ਸਾਨੂੰ ਕਾਲ ਕਰਕੇ ਵੀ ਦੱਸਦੇ ਹੋ, ਤੁਸੀਂ ਸਾਨੂੰ ਸਾਡੀਆਂ ਊਣਤਾਈਆਂ ਵੀ ਦੱਸਦੇ ਹੋ, ਪਰ ਉੱਥੇ ਸਾਡਾ ਕੰਮ ਬਣਦਾ ਸੁਧਾਰ ਕਰੀਏ। ਕਈ ਵਾਰੀ ਜਾਣੇ ਅਣਜਾਣੇ ਦੇ ਵਿੱਚ ਅਸੀਂ ਕਈ ਸ਼ਬਦਾਂ ਦੀ ਰਿਪੀਟ ਹੀ ਕਰੀ ਜਾਂਦੇ ਹਾਂ, ਸਾਨੂੰ ਸਮਝ ਨਹੀਂ ਆਉਂਦੀ ਕਿਉਂਕਿ ਆਪਾਂ ਤਾਂ ਰੋਜ਼ ਬੋਲਦੇ ਹਾਂ। ਉਹ ਸਾਨੂੰ ਫਿਰ ਦੱਸ ਦਿੱਤਾ ਜਾਂਦਾ ਕਿ ਇਸ ਸ਼ਬਦ ਨੂੰ ਤੁਸੀਂ ਰਿਪੀਟ ਨਾ ਕਰੋ, ਦੱਸਿਆ ਜਾਂਦਾ ਆ ਸਾਨੂੰ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਚੀਜ਼ਾਂ 'ਤੇ ਜਿੱਥੇ ਤੁਸੀਂ ਦੱਸਦੇ ਆ ਉਹਨਾਂ 'ਤੇ ਅਮਲ ਕਰੀਏ। ਇਹ ਗੱਲਾਂ ਕਰਨੀਆਂ ਹੀ ਕਿਉਂ ਪੈਂਦੀਆਂ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ ਰੇਡੀਓ 'ਤੇ, ਜਿਹੜੇ ਟਾਕ ਸ਼ੋਅ ਕਰਦੇ ਹਾਂ, ਜਿਨ੍ਹਾਂ ਤੋਂ ਸਾਨੂੰ ਕਈ ਵਾਰ ਦੁੱਖ ਲੱਗਦਾ ਆ, ਜਾਂ ਸਾਡੀਆਂ ਕੋਈ ਵੀ ਰਹੁ ਰੀਤਾਂ ਆ, ਜਾਂ ਸਾਡੇ ਕੋਈ ਧਾਰਮਿਕ ਗੱਲਾਂ ਬਾਤਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਕਿਉਂ ਕਰਨੀਆਂ ਪੈਂਦੀਆਂ? ਕਿਉਂਕਿ ਉਹਨਾਂ ਦੇ ਵਿੱਚ ਤੁਸੀਂ ਬਦਲਾਅ ਉਹੋ ਜਿਹਾ ਲਿਆ ਰਹੇ ਹੋ ਜਿਹੜਾ ਬਾਬੇ ਨਾਨਕ ਨੂੰ ਵੀ ਪਸੰਦ ਨਹੀਂ ਹੋਊਗਾ। ਜਿਹੜੀਆਂ ਮਰਿਆਦਾ ਹੁੰਦੀਆਂ ਨਾ, ਉਹ ਮਰਿਆਦਾ ਹੁੰਦੀਆਂ ਆ। ਹੋਰ ਘਰਾਂ ਦੇ ਵਿੱਚ ਤਾਂ ਆਪਾਂ ਕੋਈ ਰੱਖੀ ਨਹੀਂ, ਹੁਣ ਕੋਈ ਰਿਸ਼ਤੇਦਾਰੀ ਦੀ ਨਹੀਂ ਰੱਖੀ, ਕੋਈ ਸੰਗ ਸ਼ਰਮ ਨਹੀਂ ਰੱਖੀ, ਅਸੀਂ ਕੁਛ ਨਹੀਂ ਰੱਖਿਆ ਹੋਇਆ ਆ। ਉੱਥੇ ਅਸੀਂ ਤੁਹਾਨੂੰ ਨਹੀਂ ਕਹਿੰਦੇ ਜਿਸ ਤਰ੍ਹਾਂ ਦਾ ਜੋ ਮਰਜ਼ੀ ਕਰਨਾ ਆ ਕਰੀ ਜਾਵੋ, ਪਰ ਜਿਹੜੀ ਗੁਰੂ ਘਰਾਂ ਦੇ ਵਿੱਚ ਆ, ਜਾਂ ਸਾਡੇ ਗੁਰੂ ਦੇ ਲਈ ਗੱਲ ਕਰਦੇ ਆ, ਜਾਂ ਉੱਥੇ ਮਰਿਆਦਾ ਜਿਹੜੀ ਅਸੀਂ ਰੱਖਣੀ ਆ ਨਾ, ਉਹਦੇ 'ਤੇ ਪਹਿਰਾ ਦੇਣਾ ਆ ਨਾ ਜਿਹੜਾ, ਉਹ ਸਾਡਾ ਸਾਰਿਆਂ ਦਾ ਫਰਜ਼ ਆ। ਜਾਂ ਫਿਰ ਜਿਹੜੀਆਂ ਇਹੋ ਜਿਹੀਆਂ ਗਲਤੀਆਂ ਕਰਦੇ ਆ ਅਸੀਂ, 5-6 ਸਾਲ ਹੋ ਗਏ ਤੇ ਇੱਕ ਵਾਰੀ ਇੱਥੇ ਵੀ ਨਗਰ ਕੀਰਤਨ ਬਹੁਤ ਵੱਡਾ ਹੁੰਦਾ, ਉੱਥੇ ਗਏ ਤੇ ਦੂਜਾ ਹੀ ਜਿਹੜਾ ਫਲੋਟ ਸੀਗਾ ਨਾ, ਹਾਂਜੀ, ਉਹ ਗਾਉਣ ਵਾਲਿਆਂ ਦਾ ਸੀਗਾ। ਗਾਉਣਾ ਕੋਈ ਮਾੜੀ ਚੀਜ਼ ਨਹੀਂ, ਉਹ ਡਿਪੈਂਡ ਕਰਦਾ ਹੁੰਦਾ ਗਾਉਂਦੇ ਕੀ ਆ ਤੁਸੀਂ। ਗਾਉਣਾ ਮਾੜੀ ਚੀਜ਼ ਨਹੀਂ ਗੀ, ਇਹਨਾਂ ਚੀਜ਼ਾਂ ਨੂੰ ਅਸੀਂ ਜੀਂਦਿਆਂ ਰੱਖਣਾ ਆ, ਸਾਰਾ ਕੁਝ ਕਰਨਾ ਆ। ਪਰ ਜਿਹੜੀਆਂ ਧਾਰਮਿਕ ਥਾਵਾਂ ਹੁੰਦੀਆਂ ਨਾ, ਉੱਥੇ ਧਾਰਮਿਕ ਚੀਜ਼ਾਂ, ਹੁਣ ਜਿੱਥੇ ਆਪਣਾ ਕੰਪੀਟੀਸ਼ਨ ਹੁੰਦੇ ਆ ਭੰਗੜੇ ਦੇ ਆ, ਬੱਚਿਆਂ ਨੂੰ ਅਸੀਂ ਬਹੁਤ ਕਰਵਾਉਂਦੇ ਆ, ਸਾਰਾ ਕੁਝ ਕਰਵਾਉਂਦੇ ਆ। ਉੱਥੇ ਜੇ ਤੁਸੀਂ ਗੁਰੂ ਮਹਾਰਾਜ ਦੇ ਉਹਨੂੰ ਲੈ ਜਾਈਏ ਤਾਂ ਕਿੰਨੀ ਮਾੜੀ ਗੱਲ ਹੁੰਦੀ ਆ ਸਾਡੇ ਲਈ। ਉੱਥੇ ਤਾਂ ਕੋਈ ਲੋੜ ਨਹੀਂ ਸੀਗੀ, ਉੱਥੇ ਤਾਂ ਕੰਮ ਹੀ ਹੋਰ ਹੋ ਰਿਹਾ ਆ। ਪਰ ਜਿੱਥੇ ਨਗਰ ਕੀਰਤਨ ਹੋ ਰਿਹਾ ਆ, ਜਿੱਥੇ ਗੁਰੂ ਦੀ ਗੱਲ ਹੋ ਰਹੀ ਆ, ਜਿੱਥੇ ਆਪਾਂ ਬਾਕੀ ਲੋਕਾਂ ਨੂੰ ਦੱਸਦੇ ਹਾਂ ਕਿ ਅਸੀਂ ਧਾਰਮਿਕ ਤੌਰ 'ਤੇ ਕਿਸ ਤਰ੍ਹਾਂ ਦੇ ਹਾਂ, ਸਾਡੇ ਰੀਤੀ ਰਿਵਾਜ ਇਸ ਤਰ੍ਹਾਂ, ਕਿਸ ਤਰ੍ਹਾਂ ਅਸੀਂ ਇਸ ਚੀਜ਼ ਦੀ ਰਿਸਪੈਕਟ ਕਰਦੇ ਹਾਂ, ਅਸੀਂ ਦੱਸਣਾ ਕੀ ਚਾਹੁੰਦੇ ਹਾਂ। ਉੱਥੇ ਹੁਣ ਜਿਹੜਾ ਹੋਰ ਕੁਛ ਵਾੜਿਆ ਜਾ ਰਿਹਾ ਹੈ ਨਾ, ਉਹ ਬਹੁਤ ਕਹਿੰਦੇ ਕਿ ਖਤਰੇ ਦੀ ਘੰਟੀ ਆ। ਇਹ ਗੱਲ ਕੈਨੇਡਾ ਦੀ ਆ, ਬਹੁਤਿਆਂ ਨੇ ਦੇਖਿਆ ਹੁਣ ਗੱਲ ਬੜੀ ਸਾਹਮਣੇ ਆ ਗਈ ਆ। ਮੈਂ ਪਰਸੋਂ 4 ਵਜੇ ਤੱਕ ਮੈਂ ਨਾ ਦੇਖਿਆ ਮੀਡੀਆ ਵਾਲਾ, ਸੋਸ਼ਲ ਮੀਡੀਆ 'ਤੇ ਵੀ ਕੌਣ ਗੱਲ ਕਰ ਰਿਹਾ, ਕਿਹਦੀ ਹੈਗੀ ਆ, ਕਿੱਦਾਂ ਆ, ਪਰ ਮੈਂ ਉਹ ਵੀਡੀਓ ਜ਼ਰੂਰ ਦੇਖੀ ਸੀਗੀ ਕਿ ਉਹਦੇ ਵਿੱਚ ਉਹ ਨਾ ਇੱਕ ਪਾਸੇ ਭੰਗੜਾ ਪੈਂਦਾ। ਕਈ ਵਾਰੀ ਤੁਸੀਂ ਨਾ ਸਾਰੀਆਂ ਚੀਜ਼ਾਂ ਨਹੀਂ ਦੇਖਦੇ, ਉਹ ਭੰਗੜਾ ਪੈਂਦਾ ਤਾਂ ਵਿੱਚ ਕੀਰਤਨ ਦੀ ਵੀ ਆਵਾਜ਼ ਆ ਰਹੀ ਆ, ਤੇ ਉੱਥੇ ਕਿਸੇ ਨੇ ਕੁਛ ਲਿਖ ਲਿਆ ਵੀ ਦੇਖੋ ਇਹਦੀ ਕਸਰ ਸੀਗੀ ਹੈ ਨਾ। ਫਿਰ ਮੇਰੇ ਕੋਲ ਟਾਈਮ ਨਹੀਂ ਸੀਗਾ, ਮੈਂ ਫਿਰ ਟਾਈਮ ਵੇਸਟ ਨਹੀਂ ਉਹਦੇ 'ਤੇ ਕੀਤਾ, ਤਾਂ ਉਹ ਗੱਲ ਆਈ ਗਈ ਹੋ ਗਈ। ਅਤੇ ਫਿਰ ਸੋਮਵਾਰ ਸ਼ਾਮ ਨੂੰ ਮੈਨੂੰ ਪਤਾ ਲੱਗਾ ਵੀ ਆਹ ਗੱਲ ਹੈਗੀ ਆ। ਮੈਂ ਕਈ ਵਾਰ ਗੱਲ ਕੀਤੀ ਆ, ਮੈਂ ਖੁਦ ਵੀ ਜਾਂਦੀ ਹਾਂ ਨਾ, ਜਦੋਂ ਇੱਥੇ ਵੀ ਹੁੰਦੀਆਂ, ਜਦੋਂ ਤੁਸੀਂ ਕਈ ਵਾਰ ਦੂਜੇ ਥਾਂ 'ਤੇ ਜਾਂਦੇ ਆ ਨਾ, ਤੁਹਾਨੂੰ ਉੱਥੇ ਕੁਛ ਡਿਫਰੈਂਟ ਹੀ ਹੁੰਦਾ, ਉੱਥੇ ਦੇਖਣ ਦੀ ਕੋਸ਼ਿਸ਼ ਕਰਦੇ। ਉਹਦਾ ਇਹ ਮਤਲਬ ਹੀ ਨਹੀਂ ਹੁੰਦਾ ਤਾਂ ਸਾਰਾ ਕੁਛ ਗਲਤ ਹੀ ਹੁੰਦਾ ਆ। ਮੈਂ ਇੱਕ ਵਿਆਹ 'ਤੇ ਗਈ ਸੀ 3-4 ਸਾਲ ਪਹਿਲਾਂ, ਸਾਡੇ ਰਿਸ਼ਤੇਦਾਰਾਂ ਦੇ ਵਿਆਹ ਸੀਗਾ। ਉਹਨੇ ਵਿਆਹ ਕੀਤਾ ਬਾਹਰ, ਗੁਰਦੁਆਰਾ ਸਾਹਿਬ 'ਚ ਨਹੀਂ ਕੀਤਾ ਉਹਨੇ, ਵਿਆਹ ਕੀਤਾ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਉਹ ਲੈ ਕੇ ਗਏ। ਉੱਥੇ 3-4 ਨੂੰ ਤਾਂ ਮੈਂ ਕਿਹਾ, ਕਿਉਂਕਿ ਉਹਨੇ ਤਾਂ ਸਮਝਿਆ ਫਿਰ ਗੁਰਦੁਆਰਾ ਨਹੀਂ, ਸ਼ਾਇਦ ਉਹ ਗੁਰਦੁਆਰੇ 'ਚ ਵੀ ਇਹੋ ਜਿਹਾ ਕੰਮ ਕਰਦੀਆਂ ਹੋਣਗੀਆਂ ਬੀਬੀਆਂ, ਮਤਲਬ ਉਹ ਨਹੀਂ ਜਾਣ ਕੇ ਚੁੰਨੀਆਂ ਲਾਈਆਂ ਹੋਈਆਂ। ਤਾਂ ਉੱਥੇ ਨਾ ਬਿਲਕੁਲ ਜਿੱਥੇ ਉਹਨਾਂ ਦੇ ਫੇਰੇ ਹੋ ਰਹੇ ਸੀ ਲਾਗੇ ਬੈਠੀਆਂ। ਮੈਂ ਕਿਹਾ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਟੈਂਪਰੇਰੀ ਆਂਦਾ ਹੈ ਨਹੀਂ, ਇੱਥੇ ਨਾ ਗੁਰਦੁਆਰਾ ਨਹੀਂਗਾ, ਤੁਸੀਂ ਜਿੰਨੀ ਕੁ ਦੇਰ ਹੈਗਾ ਆ ਫੇਰੇ ਹੁੰਦੇ ਆ ਤੁਸੀਂ ਸਿਰ ਢੱਕ ਲਓ। ਮਤਲਬ ਕੋਈ ਨਹੀਂ ਬੁਰਾ ਮਨਾਇਆ ਵੀ ਸਾਨੂੰ ਕਿਉਂ ਕਹਿੰਦੇ, ਕਿਉਂਕਿ ਮੇਰੇ ਲਾਗੇ ਬੈਠੀਆਂ। ਅੱਛਾ, ਉਹ ਭਾਈ ਸਾਹਿਬ ਨੇ ਲਾਵਾਂ ਦਾ ਦੱਸਿਆ, ਫੇਰਿਆਂ ਦਾ ਮਤਲਬ ਦੱਸਿਆ, ਇੰਗਲਿਸ਼ ਵਿੱਚ ਦੱਸਿਆ, ਕਿਉਂਕਿ ਵਿਆਹ ਸੀਗਾ ਉਹ ਪੰਜਾਬੀ ਦਾ ਗੋਰੀ ਨਾਲ। ਅੱਛਾ, ਉਹ ਜਿੱਦਾਂ ਨਾ ਆਪਾਂ ਗੋਰਿਆਂ ਦੇ ਕਈ ਵਾਰੀ ਤੁਸੀਂ ਮੂਵੀਆਂ 'ਚ ਦੇਖਦੇ ਹੋਵੋਗੇ, ਕਈ ਵਾਰੀ ਆਪਾਂ ਅਸਲੀ ਵੀ ਦੇਖਦੇ ਹਾਂ, ਕਈਆਂ ਨੂੰ ਉੱਥੇ ਉਹ ਵਿਆਹ ਕਰਾਉਣਾ ਪੈਂਦਾ ਆ ਜਾ ਕੇ ਇੱਥੇ ਦਰਜ ਕਰਾਉਣ ਲਈ, ਇੱਥੇ ਦੀਆਂ ਚਰਚਾਂ ਦੇ ਵਿੱਚ ਵੀ ਨੋ ਯੂ ਆਰ ਹਸਬੈਂਡ ਔਰ ਵਾਈਫ ਦਿਸ ਐਂਡ ਦੈਟ ਜੋ ਵੀ ਬੋਲਦੇ ਆ, ਹੈ ਨਾ ਜੀ। ਉਹ ਗ੍ਰੰਥੀ ਨੇ ਇਹ ਕੁਛ ਬੋਲਿਆ ਤੇ ਲੋਕਾਂ ਨੇ ਨਾ ਕਲੈਪ ਕੀਤੀਆਂ, ਗਿੱਧੇ ਪਾਏ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ। ਮੈਨੂੰ ਤਾਂ ਚੰਗਾ ਨਹੀਂ ਲੱਗਾ। ਉਹ ਕੁਝ ਕੁ ਹੋਰ ਨੂੰ ਵੀ ਬੁੜੀਆਂ ਨੇ ਨੱਕ ਬੋਲ ਚੜਾਇਆ, ਪਰ ਬੋਲਿਆ ਕੋਈ ਨਹੀਂ ਉੱਥੇ, ਕੋਈ ਨਹੀਂ ਬੋਲਿਆ। ਕਿ ਭਾਈ ਸਾਹਿਬ ਦੇ ਹੱਥ ਵਿੱਚ ਮਾਈਕ ਸੀ, ਉਹ ਕਹਿ ਸਕਦੇ ਸੀ ਕਿ ਤੁਸੀਂ ਸਾਰੇ ਪੰਜਾਬੀ ਆ, ਕਿ ਆਪਾਂ ਇੱਥੇ ਕਲੈਪ ਨਹੀਂ ਕਰਦੇ,
ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਆ, ਜਿਲੇ ਫੇਰੇ ਹੋ ਕੇ ਹਟਦੇ ਆਪਾਂ ਕਲੈਪ ਕਦੋਂ ਕਰਦੇ ਆ ਉੱਥੇ? ਬੇਸ਼ੱਕ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਚੰਗੀ ਬੜੀ ਪਿਰਤ ਹੈਗੀ ਆ, ਉੱਥੇ ਜਦੋਂ ਫੇਰੇ ਹੋ ਕੇ ਹਟਦੇ ਆ ਨਾ, ਉੱਥੇ ਦੱਸਿਆ ਜਾਂਦਾ ਆ, ਉੱਥੇ ਇਹਦੇ ਅਰਥ ਸਮਝਾਏ ਜਾਂਦੇ ਆ ਕਈ ਗੁਰਦੁਆਰਿਆਂ 'ਚ। ਇੱਥੇ ਅਮਰੀਕਾ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਵੀ, ਉੱਥੇ ਮੈਂ ਇੱਦਾਂ ਨਹੀਂ ਕਦੇ ਵੀ ਦੇਖਿਆ ਵੀ ਉੱਥੇ ਕਲੈਪਿੰਗ ਹੁੰਦੀ ਆ ਜਾਂ ਕੁਛ ਵੀ ਹੁੰਦੀ ਆ। ਵਿਆਹ ਬੇਸ਼ੱਕ ਉਹ ਦੂਜਾ ਹੀ ਹੋਵੇ ਜੀ, ਗੋਰੇ ਦਾ, ਪੰਜਾਬੀ ਦਾ, ਜੋ ਵੀ ਮਰਜ਼ੀ ਹੋਵੇ, ਉੱਥੇ ਇਹ ਕਲੈਪਿੰਗ ਨਹੀਂ ਹੁੰਦੀ। ਉੱਥੇ ਮੈਨੂੰ ਬੜੀ ਅਜੀਬ ਚੀਜ਼ ਲੱਗੀ ਉਹ। ਹੁਣ ਤੁਸੀਂ ਦੱਸੋ ਵੀ ਕਿੱਥੇ ਕਲੈਪਿੰਗ ਕਰਦੇ ਆ ਅਸੀਂ? ਕਲੈਪ ਕਰਨ ਹੋਰ ਥੋੜ੍ਹੀਆਂ ਜਗ੍ਹਾ ਸਾਡੀਆਂ। ਉਹ ਤਾਂ 20 ਮਿੰਟ ਅਸੀਂ ਉੱਥੇ ਬੈਠਣਾ। ਬੜੀ ਵੱਡੀ ਚੀਜ਼ ਆ ਬਲਵਿੰਦਰ ਜੀ, ਅਦਬ ਬੜੀ ਵੱਡੀ ਚੀਜ਼ ਹੁੰਦੀ। ਅਸੀਂ 20 ਮਿੰਟ ਬੈਠਣਾ ਹੁੰਦਾ ਫੇਰਿਆਂ ਦੇ ਵਿੱਚ। ਤੁਸੀਂ ਟੋਟਲ ਲਾ ਕੇ ਦੇਖ ਲਓ ਜਿੰਨਾ ਵੀ ਆ 20 ਮਿੰਟ ਹੀ ਹੁੰਦੇ, ਬਾਕੀ ਤਾਂ 7-8 ਦਿਨ ਗਿੱਧਾ ਹੀ ਪੈਂਦਾ ਆ, ਕਲੈਪਿੰਗ ਹੀ ਹੁੰਦੀ ਆ। ਕੀ ਅਸੀਂ ਉੱਥੇ ਨਹੀਂ ਬਚ ਸਕਦੇ ਇਹਨਾਂ ਚੀਜ਼ਾਂ ਤੋਂ? ਉਸ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਭਾਈ ਸਾਹਿਬ ਨੂੰ ਹੁਣ ਪਤਾ ਲੱਗ ਗਿਆ ਵੀ ਇਹਨੇ ਆਹ ਗੱਲ ਪੁੱਛਣੀ। ਮੈਂ ਕਿਹਾ ਭਾਈ ਸਾਹਿਬ ਕੌਣ ਹੈਗੇ ਆ? ਕਹਿੰਦੇ ਕੀ ਕਹਿਣਾ? ਮੈਂ ਕਿਹਾ ਕਲੈਪਿੰਗ ਵਾਲੀ ਗੱਲ ਕਰਨੀ ਆ। ਸੋ ਉਹ ਤਾਂ ਮੈਨੂੰ ਪਤਾ ਕਿ ਭਾਈ ਸਾਹਿਬ ਬਚਦੇ ਬਚਾਉਂਦੇ ਲੋਕਾਂ 'ਚ ਹੁੰਦੇ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਬੈਨ ਲੈ ਕੇ ਭੱਜ ਗਿਆ, ਉੱਥੋਂ ਭੱਜ ਗਿਆ। ਉਸ ਗੁਰਦੁਆਰੇ ਸਾਹਿਬ ਵੀ ਰੋਸ ਗੁਰਦੁਆਰਾ ਸਾਹਿਬ ਆ, ਉੱਥੇ ਵੀ ਉਹ ਲੈ ਕੇ ਗਏ ਹੋਏ ਸੀਗੇ। ਉੱਥੇ ਫਿਰ ਕਿਸੇ ਨੇ ਜਵਾਬ ਤੇ ਦਿੱਤਾ ਨਹੀਂ ਗਾ, ਦੇਣਾ ਵੀ ਨਹੀਂ ਸੀਗਾ ਕਿ ਉੱਥੇ ਬਹੁਤ ਅਵੱਲੀਆਂ ਚੀਜ਼ਾਂ ਹੁੰਦੀਆਂ ਆ ਇਸ ਤਰ੍ਹਾਂ ਦੀਆਂ। ਹੁਣ ਉੱਥੇ ਨਗਰ ਕੀਰਤਨ ਸੀਗਾ, ਜਿਹੜੀ ਆਪਾਂ ਵੀਡੀਓ ਦੀ ਗੱਲ ਕਰਦੇ ਆ, ਉੱਥੇ ਨਗਰ ਕੀਰਤਨ ਸੀਗਾ। ਨਗਰ ਕੀਰਤਨ ਦੇ ਵਿੱਚ ਮੈਨੂੰ ਨਹੀਂ ਸਮਝ ਲੱਗੀ ਕਿ ਕਦੋਂ ਤੋਂ ਅਸੀਂ ਇਹ ਭੰਗੜੇ ਦੇ ਫਲੋਟ ਵੀ ਲਾਉਣੇ ਸ਼ੁਰੂ ਕਰਦੇ ਕਿ ਉੱਥੇ ਭੰਗੜਾ ਪਾਇਆ ਜਾਵੇ ਵਿੱਚ। ਨਗਰ ਕੀਰਤਨ ਤੁਸੀਂ ਕਾਹਦਾ ਕਰਦੇ ਆ? ਜਾਂ ਤਾਂ ਤੁਸੀਂ ਉਸ ਚੀਜ਼ ਨੂੰ ਧਾਰਮਿਕ ਤੌਰ ਦੇ ਉੱਤੇ ਉਹਨੂੰ ਬੰਦ ਕਰੋ। ਹਾਂ, ਬਹੁਤ ਕਈਆਂ ਨੂੰ ਹੁਣ ਇਹ ਹੋਣਾ, ਕਈ ਸੋਚਦੇ ਇੱਕ ਦਿਨ ਨਾ ਵੀ ਬਹੁਤ ਕੱਟੜਿਆ ਆ ਤਾਂ ਲੋਕ। ਇਹ ਅਦਬ ਆ, ਇਹ ਸਤਿਕਾਰ ਆ ਗੁਰੂ ਗ੍ਰੰਥ ਸਾਹਿਬ ਦਾ, ਉਹਦੀ ਗੱਲ ਕਰਦੇ ਆ ਅਸੀਂ। ਤੇ ਤੁਹਾਨੂੰ ਕੀ ਮਜਬੂਰੀ ਆ ਕਿ ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਭੀੜ ਲੈ ਕੇ ਜਾਣਾ ਜਿੱਥੇ ਤੁਸੀਂ ਇਹੋ ਕੁਛ ਕਰਨਾ ਹੈ? ਫਿਰ ਉੱਥੇ ਤੁਸੀਂ ਲੈ ਕੇ ਹੀ ਨਾ ਜਾਵੋ, ਕੀ ਲੋੜ ਪਈ ਆ? ਕੀ ਅਸੀਂ ਉਹਦੇ ਤੋਂ ਬਚ ਨਹੀਂ ਸਕਦੇ? ਹੁਣ ਉਹ ਜਿਹੜੀ ਆਪਾਂ ਵਿਆਹ ਦੀ ਗੱਲ ਕਰਦੇ ਹਾਂ ਵੀ ਜਿਹੜੇ ਲਾਵਾਂ ਫੇਰੇ 20 ਮਿੰਟ ਹੋਣੇ ਹੁੰਦੇ ਆ, ਉਹਦੇ ਵਿੱਚ ਬੜਾ ਕੁਛ ਹੁੰਦਾ। ਆਪਾਂ ਨੂੰ ਪਤਾ ਹੀ ਆ ਵੀ ਕਿੰਨਾ ਕੁਛ ਜਿਹੜਾ ਆ ਨਾ ਉੱਥੇ ਕੋਸ਼ਿਸ਼ ਕੀਤੀ ਜਾਂਦੀ ਆ। ਬਹੁਤ ਸਾਰੀਆਂ ਵੀਡੀਓ ਸਾਹਮਣੇ ਆ ਗਈਆਂ ਕਿ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਬੈਠ ਕੇ ਪਿੱਠ ਕਰਕੇ ਫੋਟੋ ਖਿਚਾਉਣੀਆਂ ਜੋੜੇ ਨੇ, ਕਦੀ ਕੁਛ ਕਰਨਾ, ਕਿਸੇ ਨੇ ਪੱਗ ਲਾ ਕੇ ਮਾਰਨੀ ਉੱਥੇ, ਕਿਸੇ ਨੇ ਇੱਕ ਦੂਜੇ ਤੋਂ ਮੋਹਰੇ ਭੱਜਣਾ ਆ, ਕਿਸੇ ਨੇ, ਕਈਆਂ ਨੇ ਤਾਂ ਇੰਡੀਆ ਦੇ ਵਿੱਚ, ਦਿੱਲੀ ਦੇ ਵਿੱਚ ਕੁੜੀ ਨੂੰ ਕਿਰਪਾਨ ਦੇ ਕੇ ਮੋਹਰੇ ਕੀਤਾ ਸੀਗਾ। ਤੇ ਬੜਾ ਕੁਛ ਹੁੰਦਾ ਆ। ਸਾਨੂੰ ਕਿਉਂ ਲੋੜ ਪੈ ਗਈ ਇਹਨਾਂ ਚੀਜ਼ਾਂ ਦੀ? ਗੁਰੂ ਨਾਨਕ ਦੇਵ ਜੀ ਨੇ ਤਾਂ ਸਾਨੂੰ ਬਹੁਤ ਉੱਚਿਆਂ ਹੀ ਕਹਿੰਦੇ ਆ ਵੀ ਸਾਨੂੰ ਜਿਹੜੀ ਪਦਵੀ ਆ ਨਾ, ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਜਾਨ ਵਾਲੀ ਕੀਤੀ ਹੋਈ ਆ। ਅਸੀਂ ਕਾਹਦੇ ਲਈ ਸਟਰਗਲ ਕਰਦੇ ਆ? ਅਸੀਂ ਕਾਹਦੇ ਲਈ ਕਰਦੇ ਆ? ਉਸ ਚੀਜ਼ ਨੂੰ ਕਾਇਮ ਰੱਖਣ ਲਈ ਸਾਡਾ ਕਿਰਦਾਰ ਬੜਾ ਉੱਚਾ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦੇ ਵਿੱਚ। ਤੇ ਉੱਥੇ ਉਹ ਸਾਹਮਣੇ ਆਈ ਆ ਕਿ ਉੱਥੇ ਭੰਗੜਾ ਦੇਖਦੇ ਆ, ਉਸ ਚੀਜ਼ ਨੂੰ ਲੈ ਕੇ ਜੋ ਕਸ਼ਮਕਸ਼ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਨਾ, ਜੋ ਰੇਡੀਓ ਤੇ ਉੱਥੇ ਚੱਲ ਰਿਹਾ ਆ, ਉੱਥੇ ਬੜਾ ਕੁਝ ਚੱਲ ਰਿਹਾ ਆ। ਰੇਡੀਓ ਤੇ ਸ਼ਰੇਆਮ ਕਿ ਭੰਗੜਾ ਪਾਉਣਾ ਉੱਥੇ ਠੀਕ ਆ, ਉਹਨੂੰ ਠੀਕ ਠਹਿਰਾਇਆ ਜਾ ਰਿਹਾ ਆ। ਪਰ ਜੇ ਤੁਸੀਂ ਇਹ ਕੰਮ ਕਰਨਾ ਆ ਤੇ ਆਪਾਂ ਇੱਕ ਇੱਦਾਂ ਦੀ ਪਰੇਡ ਕਿਉਂ ਨਹੀਂ ਕਰ ਲੈਂਦੇ ਅਸੀਂ? ਹੋਰ ਵੀ ਦੇਖ ਲਓ ਵੀ ਹੋਰ ਦਿਨਾਂ ਦੀਆਂ ਪਰੇਡਾਂ ਨਿਕਲਦੀਆਂ ਹੀ ਆ ਗੋਰੇ ਆ ਕਿੰਨੇ ਆ, ਇਹ ਆਪਣੇ ਦਿਨਾਂ ਦੀਆਂ ਪਰੇਡਾਂ ਕੱਢਦੇ ਆ। ਆਪਾਂ ਵੀ ਆਪਣੇ ਕਲਚਰ ਦੀ ਪਰੇਡ ਕੱਢ ਸਕਦੇ ਆ, ਕੱਲੀ ਕੱਢ ਲਓ। ਇਹਦੇ ਵਿੱਚ ਰਾਲਗੱਡ ਦੀ ਕੀ ਲੋੜ ਆ? ਇੱਥੇ ਇਹਨਾਂ ਚੀਜ਼ਾਂ ਨੂੰ ਕਹਿੰਦੇ ਆ ਵੀ ਲੋਕਾਂ ਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਹੇ ਆ। ਉਹ ਹੁਣ ਆਪਾਂ ਕਰਦੇ ਸੀ ਵੀ ਕਈ ਵਾਰੀ ਅਣਜਾਣੇ ਦੇ ਵਿੱਚ ਹੀ ਅਸੀਂ ਇਹੋ ਜਿਹਾ ਕਈ ਕੰਮ ਕਰ ਜਾਂਦੇ ਆ ਵੀ ਸਾਨੂੰ ਕਈ ਵਾਰੀ ਸੋਝੀ ਨਹੀਂ ਹੁੰਦੀ। ਜਦੋਂ ਕੋਈ ਕਿਸੇ ਨੂੰ ਦੱਸਦਾ ਆ ਵੀ ਆਹ ਕੰਮ ਇਸ ਵੇਲੇ ਤੁਸੀਂ ਨਹੀਂ ਸੀ ਕਰਨਾ, ਹੈ ਨਾ। ਵਿਆਹ ਦੇ ਵੇਲੇ ਜਦੋਂ ਆਪਾਂ ਮੁੰਡੇ ਨੂੰ ਘੋੜੀ ਚੜਾ ਕੇ ਲੈ ਕੇ ਜਾਂਦੇ ਆ, ਹਲੇ ਘੋੜੀ ਹੋਰ ਤਾਂ ਨਹੀਂ ਕੁਛ ਕਰਦੇ, ਅਸੀਂ ਪਿੱਟ ਸਿਆਪਾ ਥੋੜ੍ਹੀ ਕਰਦੇ ਆ। ਅਸੀਂ ਖੁਸ਼ੀ ਦੇ ਨਾਲ, ਅਸੀਂ ਤਾਂ ਉਸ ਰਾਹ ਵੀ ਨਹੀਂ ਲੰਘਦੇ ਜਿਸ ਰਾਹ ਦੇ ਵਿੱਚ ਇਹ ਕੰਮ ਹੋ ਜਾਂਦਾ ਆ, ਕਿਉਂਕਿ ਸਾਡਾ ਖੁਸ਼ੀ ਦਾ ਟਾਈਮ ਆ। ਸੋ ਜਿਹੜੀਆਂ ਸਾਡੀਆਂ ਧਾਰਮਿਕ ਰਹੁ ਰੀਤਾਂ ਆ, ਸਾਡਾ ਧਰਮ ਕੀ ਕਹਿੰਦਾ ਆ, ਉਹਨੂੰ ਤੇ ਅਸੀਂ ਇੱਕ ਪਾਸੇ ਰੱਖੀਏ। ਸਦਾ ਹੀ ਯਾਦ ਰੱਖੋ ਕਿ ਸਾਡੇ ਜਿਹੜੇ ਬਜ਼ੁਰਗ ਆਏ ਸੀਗੇ, ਉਹਨਾਂ ਨੂੰ ਰਹਿਣ ਲਈ ਵੀ ਕੋਈ ਰੈਂਟ ਤੇ ਥਾਂ ਨਹੀਂ ਸੀ ਦਿੰਦਾ, ਤੇ ਉਹ ਪੈਨੀਆਂ ਤੇ ਕੰਮ ਕਰਦੇ ਹੁੰਦੇ। ਉਹਨਾਂ ਪੈਨੀਆਂ ਤੇ ਕੰਮ ਕਰਕੇ ਉਹਨਾਂ ਨੂੰ ਵਿਚਾਰਿਆਂ ਨੂੰ ਨਹਾਉਣ ਲਈ ਜਗ੍ਹਾ ਨਹੀਂ ਸੀ, ਉਸ ਦਰਿਆ ਦੇ ਵਿੱਚ ਉਹ ਨਹਾਉਂਦੇ ਹੁੰਦੇ ਸਵੇਰੇ ਉੱਠ ਕੇ ਤੜਕੇ। ਉਹਨਾਂ ਨੂੰ ਕਿਤੇ ਵੀ ਬੰਦਾ ਫੂਕਣ ਦੇ ਲਈ ਥਾਂ ਨਹੀਂ ਸੀ, ਉਹ ਨੇਰੇ ਸਵੇਰੇ ਜਾ ਕੇ ਜੰਗਲਾਂ 'ਚ ਬੰਦੇ ਫੂਕਦੇ ਸੀ। ਆ ਕੈਨੇਡਾ ਦੀ ਗੱਲ ਕਰ ਰਹੇ ਆ, ਕੋਈ ਹੋਰ ਹਜ਼ਾਰਾਂ ਸਾਲ ਪਹਿਲਾਂ ਦੀ ਨਹੀਂ ਗੱਲ ਕਰ ਰਹੇ, 100 ਸਾਲ ਪਹਿਲਾਂ ਦੀ ਗੱਲ ਕਰ ਰਹੇ ਆ। ਜਿਹੜਾ ਸਾਡੇ ਬਜ਼ੁਰਗਾਂ ਨੇ ਇੰਨਾ ਆਪਣੇ ਆਪ ਤੇ ਸੰਤਾਪ ਝੱਲਿਆ, ਜਿਹੜਾ ਸਾਡੇ ਬਜ਼ੁਰਗਾਂ ਨੇ ਇੰਨਾ ਕੁਛ ਕਰਕੇ ਇਸ ਧਰਤੀ ਦੇ ਉੱਤੇ ਇਮੀਗ੍ਰੇਸ਼ਨ ਲਈਆਂ, ਆਪਣੀ ਪਹਿਚਾਣ ਬਣਾਈ, ਗੁਰਦੁਆਰੇ ਬਣਾਏ ਆ, ਇੰਨਾ ਕੁਛ ਖੜਾ ਕੀਤਾ, ਉਸ ਨੂੰ ਚੀਜ਼ ਨੂੰ ਤੇ ਰਹਿਣ ਦਈਏ ਨਾ ਅਸੀਂ।
ਉੱਥੇ ਹੁਣ ਕੀ ਹੈਗਾ, ਹੁਣ ਸਾਨੂੰ ਅਸੀਂ ਆਉਂਦੇ ਹੀ ਉੱਥੇ ਇਲੈਕਸ਼ਨ ਦੇ ਵਿੱਚ ਖੜੇ ਹੋ ਸਕਦੇ ਹਾਂ। 2 ਸਾਲ ਤੋਂ ਬਾਅਦ PR ਹੋ ਗਈ ਤੁਹਾਡੀ, ਜੋ ਮਰਜ਼ੀ ਕਰੋ ਤੁਸੀਂ ਉੱਥੇ। ਕੱਲ ਨੂੰ ਕਹਿਣਾ ਵੀ ਬਾਹਰਲੀਆਂ ਸਰਕਾਰਾਂ ਸਾਨੂੰ ਕੀ ਕਰਦੀਆਂ ਇਹ। ਉੱਥੇ ਹੁਣ ਅਸੀਂ ਕੀ ਹੋਇਆ, ਅਸੀਂ ਇੱਕ ਦੂਜੇ ਦਾ ਝਾਟਾ ਪੱਟਣ ਤੇ ਆਏ ਹੋਏ ਕਿ ਦੂਜੇ ਲੋਕਾਂ ਨੂੰ ਸਾਡਾ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਕਰਦੇ। ਹੱਸਣਾ, ਗਾਉਣਾ, ਨੱਚਣਾ ਕੋਈ ਮਾੜੀ ਗੱਲ ਨਹੀਂ, ਕੋਈ ਮਾੜੀ ਗੱਲ ਨਹੀਂ, ਕੋਈ ਮਾੜੀ ਗੱਲ ਨਹੀਂ। ਤੁਹਾਡਾ ਮਨੋਰੰਜਨ ਆ, ਕਰੋ, ਪਰ ਉਸ ਨੂੰ ਉੱਥੇ ਨਾ ਕਰੋ ਜਿੱਥੇ ਚੀਜ਼ ਸੁਣਦੀ ਨਹੀਂ ਹੈ। ਜੀ ਨਾਲੇ ਬਲਿੰਦਰ ਜੀ ਇੱਕ ਚੀਜ਼ ਦਾ ਬਿਲਕੁਲ ਮੈਨੂੰ ਪਤਾ ਨਹੀਂ ਲੱਗ ਰਿਹਾ, ਐਡਾ ਵੱਡਾ ਇਸ਼ੂ ਬਣਾਇਆ ਗਿਆ ਹੈ। ਜਿਵੇਂ ਕਿ ਆਪਾਂ ਪਹਿਲਾਂ ਹੀ ਕਿਹਾ ਕਿ ਕੋਈ ਚੀਜ਼ ਗਲਤ ਹੋ ਗਈ ਆ ਔਰ ਉਹਨੂੰ ਗਲਤ ਕਿਹਾ ਗਿਆ ਹੈ, ਤਾਂ ਇਹ ਚੀਜ਼ ਦਾ ਮੈਨੂੰ ਲੱਗਦਾ ਹੀ ਨਹੀਂ ਇਸ਼ੂ ਬਣਨਾ ਚਾਹੀਦਾ ਹੈ ਨਾ। ਕੋਈ ਵੀ ਰੇਡੀਓ ਜਾਂ ਕੋਈ ਵੀ ਰੇਡੀਓ ਪਰਸਨੈਲਿਟੀ ਇਸ ਟੌਪਿਕ ਜੇ ਗੱਲ ਕਰਦੀ ਆ ਤਾਂ ਇਹ ਗੱਲ ਕਹਿ ਕੇ ਛੱਡ ਦੇਣਾ ਚਾਹੀਦਾ, ਬਜਾਏ ਕਿ ਨੂੰ ਚੰਗਾ ਕਹਿਣਾ। ਫਿਰ ਇਹਦਾ ਮਤਲਬ ਤਾਂ ਇਹੀ ਆ ਵੀ ਜਿੰਨੇ ਗਲਤੀ ਕੀਤੀ ਆ ਤੁਸੀਂ ਵੀ ਬਰਾਬਰ ਦੇ ਹੱਕਦਾਰ ਹੋ ਰਹੇ ਹੋ, ਇਹ ਕਹਿ ਕੇ ਵੀ ਉਹ ਸਹੀ ਸੀ। ਕੀਤੀ ਗਲਤੀ ਉਹਨਾਂ ਨੇ ਸੀਗੀ ਜਿਹੜੇ ਕਹਿੰਦੇ ਅਸੀਂ ਠੀਕ ਆ। ਹਾਂਜੀ, ਸੋ ਜੇ ਚੀਜ਼ ਗਲਤ ਹੋ ਗਈ ਆ, ਗਲਤੀ ਕਿਸੇ ਤੋਂ ਵੀ ਹੋ ਗਈ, ਬੜੀਆਂ ਵੱਡੀਆਂ ਗਲਤੀ ਬਰਦਾਸ਼ਤ ਵੀ, ਹੰਡਾਈਆਂ, ਮਾਫ ਵੀ ਕੀਤੀਆਂ, ਭੁੱਲੇ ਵੀ ਆ। ਪਰ ਜੇ ਇਹ ਗੱਲ ਗਲਤ ਆ, ਜਿਵੇਂ ਮਿਕਸ ਕਰ ਦੇਣਾ ਕਲਚਰ ਨੂੰ ਔਰ ਧਰਮ ਨੂੰ ਸੈਪਰੇਟ ਹੀ ਰੱਖਿਆ ਜਾਣਾ ਚਾਹੀਦਾ, ਕਿਉਂਕਿ ਅਸੀਂ ਜਦੋਂ ਕਲਚਰ ਵਿੱਚ ਹਿੱਸਾ ਲੈਂਦੇ ਅਸੀਂ ਹੋਰ ਤਰੀਕੇ ਨਾਲ ਸਾਡੀ ਜਿਹੜੀ ਮਾਨਸਿਕਤਾ ਹੁੰਦੀ ਆ, ਦੇਖੋ ਬਲਿੰਦਰ ਜੀ ਮਾਨਸਿਕਤਾ ਹੁੰਦੀ ਆ ਜਿਹੜੀ ਸਾਨੂੰ ਹਰ ਇੱਕ ਚੀਜ਼ ਦੇ ਵਿੱਚ ਅਲੱਗ-ਅਲੱਗ ਕਰਦੀ ਆ। ਜੇ ਅਸੀਂ ਵਿਆਹ ਵਿੱਚ ਆ ਸਾਡੀ ਮਾਨਸਿਕਤਾ ਅਸੀਂ ਕਿਸੇ ਮਰਗ ਵਿੱਚ ਗਏ ਆ ਸਾਡੀ ਮਾਨਸਿਕਤਾ ਔਰ ਜੇ ਅਸੀਂ ਕਿਸੇ ਨਗਰ ਕੀਰਤਨ ਵਿੱਚ ਆ ਤਾਂ ਸਾਡੀ ਮਾਨਸਿਕਤਾ ਤਾਂ ਮਾਨਸਿਕਤਾ ਦਾ ਹੀ ਫਰਕ ਹੁੰਦਾ ਹੈ। ਤੁਹਾਡੇ ਜਿਹੜੇ ਵਿਚਾਰ ਆ ਉਹੀ ਤੁਹਾਨੂੰ ਵੱਖਰਾ ਕਰਦੇ ਆ। ਸੱਭਿਆਚਾਰ ਮਾੜਾ ਨਹੀਂ, ਪਰ ਜਦੋਂ ਧਰਮ ਦੇ ਵਿੱਚ ਕਿਸੇ ਚੀਜ਼ ਦਾ ਅਸੀਂ ਮਿਕਸ ਅਪ ਕਰਦੇ ਹਾਂ, ਭਾਵੇਂ ਉਹ ਰਾਜਨੀਤੀ ਕਿਉਂ ਨਾ ਹੋਵੇ ਤੇ ਭਾਵੇਂ ਉਹ ਸੱਭਿਆਚਾਰ ਕਿਉਂ ਨਾ ਹੋਵੇ, ਇਹਦੇ ਤੇ ਕਿੰਤੂ ਪਰੰਤੂ ਹਮੇਸ਼ਾ ਹੀ ਹੁੰਦਾ ਰਿਹਾ ਤੇ ਹੁੰਦਾ ਰਹੂਗਾ। ਇਹਨਾਂ ਚੀਜ਼ਾਂ ਨੂੰ, ਕਈ ਚੀਜ਼ਾਂ ਨੂੰ ਅਲੱਗ ਰੱਖਿਆ ਹੀ ਦੀ ਜਿਹੜੀ ਸੋਭਾ ਹੈ ਉਹਦੀ ਵਰਤੀਆ ਬਰਕਰਾਰ ਰਹਿ ਸਕਦੀ। ਸੋ ਜੇ ਗਲਤ ਆ ਤਾਂ ਉਹਨੂੰ ਗਲਤ ਹੀ ਕਿਹਾ ਜਾਣਾ ਚਾਹੀਦਾ ਹੈ, ਤੇ ਗਲਤ ਨੂੰ ਨਾ ਗਲਤ ਕਹਿ ਕੇ ਤੁਸੀਂ ਉਹ ਬਖੇੜੇ ਨੂੰ ਵੱਡਾ ਹੀ ਕਰ ਰਹੇ ਹੋ, ਛੋਟਾ ਨਹੀਂ ਕਰ ਰਹੇ। ਹਰ ਇੱਕ ਚੀਜ਼ ਦੀ ਪਹਿਚਾਣ ਵੱਖਰੀ ਜੋ ਜੀ, ਹਰੇਕ ਚੀਜ਼ ਦੀ ਪਹਿਚਾਣ। ਜਿੱਦਾਂ ਤੁਸੀਂ ਕਿਹਾ ਜੇ ਵਿਆਹ ਜਾਂਦੇ ਆ, ਅਸੀਂ ਤਾਂ ਕੱਪੜੇ ਵੀ ਹੋਰ ਤਰ੍ਹਾਂ ਦੇ ਉਦੋਂ ਪਾਉਂਦੇ ਆ। ਜਦੋਂ ਅਸੀਂ ਕਿਸੇ ਦੇ ਅਖੰਡ ਪਾਠ ਤੇ ਜਾਂਦੇ ਆ, ਕੱਪੜੇ ਸਾਡੇ ਉਦੋਂ ਹੋਰ ਤਰ੍ਹਾਂ ਦੇ ਹੁੰਦੇ ਆ। ਹਰ ਇੱਕ ਟਾਈਮ ਦੇ ਉੱਤੇ ਸਾਡਾ ਪਹਿਰਾਵਾ ਵੀ ਬਦਲਿਆ ਹੁੰਦਾ, ਸਾਡੇ ਮਨ ਦੀ ਅਵਸਥਾ ਵੀ ਹੋਰ ਹੁੰਦੀ, ਬਹੁਤ ਕੁਝ ਹੋਰ ਹੁੰਦਾ। ਹਾਂ, ਗਲਤ ਜੇ ਮੇਰੇ ਤੋਂ ਵੀ ਗਲਤ ਹੋ ਗਿਆ ਨਾ, ਉਹ ਗਲਤ ਹੀ ਹੋਇਆ, ਉਹਨੂੰ ਤੁਸੀਂ ਠੀਕ ਨਹੀਂ ਕਹਿ ਸਕਦੇ ਜਿੰਨਾ ਮਰਜ਼ੀ ਜੀ। ਇੱਕ ਪਾਸੇ ਵਿਰੋਧ ਕਰ ਰਹੇ ਆ ਕਿ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ, ਧਾਰਮਿਕ ਸਭਾਵਾਂ ਦੇ ਵਿੱਚ ਕਾਨਫਰੰਸਸ ਨਹੀਂ ਹੋਣੀਆਂ ਚਾਹੀਦੀਆਂ, ਹਨਾ। ਰਾਜਨੀਤਿਕ ਜਿਹੜੀਆਂ ਕਾਨਫਰੰਸਾਂ ਹੁੰਦੀਆਂ, ਖਾਸ ਤੌਰ ਤੇ ਸਰਹੰਦ, ਫਤਿਹਗੜ੍ਹ ਸਾਹਿਬ, ਮੁਕਤਸਰ ਮਾਘੀ ਦੇ ਮੇਲੇ ਤੇ, ਚਮਕੌਰ ਸਾਹਿਬ, ਜਿੰਨੀਆਂ ਵੀ ਵੱਡੀਆਂ ਸਭਾਵਾਂ ਲੱਗਦੀਆਂ ਉੱਥੇ ਆਪਾਂ ਕਹਿੰਦੇ ਕਿ ਰਾਜਨੀਤਿਕ ਕਾਨਫਰੰਸਸ ਨਹੀਂ ਹੋਣੀਆਂ ਚਾਹੀਦੀਆਂ। ਉਹ ਫਿਰ ਕਿਉਂ ਕਹਿੰਦੇ ਆਪਾਂ? ਉੱਥੇ ਅਸੀਂ ਪੋਲੀਟੀਸ਼ੀਅਨ ਬਣ ਜਾਂਦੇ ਆ। ਉਹੀ ਗੱਲ ਆ, ਸਾਰੀ ਗੱਲ ਇੱਥੇ ਕਲੀਅਰ ਹੋ ਜਾਂਦੀ ਆ ਕਿ ਹਰ ਇੱਕ ਜਗ੍ਹਾ ਦੀ ਆਪਦੀ ਇੱਕ ਮਹੱਤਤਾ ਹੁੰਦੀ ਆ। ਮਹੱਤਤਾ ਨੂੰ ਖਰਾਬ ਨਾ ਕਰੋ ਚੀਜ਼ਾਂ ਨੂੰ। ਸੋ ਕੱਲ ਨੂੰ ਉੱਥੇ ਫਿਰ ਅਖਾੜੇ ਲੱਗਣੇ ਵੀ, ਨਗਰ ਕੀਰਤਨਾਂ ਦੇ ਵਿੱਚ, ਅਖਾੜਿਆਂ ਦੇ ਵਿੱਚ ਅਸੀਂ ਮਿਰਜੇ ਵੀ ਗਾਉਣੇ ਆ, ਅਸੀਂ ਹੀਰਾ ਵੀ, ਚੀਜ਼ਾਂ ਵੀ ਕਰਦੇ, ਬੋਲੀਆਂ ਵੀ ਪਾਉਣੇ ਆ। ਕੱਲ ਨੂੰ ਫਿਰ ਅਖਾੜੇ ਵੀ ਨਗਰ ਕੀਰਤਨ ਦਾ ਹਿੱਸਾ ਬਣ ਜਾਣਗੇ, ਫਿਰ ਤੁਸੀਂ ਕੀ ਕਹੋਗੇ? ਬਿਲਕੁਲ ਉਹੀ ਮੈਂ ਕਹਿੰਦੀ ਆ ਵੀ ਤੁਸੀਂ ਜੇ ਤੁਹਾਨੂੰ ਚਾਅ ਆ, ਸ਼ੌਕ ਆ ਵੀ ਹਾਂ ਅਸੀਂ ਲੋਕਾਂ ਨੂੰ ਦਿਖਾਉਣਾ ਆ, ਉੱਥੇ ਤੁਸੀਂ ਪਰੇਡ ਵੱਖਰੀ ਕੱਢ ਲਓ, ਉਹਨੂੰ ਪਰੇਡ ਦਾ ਨਾਂ ਦੇ ਦਿਓ। ਬਿਲਕੁਲ ਜੀ, ਸੱਭਿਆਚਾਰ ਪ੍ਰੋਗਰਾਮ ਕਰੋ, ਹੁੰਦੇ ਆ, ਬੜੇ ਹੁੰਦੇ ਆ, ਬਹੁਤ ਹੁੰਦੇ ਆ। ਕੈਨੇਡਾ ਦੇ ਵਿੱਚ, ਕੈਨੇਡਾ ਤਾਂ ਧਰਤੀ ਆ ਮੇਲਿਆਂ ਦੀ। ਉੱਥੇ ਕਿੰਨੇ ਮੇਲੇ, ਮਹਾਨ ਮੇਲੇ, ਜਾਓ। ਸੱਭਿਆਚਾਰ ਕੋਈ ਮਾੜੀ ਚੀਜ਼ ਨਹੀਂ, ਨਾ ਟੱਪਣਾ ਹੈ, ਮਨ ਦਾ ਚਾਅ ਹੈ, ਪਰ ਇਹਨੂੰ ਅਦਬ ਦੇ ਨਾਲ, ਧਾਰਮਿਕ ਭਾਵਨਾਵਾਂ ਦੇ ਨਾਲ ਨਾ ਜੋੜ, ਕਿਉਂਕਿ ਫਿਰ ਇੱਥੋਂ ਬਖੇੜੇ ਖੜੇ ਹੋਣ। ਕੌਮ ਪਹਿਲਾਂ ਹੀ ਬਖੇੜਿਆਂ ਦੇ ਵਿੱਚ ਬਹੁਤ ਪਈ ਆ, ਕਿਰਪਾ ਕਰਕੇ ਬਖੇੜੇ ਨਾ ਲੈ ਕੇ ਆਓ। ਜਿਹੜੀ ਗੱਲ ਜਿੱਥੇ ਵੀ ਸਿਮਟਦੀ ਆ, ਖਤਮ ਹੋਣਾ, ਭਾਵੇਂ ਮਾਫੀ ਨਾਲ, ਭਾਵੇਂ ਅੱਗੇ ਤੋਂ ਤੁਸੀਂ ਪਛਤਾਵਾ ਕਰਦੇ ਹੋ ਕਿ ਅੱਗੇ ਤੋਂ ਮੈਂ ਨਹੀਂ ਕਰੂੰਗਾ, ਨਹੀਂ ਕਰਾਂਗੇ। ਸੋ ਇੱਥੇ ਗੱਲ ਖਾਈਦੀ ਆ, ਬਜਾਏ ਕਿ ਆਪਾਂ ਕੌਮਤਾਂ ਲਈ। ਬਿਲਕੁਲ। ਤੇ ਹੁਣ ਆਪਣਾ ਇੱਕ ਬ੍ਰੇਕ ਦਾ ਟਾਈਮ ਹੋਇਆ, ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਆਉਂਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਜਿਹੜੇ ਹੋਲਡ ਤੇ ਆ ਪਲੀਜ਼ ਇਸੇ ਤਰ੍ਹਾਂ ਹੋਲਡ ਤੇ ਬਣੇ ਰਹਿਣਾ ਇੱਕ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਲਖਵਿੰਦਰ ਵਡਾਲੀ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ, ਜਿੱਥੇ ਵੀ ਬੈਠੇ ਹੋ, ਜੁੜੇ ਹੋਏ ਹੋ, ਆਪ ਸਭ ਦਾ ਸਵਾਗਤ ਹੈ ਜੀ। ਬਿਸਰ ਦਾ ਵਿਰਸਾ ਪ੍ਰੋਗਰਾਮ ਆ, ਜਿਸ ਦੇ ਵਿੱਚ ਗੱਲ ਕਰਦੇ ਹਾਂ ਅੱਜ ਧਾਰਮਿਕ ਤੌਰ ਦੇ ਉੱਤੇ, ਜਿਹੜਾ ਰਲਗੱਡ ਅਸੀਂ ਕਰਦੇ ਹਾਂ, ਵਿਰਸੇ ਨੂੰ ਬਚਾਉਣ ਦੀ ਤੇ ਗੱਲ ਕਰਦੇ ਹਾਂ। ਆਪਣਾ ਕੋਈ ਵੀ ਸਾਡਾ ਪੁਰਾਣਾ ਗੀਤ ਸੰਗੀਤ ਆ, ਨਵਾਂ ਗੀਤ ਸੰਗੀਤ ਜਿਹੜਾ ਵਧੀਆ ਵੀ ਆ ਰਿਹਾ ਆ, ਸਾਰਾ
ਜਾਂ ਸਾਡੇ ਕੋਈ ਗਿੱਧੇ ਸੀ, ਭੰਗੜੇ ਸੀ, ਡਾਂਸ ਸੀ, ਸਭ ਨੂੰ ਬਚਾਉਣ ਦੀਆਂ ਗੱਲਾਂ ਬਾਤਾਂ ਕਰ ਰਹੇ ਆ ਕਿ ਇਹ ਬਚਿਆ ਰਹੇ ਸਾਰਾ ਕੁਝ। ਇਹਨੂੰ ਗਵਾਉਣ ਦੀ ਗੱਲ ਨਹੀਂ ਕਰਦੇ, ਪਰ ਉਹ ਉੱਥੇ ਚੀਜ਼ਾਂ ਸੋਹਣੀਆਂ ਲੱਗਦੀਆਂ ਆ ਜਿੱਥੇ ਜੱਚਦੀਆਂ ਹੁੰਦੀਆਂ ਆ, ਨਾ ਕਿ ਜਦੋਂ ਜਿੱਥੇ ਕਿਤੇ ਆਪਾਂ ਹੋਰ ਸੋਗਮਈ ਥਾਂ 'ਤੇ ਜਾਂਦੇ ਉੱਥੇ ਨਹੀਂ ਚੀਜ਼ਾਂ ਚੰਗੀਆਂ ਲੱਗਦੀਆਂ, ਜਿੱਥੇ ਧਾਰਮਿਕ ਚੀਜ਼ਾਂ ਚੱਲਦੀਆਂ, ਜਿੱਥੇ ਸ਼ਬਦ ਕੀਰਤਨ ਚੱਲ ਰਿਹਾ ਸਪੈਸ਼ਲੀ। ਕੀ ਤੁਸੀਂ ਉੱਥੇ ਵੀ ਇਹ ਕੰਮ ਕਰੋਗੇ? ਹੋਰ ਬੜੇ ਥਾਂ ਆ ਕਰਨੇ ਦੇ ਲਈ। ਅਸੀਂ ਇਹ ਨਹੀਂ ਕਹਿੰਦੇ ਨਾ ਕਰੋ, ਕਰੋ, ਪਰ ਥਾਂ ਥਾਂ 'ਤੇ ਬਹੁਤ ਚੰਗੀਆਂ ਚੀਜ਼ਾਂ ਲੱਗਦੀਆਂ। ਤੇ ਜੋ ਜੀ ਆਪਾਂ ਨਾਲ ਜੁੜੇ ਨੇ ਰਵਿੰਦਰ ਜੀ ਬੋਲੋ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਵੈਸੇ ਮੈਂ ਤੁਹਾਨੂੰ ਦੋਨਾਂ ਭੈਣਾਂ ਨੂੰ ਸੂਟ ਦਿੰਨੀ ਆ, ਜੇ ਤੁਹਾਡੇ ਵਰਗੀਆਂ ਭੈਣਾਂ 50% ਵੀ ਸਾਡੀ ਕੌਮ ਵਿੱਚ ਆ ਜਾਣ ਤਾਂ ਫਿਰ ਸਾਨੂੰ ਤਾਂ ਫਿਕਰ ਕਰਨ ਦੀ ਜ਼ਰੂਰਤ ਹੀ ਨਹੀਂ। ਤਾਂ ਇੱਕ ਮੈਂ ਇਹ ਗੱਲ ਕਹੂੰਗੀ ਭੈਣ ਜੀ, ਜੇ ਹਨਾ ਸਾਡੀ ਇਸ ਜਨਰੇਸ਼ਨ ਨੇ ਨਾ ਸੁਧਾਰ ਕੀਤਾ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਬਹੁਤ ਬੁਰਾ ਹਾਲ ਹੋਊਗਾ। ਤਾਂ ਇੱਕ ਗੱਲ ਹੋ ਰਿਹਾ, ਮੈਂ ਇੱਕ ਨੈਟ ਤੇ ਦੇਖ ਰਹੀ ਸੀ ਭੈਣ ਜੀ, ਦਰਬਾਰ ਸਾਹਿਬ ਵਿੱਚ ਜਾਂਦਿਆਂ ਨੂੰ ਇਸ ਮੈਨੂੰ ਪਤਾ ਨਹੀਂ ਕਿਹੜੀ ਰੋਡ ਦੇ ਉੱਤੇ ਆ, ਹੁਣ ਸੁਖਬੀਰ ਬਾਦਲ ਨੇ ਕਹਿੰਦੇ ਆਪਣਾ ਦਸਵੰਧ ਦੇ ਕੇ ਉੱਥੇ ਭੰਗੜੇ ਤਾਂ ਗਿੱਧੇ ਦੇ ਸਟੈਚੂ ਲਵਾਏ ਆ। ਜਦੋਂ ਜਾਉਂਗੇ ਤੁਹਾਨੂੰ ਦਿਸ ਪੈਣੇ ਆ। ਹਾਂਜੀ ਹਾਂਜੀ, ਤਾਂ ਹੁਣ ਮੈਨੂੰ ਮੈਂ ਤਾਂ ਆਪ ਕਨਫਿਊਜ਼ ਹੋਈ ਆ ਬਈ ਜਿੱਦਾਂ ਤਰਨਤਾਰਨ ਸਾਹਿਬ ਹੋਇਆ, ਗੋਇੰਦਵਾਲ ਸਾਹਿਬ ਹੋਇਆ, ਦਰਬਾਰ ਸਾਹਿਬ ਹੋਇਆ, ਏਦਾਂ ਤਾਂ ਸਾਰੇ ਸ਼ਹਿਰ ਵਿੱਚ ਨਹੀਂ ਲੱਗਣੇ ਚਾਹੀਦੇ ਤੇ ਦਰਬਾਰ ਸਾਹਿਬ ਵਿੱਚ ਕਿੱਦਾਂ ਲਾ ਦਿੱਤੇ ਉਹਨਾਂ ਨੇ? ਜਦੋਂ ਸਾਨੂੰ ਯਾਦ ਆਊਗੀ, ਰਸਤੇ ਵਿੱਚ ਲਾਏ ਹੋਏ ਆ ਵੈਸੇ ਅੰਦਰ ਤਾਂ ਜਿਹੜੇ ਉਹ ਫੁੱਲ ਬੂਟੇ ਬਾਏ ਹੁੰਦੇ ਉਹਨਾਂ ਵਿੱਚ ਤੁਹਾਨੂੰ ਮੂਰਤੀਆਂ ਹੋਰ ਦੇਵੀ ਦੇਵਤੇ ਜ਼ਰੂਰ ਦਿਸਣਗੇ। ਤੇ ਪਰ ਜਦੋਂ ਲੋਕਾਂ ਨੂੰ ਜਾਗ ਆਊਗੀ ਉਦੋਂ ਸਭ ਕੁਝ ਹਟ ਜਾਊਗਾ। ਇੱਕ ਵਾਰ ਇਹ ਹੋਇਆ ਸੀ ਕਿ ਅੰਦਰ ਮੂਰਤੀਆਂ ਰੱਖ ਦਿੱਤੀਆਂ ਗਈਆਂ ਸੀਗੀਆਂ ਦਰਬਾਰ ਸਾਹਿਬ ਦੇ ਅੰਦਰ। ਹਾਂ ਜੀ, ਗਾਹਾਂ ਇਸ ਤਰ੍ਹਾਂ ਮੇਰਾ ਖਿਆਲ ਤਾਂ ਮੇਰੀ ਸੋਚਣੀ ਦਾ ਇਹ ਹੀ ਆ, ਇਹ ਗਾਹਾਂ ਇਦਾਂ ਹੋਏ ਜਿੱਥੇ ਉਹ ਰਜਨੀ ਦੂਜਾ ਦੁੱਖ ਭੰਜਣੀ ਬੇਰੀ ਆ, ਉਹਦੇ ਤੇ ਵੀ ਇੱਕ ਦਿਨ ਰਜਨੀ ਦਾ ਭੰਗੜਾ ਪਾਉਂਦੇ ਹਸਬੈਂਡ ਵਾਈਫ ਦਾ ਦਿਖਾ ਦੇਣਗੇ ਵੀ ਜਦੋਂ ਉਹਨਾਂ ਨੂੰ ਪਤਾ ਲੱਗਾ ਸੀ ਉਹ ਠੀਕ ਹੋਏ ਸੀ, ਉਹਨਾਂ ਨੇ ਭੰਗੜਾ ਪਾਇਆ ਸੀ, ਉਹ ਤਾਂ ਗੁਰੂ ਸਾਹਿਬ ਕੋਈ ਨਹੀਂ ਗਏ ਸੀ ਮੇਕ ਸ਼ੋਰ ਆਪਣੀ ਚੱਕ ਪੂਰੀ ਕਰਨ ਵਾਸਤੇ। ਦੇਖੋ ਚੀਜ਼ਾਂ ਲਾਉਣ ਵਾਲੇ ਵੀ ਆ ਤੇ ਚੀਜ਼ਾਂ ਨੂੰ ਲਾਉਣ ਵਾਲੇ ਵੀ ਹੈਗੇ ਆ। ਨਹੀਂ ਲਾਉਣ ਵਾਲੇ ਤਾਂ ਭੈਣ ਜੀ ਇਹ ਤਾਂ ਛੇਤੀ ਕੀਤਾ ਜਾਵੇ। ਮੈਂ ਤਾਂ ਮੇਰੇ ਜਿਹੜੇ ਭਰਾ ਇੰਡੀਆ 'ਚ ਵੀ ਹੁੰਦੇ ਕਹੇ ਵੀ ਇਹਨੂੰ ਤਾਂ ਛੇਤੀ ਕੀਤਾ, ਉਹਨੂੰ ਕਹਿ ਦਿਓ ਆਪਣਾ ਦਸਵੰਧ ਆਪਣੇ ਕੋਠੀਆਂ ਤੇ ਲਾ ਲਵੇ। ਸਾਨੂੰ ਕੌਮ ਦੇ ਬਥੇਰਾ ਦਸਵੰਧ ਉਹਨੇ ਖਾ ਲਿਆ, ਸਾਨੂੰ ਉਹਦੇ ਦਸਵੰਧ ਦੀ ਜ਼ਰੂਰਤ ਨਹੀਂ। ਉਹਦੇ ਥਾਂ ਕੋਈ ਨਾ ਇੱਕ ਡਾਲਰ ਵੀ ਇਕੱਠਾ ਕਰਕੇ ਉੱਥੇ ਆਪਣੇ ਯੋਧਿਆਂ ਦੀਆਂ ਲਾਈਆਂ ਜਾਣ, ਆਪਣੇ ਸਾਹਿਬਜ਼ਾਦਿਆਂ ਦੀਆਂ ਲਾਈਆਂ ਜਾਣ। ਜਿੰਨੀ ਛੇਤੀ ਤੋਂ ਹੋ ਸਕੇ ਉਹ ਕਰਾਓ, ਨਹੀਂ ਤਾਂ ਬਹੁਤ ਜਿਹੜਾ ਵੀ ਕਾਫੀ ਆਪਣੇ ਹੁੰਦੇ ਆ ਜਿੱਦਾਂ ਗਰੁੱਪ ਬਣੇ ਹੋਏ ਕੌਮ ਦੀ ਸੇਵਾ ਕਰਨ ਲਈ। ਇਸੇ ਤਰ੍ਹਾਂ ਭੈਣ ਜੀ ਬੱਚਿਆਂ ਨੂੰ ਗਾਹਾਂ ਪਤਾ ਹੀ ਨਹੀਂ ਲੱਗ ਰਿਹਾ, ਕਲਚਰ ਤਾਂ ਧਰਮ ਸਾਰਾ ਇਕੱਠਾ ਹੀ ਹੋਏ ਜਾਣ ਲੱਗ ਪਿਆ। ਜੀ ਜੀ ਉਹਦੀ ਗੱਲ ਕਰ ਰਹੇ ਹਾਂ। ਹਾਂਜੀ ਉਹਦੀ ਗੱਲ ਕਰ ਰਹੇ ਹਾਂ। ਹਾਂਜੀ ਬਹੁਤ ਵਧੀਆ ਤੁਹਾਡਾ ਟਾਪਿਕ ਹੈ ਤੇ ਮੈਂ ਦੱਸਣਾ ਮੰਗਦੀ ਸੀ ਵੀ ਮੈਨੂੰ ਤਾਂ ਵੈਸੇ ਕੱਲ ਦੇਖ ਕੇ ਬਹੁਤ ਦੁੱਖ ਲੱਗਾ। 1% ਕਹਿੰਦੇ ਆ ਠੀਕ ਕੀਤਾ ਲਾਏ ਆ, ਬਾਕੀ 99% ਕਹਿੰਦੇ ਨਹੀਂ ਲਾਏ। ਆਈ ਐਗਰੀ ਵਿਦ 99% ਪੀਪਲਾਂ ਦੇ ਨਾਲ। ਪਰ ਵੈਸੇ ਭੈਣ ਜੀ ਬਹੁਤ ਵਧੀਆ ਆ, ਮੈਂ ਤਾਂ ਤੁਹਾਡੀ ਸੋਚ ਨੂੰ ਸਲੂਟ ਕਰਦੀ ਆ, ਬਹੁਤ ਵਧੀਆ ਤੁਸੀਂ ਸਮਝਾ ਵੀ ਰਹੇ ਆ। ਪਰ ਮੈਂ ਤਾਂ ਇਹ ਕਹੂੰਗੀ ਆਪਾਂ ਤਾਂ ਪੰਜਾਬ ਤੋਂ ਉੱਠ ਕੇ ਆਏ ਆ, ਆਪਾਂ ਨੂੰ ਦਰਦ ਵੀ ਹੈਗਾ ਆ। ਇਸ ਤਰ੍ਹਾਂ ਮੈਂ ਤਾਂ ਇਹ ਕਹੂੰਗੀ ਗਾਹਾਂ ਜੇ ਆਪਾਂ ਨੂੰ ਚੰਗੀ ਪਾਰਟੀ ਮਿਲ ਜਵੇ, ਜਿੱਤ ਹੋ ਜਵੇ, ਆਪਾਂ ਸੋਚ ਕੇ ਆਪਾਂ ਇਸ ਤਰ੍ਹਾਂ ਫੰਡ ਇਕੱਠਾ ਕਰੀਏ ਕਰਕੇ ਪੰਜਾਬ ਦੇ ਲੋਕੀ ਭੈਣ ਜੀ ਚਾਹੀਦੇ ਮੰਗਦੇ ਆ ਵੀ ਸਾਡੇ ਵਿੱਚ ਬਦਲ ਆਵੇ। ਪਰ ਉਹਨਾਂ ਨੇ ਏਦਾਂ ਦੇਖਣਾ ਵੀ ਡੋਰ ਤੋਂ ਡੋਰ ਪਿੰਡ ਤੋਂ ਪਿੰਡ ਜਾ ਕੇ ਸਾਡੇ ਕੰਮ ਹੋ ਰਹੇ ਆ। ਜੇ ਨਵੀਂ ਪਾਰਟੀ ਆਏ ਉਹਦੇ ਕੋਲ ਪੈਸਾ ਨਹੀਂ ਹੋਣਾ, ਅਸੀਂ ਬਾਹਰਲੇ ਲੋਕੀ ਅਸੀਂ ਕਰਕੇ ਕਿਸੇ ਤਰ੍ਹਾਂ ਹੈਲਪ ਕਰੀਏ, ਉੱਥੇ ਦਾ ਸੁਧਾਰ ਕੀਤਾ ਜਾਵੇ ਸਾਡਾ ਭੈਣ। ਗੁਰਦੁਆਰੇ ਹੁਣ ਪੈਲੇਸ ਏਡੇ ਵੱਡੇ ਬਣ ਰਹੇ ਆ, ਗੁਰਦੁਆਰਿਆਂ ਨੂੰ ਚੜਾਵਾ ਨਹੀਂ, ਗੁਰਦੁਆਰੇ ਚ ਭਾਈ ਇਹਨੂੰ 10-10 20-20 ਹਜ਼ਾਰ ਆਪੇ ਹੀ ਪ੍ਰਚਾਰ ਕਰਨਗੇ ਸਿੱਖੀ ਦਾ, ਬੇ ਕਲਚਰ ਕੀ ਆ, ਸਿੱਖੀ ਆ। ਜੀ ਜੀ ਹਾਂ ਭੈਣ ਜੀ ਇਹ ਬਹੁਤ ਜ਼ਰੂਰੀ ਆ। ਮੈਂ ਫੇਰ ਵੀ ਕਾਲ ਕਰਦੀ ਰਹੂੰਗੀ। ਮੈਨੂੰ ਤਾਂ ਵੈਸੇ ਜਦ ਮੈਂ ਆਇਆ ਮੈਨੂੰ ਤਾਂ ਆਪਣਾ ਆਪ ਬਹੁਤ ਦਿਲ ਨੂੰ ਦੁੱਖ ਲੱਗਦਾ ਵੀ ਸਾਡਾ ਕਲਚਰ ਹੈ। ਕਲਚਰ ਤਾਂ ਭੈਣ ਜੀ ਕਿਤੇ ਜਾਣਾ ਨਹੀਂ, ਜੇ ਧਰਮ ਚੱਲ ਗਿਆ ਕਲਚਰ ਵੀ ਚਲੇ ਜਾਣਾ। ਤਾਂ ਸਾਡਾ ਵੈਸੇ ਜਿਹੜੀ ਜਨਰੇਸ਼ਨ ਇੱਥੇ ਬਾਹਰ ਬੋਰਨ ਹੋਈ ਆ ਉਹਨੇ ਉਦਾਂ ਨਹੀਂ ਇੰਡੀਆ ਦੇ ਪੰਜਾਬ 'ਚ ਜਾਣਾ ਹੈਗਾ ਕਰਕੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਇਸੇ ਕਰਕੇ ਉਸ ਪੰਜਾਬ ਨੂੰ ਚੰਗਾ ਬਣਾਇਆ ਜਾਵੇ
ਤਾਂ ਸਾਡੇ ਉੱਥੇ ਦੇ ਵੀ ਬੱਚੇ ਸੰਭਾਲੇ ਜਾਣ, ਸਾਡੇ ਇੱਥੇ ਦੇ ਵੀ ਬੱਚੇ ਸੰਭਾਲੇ ਜਾਣ, ਜਿਹੜੇ ਨੱਠ ਕੇ ਉਹ ਵੀ ਪੰਜਾਬ ਨੂੰ ਜਾਣ ਫਿਰ। ਜੀ ਜੀ ਜੀ, ਥੈਂਕ ਯੂ ਜੀ। ਹਾਂ, ਥੈਂਕ ਯੂ ਭੈਣ ਜੀ, Thank you. ਟਾਈਮ ਦਿੱਤਾ ਤੁਸੀਂ ਮੈਨੂੰ, ਥੈਂਕ ਯੂ ਸੋ ਮਚ। ਥੈਂਕ ਯੂ ਜੀ। ਬਿਲਕੁਲ, ਅਸੀਂ ਇਹ ਨਹੀਂ ਕਹਿੰਦੇ ਸਾਰਾ ਕੁਝ ਬੰਦ ਕਰ ਦਿਓ, ਕਰੋ ਜਿੱਥੇ ਸੱਜਦਾ ਆ। ਬਹੁਤ ਵੱਡੀਆਂ ਸਟੇਜਾਂ ਲੱਗਦੀਆਂ, ਸਾਰਾ ਸਾਲ ਹੀ ਅਸੀਂ ਇਹ ਕੰਮ ਕਰਦੇ ਹਾਂ। ਸਾਡੇ ਵੀ ਹੁੰਦੇ ਆ, ਉੱਥੇ ਵੀ ਹੁੰਦੇ, ਹਰੇਕ ਕੰਟਰੀ ਦੇ ਵਿੱਚ ਹੀ ਹੁੰਦੇ ਆ। ਆਪਾਂ ਤਾਂ ਦੇਖਦੇ ਨਹੀਂ ਗੇ, ਕੋਈ ਸੜਕ ਆ ਜਾਏ, ਕੋਈ ਪੁਲ ਆ ਜਾਏ, ਕਿਤੇ ਵੀ ਆ, ਅਸੀਂ ਤਾਂ ਉੱਥੇ ਹੀ ਕੰਮ ਕਰਨ ਲੱਗ ਪੈਂਦੇ, ਆਪਣੀਆਂ ਵੀਡੀਓ ਬਣਾ ਕੇ ਪਾਉਂਦੇ ਆ। ਅਸੀਂ ਤਾਂ ਕੁਛ ਵੀ ਨਹੀਂ ਦੇਖਦੇ, ਕੋਈ ਮਾੜੀ ਚੀਜ਼ ਨਹੀਂ। ਅਸੀਂ ਕਹਿੰਦੇ ਕਰ ਲਓ ਜਿੱਥੇ ਮਰਜ਼ੀ ਕਰ ਲਓ, ਵੱਖਰੋਂ ਕਿਸੇ ਨੂੰ ਕੋਈ ਨਿਗਾ ਹੈਗਾ। ਪਰ ਜਿੱਥੇ ਨਹੀਂ ਹੋਣਾ ਚਾਹੀਦਾ ਉੱਥੇ ਪਹਿਰੇਦਾਰ ਤੇ ਬਣੋ। ਗੁਰਵਿੰਦਰ ਸਿੰਘ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇਹ ਭੈਣ ਜੀ ਆਪਣਾ ਦੂਜਾ ਜੀ, ਉਹ ਇੰਡੀਆ ਤਾਂ ਹੈਗਾ ਹੀ ਹੈਗਾ ਜੀ। ਕਰਨ ਲੱਗ ਪਏ ਜੀ ਲੋਕ, ਜਿਹੜੇ ਸੂਝਵਾਨ ਲੋਕ ਆ, ਉਹ ਵੀ ਕਰਨ ਲੱਗ ਪਏ, ਕਹਿੰਦੇ ਕਲਚਰ ਨੂੰ ਪ੍ਰਮੋਟ ਕਰਦੇ ਆ। ਸਾਡੇ ਨਗਰ ਕੀਰਤਨ ਹੋ ਗਿਆ, ਵੈਨਕੂਵਰ ਹੋ ਗਿਆ, ਹੁਣ ਸਰੀ ਹੋਣਾ ਜੀ, ਹਨਾ। ਤੇ ਇਹ ਉੱਥੇ ਇੱਕ ਬੰਦੇ ਤੇ ਕੀਰਤਨ ਦੀ ਸਟੇਜ ਲੱਗੀ ਹੋਈ, ਨਾਲ ਦੇ ਬੰਦੇ ਨਾਲ ਭੰਗੜਾ ਪੈਣ ਡਿਆ, ਹਨਾ, ਕੁੜੀਆਂ ਦੇ ਯੈਲੋ ਸੂਟ ਪਵਾ ਕੇ, ਹਨਾ। ਇਹ ਜਿਹੜਾ ਇਹ ਆਪਾਂ ਨੂੰ ਆਪਣੇ ਘਰ ਤੋਂ ਸ਼ੁਰੂ ਕਰਨਾ ਪੈਣਾ। ਘਰੇ ਤਾਂ ਤੁਸੀਂ ਨਿਆਣਿਆਂ ਨੂੰ ਕਹਿੰਦੇ ਵੀ ਅੰਗਰੇਜ਼ੀ ਬੋਲਣੀ, ਪਤਾ ਪੰਜਾਬੀ ਨਹੀਂ ਬੋਲਣੀ, ਤੇ ਬਾਹਰ ਲਿਜਾ ਕੇ $200 ਦੇ ਕੇ ਕਲਾਸਾਂ ਲਵਾਉਣੇ ਵੀ ਪੰਜਾਬੀ ਸਿਖਾਉਣੀ ਨਿਆਣਿਆਂ ਨੂੰ, ਹਨਾ। ਪਹਿਲਾਂ ਤਾਂ ਘਰੇ ਪੰਜਾਬੀ ਬੋਲੋ, ਘਰੇ ਆਪਣਾ ਕਲਚਰ ਦੱਸੋ। ਇਹ ਨਗਰ ਕੀਰਤਨਾਂ 'ਚ ਜਾ ਕੇ ਕਲਚਰ ਨਹੀਂ ਆਪਣਾ, ਤਾਂ ਜਿੱਥੇ ਧਾਰਮਿਕ ਪ੍ਰੋਗਰਾਮ ਆ, ਇੱਕ ਬੰਨੇ ਤਾਂ ਦੁਨੀਆ ਨੂੰ ਸੰਦੇਸ਼ ਜਾਂਦਾ ਵੀ ਵਿਸਾਖੀ ਦਾ ਖਾਲਸਾ ਡੇ ਪਰੇਡ ਆ, ਤੇ ਦੂਜੇ ਬੰਨੇ ਉੱਥੇ ਉਹ ਮੈਂ ਆਪਣਾ ਮੇਰੇ ਵਰਗੇ 4 ਕੁ ਪੈਸੇ ਇਕੱਠੇ ਕਰਨ ਨੂੰ ਤੇ ਨਿਆਣਿਆਂ ਨੂੰ ਤੇ ਪਵਾ ਕੇ ਸੂਟ ਤੇ ਨਚਾਉਂਦੇ ਆ, ਹਨਾ। ਤੇ ਇਹ ਬਿਲਕੁਲ ਪਹਿਲਾਂ ਤਾਂ ਆਪਾਂ ਨੂੰ ਆਪਦੇ ਆਪ ਨੂੰ ਚਾਹੀਦਾ ਵੀ ਆਪਣੇ ਨਿਆਣਿਆਂ ਨੂੰ ਜਦੋਂ ਜੇ ਕਿਤੇ ਪਾਉਣਾ ਵੀ ਆ ਤੁਸੀਂ ਪਾਓ, ਸਿਖਾਓ, ਸਾਰਾ ਕੁਝ ਸਿਖਾਉਣਾ ਚਾਹੀਦਾ ਜੀ, ਹਨਾ। ਇੱਕ ਦਿਨ ਬਾਅਦ ਚ ਰੱਖ ਲੈਣਾ। ਹੁਣ ਸਾਡੇ ਸਾਰੀ ਪ੍ਰੋਗਰਾਮ ਆ, ਇੱਕ ਦਿਨ ਬਾਅਦ ਚ ਰੱਖ ਲੈਣਾ, ਸੰਡੇ ਨੂੰ ਰੱਖ ਲੈਣਾ, ਸੰਡੇ ਨੂੰ ਸਟੇਜਾਂ ਲਾ ਲੈਣਾ ਰੋਡ ਦੇ ਉੱਤੇ, ਜਿੱਦਾਂ ਮਰਜ਼ੀ ਲਾ ਲੈਣਾ, ਜਿੱਥੇ ਮਰਜ਼ੀ ਲਾ ਲੈਣਾ। ਪੈਸੇ ਖਰਚਣ ਭੈਣ ਜੀ, ਪੈਸੇ ਖਰਚਣ, ਸਟੇਜਾਂ ਲਾ ਲੈਣ ਉੱਥੇ 128 ਤੇ ਲਾ ਲੈਣ, ਸਾਡੇ ਤੋਂ 128 ਦੇ ਸਟੇਜਾਂ ਲਾ ਲੈਣ। ਸੰਡੇ ਨੂੰ ਇੰਨੀ ਰੌਣਕ ਆਉਂਦੀ ਆ, ਸੰਡੇ ਨੂੰ ਕਰ ਲੈਣ ਜੋ ਕਰਨਾ ਇਹਨਾਂ ਨੇ, ਹਨਾ। ਨਗਰ ਕੀਰਤਨ ਵਾਲੇ ਦਿਨ ਜ਼ਰੂਰ ਕਰਨਾ। ਇੱਕ ਬੰਨੇ ਕੀਰਤਨ ਹੋਣ ਡਿਆ, ਉਧਰੋਂ ਮਹਾਰਾਜ ਦੀ ਸਵਾਰੀ ਆਉਣ ਡਈ ਆ, ਲੱਖਾਂ ਦੁਨੀਆ, ਸਾਰੀ ਦੁਨੀਆ ਦੇਖਣ ਡਈ ਆ, ਤੇ ਉੱਥੇ ਤੁਸੀਂ ਨਿਆਣਿਆਂ ਨੂੰ ਨਚਾਉਣ ਡਏ ਆ, ਹਨਾ। ਇਹ ਆਪਣੇ ਸੂਝਵਾਨ ਲੋਕ, ਪਹਿਲਾਂ ਇੱਥੋਂ ਵਾਲਿਆਂ ਨੂੰ ਵੀ ਸੁਧਰਨਾ ਚਾਹੀਦਾ ਵੀ ਇਹ ਏਦਾਂ ਦੇ ਪ੍ਰੋਗਰਾਮਾਂ 'ਚ ਬੰਦ ਕਰਨਾ ਚਾਹੀਦਾ। ਨਿਆਣਿਆਂ ਨੂੰ ਸਿਖਾਉਣ ਪੰਜਾਬੀ, ਘਰੇ ਬਹਿ ਕੇ ਸਿਖਾਉਣ। ਇਹ ਥੋੜਾ ਵੀ ਘਰੇ ਜੇ ਕੋਈ ਚੱਲ ਜਾਵੇ ਤਾਂ ਉਹਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਉਣੀ ਪੰਜਾਬੀ 'ਚ, ਉਹਨੂੰ। ਹਾਂਜੀ ਗੁਰਵਿੰਦਰ ਜੀ, ਮੈਨੂੰ ਲੱਗਦਾ ਤੁਸੀਂ ਡਰਾਈਵ ਕਰਦੇ ਆ ਤੇ ਤੁਹਾਡੀ ਆਵਾਜ਼ ਆ ਉਹ ਆਉਂਦੀ ਨਹੀਂ। ਦੁਬਾਰਾ ਵੀ ਕਾਲ ਕਰ ਸਕਦੇ ਹੋ 4082725200। ਸਾਰਾ ਕੁਝ ਸਿਖਾਓ ਜੀ। ਆਪਾਂ ਤਾਂ ਕਹਿੰਦੇ ਆਪਣੇ ਕਲਚਰ ਦੇ ਨਾਲ ਜੋੜੋ, ਸਾਰਾ ਕੁਝ ਹੀ ਕਰੋ, ਪਰ ਥਾਂ ਤੇ ਟਾਈਮ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਆ। ਨਗਰ ਕੀਰਤਨ ਆ, ਕਲਚਰਲ ਪ੍ਰੋਗਰਾਮ ਹੈ। ਟਿਕਟ ਵੀ ਰੱਖੋ ਉੱਥੇ, ਵੱਡੀ ਸਾਰੀ ਟਿਕਟ ਰੱਖੋ। ਜੇ ਤੁਸੀਂ ਇੰਨੀ ਮਿਹਨਤ ਬੱਚਿਆਂ ਨੂੰ ਕਰਾਉਂਦੇ ਆ ਨਾ, ਉੱਥੇ ਬੇਸ਼ੱਕ ਟਿਕਟ ਵੀ ਰੱਖੋ। ਜਿਹਨੂੰ ਸ਼ੌਂਕ ਹੈ ਜ਼ਰੂਰ ਜਾ ਕੇ ਦੇਖੂਗਾ, ਆਪਣੇ ਨਿਆਣਿਆਂ ਨੂੰ ਦਿਖਾਊਗਾ। ਪਰ ਨਗਰ ਕੀਰਤਨ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਮੇਰੇ ਖਿਆਲ ਦੇ ਵਿੱਚ ਲੋਕਾਂ ਨੂੰ ਪ੍ਰਵਾਨ ਨਹੀਂ ਕਰਨੀਆਂ ਚਾਹੀਦੀਆਂ। ਉੱਥੇ ਬਹੁਤ ਸਾਰੇ ਲੋਕ ਹੋਣਗੇ, ਉਸ ਨੂੰ ਦੇਖਦੇ ਹੋਣਗੇ। ਆ ਵੀਡੀਓ ਤਾਂ ਅਸੀਂ ਤਾਂ ਬਾਅਦ ਵਿੱਚ ਦੇਖੀ ਹੈ ਨਾ, ਪਰ ਲੋਕਾਂ ਨੇ ਦੇਖੀ ਆ। ਉੱਥੇ ਇਸ ਚੀਜ਼ ਨੂੰ ਠੀਕ ਕਰਨ ਲਈ ਰੇਡੀਓ ਟਾਕ ਸ਼ੋਅ ਵੀ ਚੱਲੇ ਆ, ਕਹਿੰਦੇ ਵੀ ਇਹਦੇ ਵਿੱਚ ਕੀ ਗਲਤ ਆ। ਉੱਥੇ ਇਹ ਵੀ ਗੱਲਾਂ ਕਹੀਆਂ ਗਈਆਂ ਵੀ ਲੋਕੀ ਕੀਰਤਨ ਨੂੰ ਪਸੰਦ ਨਹੀਂ ਸੀ ਕਰਦੇ, ਭੰਗੜੇ ਨੂੰ ਪਸੰਦ ਕਰਦੇ ਸੀ। ਇਹ ਕੰਪੀਟੀਸ਼ਨ ਬਣਾਇਆ ਗਿਆ ਕੀਰਤਨ ਦਾ ਤੇ ਭੰਗੜੇ ਦਾ, ਵੀ ਭੰਗੜੇ ਨੂੰ ਜ਼ਿਆਦਾ ਪਸੰਦ ਕਰਦੇ ਸੀ ਤਾਂ ਕੀਰਤਨ ਨੂੰ ਪਸੰਦ ਨਹੀਂ ਕਰਦੇ, ਤਾਂ ਕਰਕੇ ਲੋਕ ਉੱਧਰ ਸੀ। ਉਹ ਸਾਡੇ ਵਰਗੇ ਧੂਤੇ ਮੇਰੇ ਵਰਗੇ ਹੋਣੇ ਆ, ਕਈ ਵੀ ਚਲੋ ਭੰਗੜਾ ਦੇਖਦੇ ਆ ਨਾ, ਚੱਲ ਕੀ ਰਿਹਾ, ਬੋਲਦਾ ਨਹੀਂ ਕੋਈ। ਤਾਂ ਵੈਸੇ ਹੀ ਆ, ਵੈਸਾ ਥਾਂ ਜਾਂ ਮਨ ਦੀ ਤਾਂ ਵੈਸੇ ਹੀ ਬਿਰਤੀ ਹੁੰਦੀ ਨੂੰ ਹੋਰ ਕਹਿੰਦੇ ਹੁੰਦੇ ਅੱਗ ਦੀ ਪਰ ਤੇਲ ਕਿਤੇ ਤਾਂ ਘਾਟਾ। ਸੁਚੇਤ ਕਰੋ ਕਿ ਨਗਰ ਕੀਰਤਨ ਵਿੱਚ ਸ਼ਾਮਲ ਹੋ, ਸੀ ਉਹਦਾ ਹਿੱਸਾ ਬਣੋ, ਨਾ ਕਿ ਵਿਦਿਆਲ ਹੋ। ਤੇ ਬੇਅਦਬੀਆਂ ਤਾਂ ਮੈਂ ਕਹਿੰਦੀ ਆ ਰੋਜ਼ ਖਬਰਾਂ ਲੱਗਦੀਆਂ ਬਲਿੰਦਰ ਜੀ, ਬੇਅਦਬੀ ਕਦੇ ਕਿਤੇ ਹੋ ਜਾਂਦੀ ਆ, ਸ਼ਬਦ ਦੀ ਬੇਅਦਬੀ ਕਦੇ ਵੀ ਨਹੀਂ। ਤੇ ਤੁਸੀਂ ਬੇਅਦਬੀਆਂ ਆਪਣੇ ਆਪ ਦੇ ਵਿੱਚ ਆਪਾਂ ਕਿੰਨੀਆਂ ਕਰਦੇ ਆ ਬਲਿੰਦਰ ਜੀ, ਇਹ ਵੀ ਤਾਂ ਇੱਕ ਬੇਅਦਬੀ ਆ ਨਾ, ਬਹੁਤ ਵੱਡੀ ਬੇਅਦਬੀ। ਫਿਰ ਉਸ ਬੇਅਦਬੀ ਨੂੰ ਕਰਕੇ ਮੰਨਣਾ ਨਹੀਂ ਕਿ ਅਸੀਂ ਕੀਤੀ ਆ, ਅਸੀਂ ਆਪਣੇ ਆਪ ਨੂੰ ਠੀਕ ਦੱਸਦੇ। ਅੱਗੇ ਜਗਜੀਤ ਸਿੰਘ ਜੀ। ਹਾਂ, ਪੰਜਾਬੀ ਰੇਡੀਓ USA ਸੁਣਨ ਵਾਲਿਆਂ ਨੂੰ ਮੇਰੇ ਨੂੰ ਦੋਨੇ ਹੱਥ ਜੋੜ ਕੇ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ। ਇਹ ਹੋਈ ਵਾਹਿਗੁਰੂ ਅਰਦਾਸ ਬੇਨਤੀ ਕਰਨੇ ਭੈਣ ਜੀ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਔਰ ਤੁਹਾਡੀ ਵੱਡੀ ਉਮਰ ਹੋਵੇ। ਬਹੁਤ ਸੋਹਣੀ ਆਵਾਜ਼ ਆ ਰਹੀ ਹੈ ਔਰ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ। ਮੈਂ ਇਹੋ ਹੀ ਸਾਂਝ ਪਾਣੀ ਚਾਹੁੰਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਸ਼ਰਨਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਦੋ ਭੈਣਾਂ ਨੂੰ ਸੁਣਨ ਵਾਲੇ ਨੂੰ ਸਤਿ ਸ਼੍ਰੀ ਅਕਾਲ। ਮੈਂ ਕਿਹਾ ਤੁਸੀਂ ਕਿਹਾ ਵੀ ਉਹਨਾਂ ਨੇ ਇਹ ਲਾਏ ਆ, ਉਹਨਾਂ ਦੇ ਟੱਬਰ ਨੇ ਅੱਗੇ ਕੋਈ ਚੱਜ ਦਾ ਕੰਮ ਕੀਤਾ? ਜਦੋਂ ਕੋਈ ਏਦਾਂ ਸ਼ਹੀਦਾਂ ਦਾ ਦਿਨ ਆਉਂਦਾ ਜਾਂ ਕੁਛ ਵੀ ਆਉਂਦਾ, ਵਿਸਾਖੀ ਵੀ ਤੇ ਸ਼ਹੀਦ ਹੀ ਹੋਏ ਸੀ ਵਿੱਚ ਪਹਿਲਾਂ, ਤੇ ਫਿਰ ਉਹਨਾਂ ਨੇ ਅੰਮ੍ਰਿਤ ਛਕਾਇਆ। ਚਲੋ ਮੈਂ ਬਹੁਤੀ ਪੜ੍ਹੀ ਨਹੀਂ, ਤੁਸੀਂ ਸਭ ਕੁਛ ਦੱਸ ਦਿਓ। ਉਹਨਾਂ ਦੇ ਟੱਬਰ ਨੇ ਕੋਈ ਚੱਜ ਦਾ ਕੰਮ ਕੀਤਾ ਜਿਹੜਾ ਹੁਣ ਅਸੀਂ ਉਹਨਾਂ ਤੇ ਆਸ ਰੱਖਣੀ? ਤੇ ਆਂਦੇ ਤੁਸੀਂ ਕਿਹਾ ਵੀ ਜਿੱਥੇ ਗੁਰਦੁਆਰੇ ਜਾਈਏ ਤੇ ਲੀੜੇ ਆਪਾਂ ਕਹਿੰਦੇ ਸਾਦੇ ਪਾ ਕੇ ਜਾਓ। ਵਿਆਹਾਂ ਸ਼ਾਦੀਆਂ 'ਚ ਹੋਰ ਚਮਕਣੇ ਲੀੜੇ ਹੁੰਦੇ ਆ, ਗੁਰਦੁਆਰੇ ਹੋਰ ਹੁੰਦੇ ਆ।
ਤੇ ਬਾਕੀ ਜੋ ਵੀ ਤੁਸੀਂ ਕਹਿੰਦੇ ਬਹੁਤ ਵਧੀਆ ਕਹਿੰਦੇ ਹੋ, ਤੇ ਪਰ ਉਹਨਾਂ ਦੀ ਜਿਹੜੀ ਆਸ ਹੈ ਉਹ ਮੁਸ਼ਕਲ ਹੈ। ਉੱਥੋਂ ਤੇ ਕੋਈ ਆਪ ਉੱਠੂਗਾ ਤੇ ਫੇਰ ਇਹਦੇ ਝੰਡੇ ਝੁੰਡੇ ਇਹਦੇ ਲਾ ਕੇ ਪਰਾਂ ਸੁੱਟਣ। ਓਕੇ ਭੈਣ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਬਿਲਕੁਲ ਆਪਾਂ ਅੱਜ ਫੋਕਸ ਕਰ ਦੱਸ ਦਈਏ ਕਿ ਗੱਲ ਕੀ ਕਰ ਰਹੇ ਹਾਂ ਵੀ ਜਦੋਂ ਨਗਰ ਕੀਰਤਨ ਹੁੰਦੇ ਕਿਤੇ ਵੀ ਹੋ ਸਕਦਾ। ਇਹ ਤਾਂ ਰੌਸ ਸਟਰੀਟ ਦੀ ਜਿਹੜਾ ਮੇਰੇ ਖਿਆਲ ਵੈਨਕੂਵਰ ਦੇ ਵਿੱਚ ਹੋਇਆ, ਉਹ ਨਗਰ ਕੀਰਤਨ ਕਰਦੇ ਹੁੰਦੇ ਆ, ਉਹਦੀ ਗੱਲ ਕਰਦੇ ਆ। ਬੜੇ ਮਾਣ ਨਾਲ ਵੀ ਕਹਿੰਦੇ ਆ ਵੀ ਜੀ ਉੱਥੇ ਲੱਖ ਬੰਦਾ ਇਕੱਠਾ ਹੋ ਗਿਆ, ਉੱਥੇ 1.5 ਲੱਖ ਇਕੱਠਾ ਹੋ ਗਿਆ, ਉੱਥੇ 5 ਲੱਖ ਇਕੱਠਾ ਹੋ ਗਿਆ। ਆਪਾਂ ਫਿਰ ਨਾ ਸਿਰ ਗਿਣਦੇ ਆ, ਸਿਰਾਂ ਦੇ ਵਿੱਚ ਕੀ ਆ ਉਹ ਨਹੀਂ ਗਿਣਦੇ ਦੇਖਦੇ ਕਿੰਨੇ ਕੁ ਲੋਕਾਂ ਨੇ ਉਹਦਾ ਵਿਰੋਧ ਕੀਤਾ ਹੋਊਗਾ। ਜਿਹੜਾ ਝੁਰਮਟ ਜਿਹਾ ਮੂਹਰੇ ਇਕੱਠਾ ਹੋਇਆ ਆ, ਕਿੰਨੇ ਕੁ ਲੋਕਾਂ ਨੇ ਵਿਰੋਧ ਕੀਤਾ ਹੋਊਗਾ, ਕਿੰਨੇ ਕੁ ਲੋਕਾਂ ਨੂੰ ਲੱਗਾ ਹੋਊਗਾ ਵੀ ਇਹ ਗੱਲਾਂ ਗਲਤ ਹੋ ਰਹੀਆਂ ਆ। ਇਹ ਗੱਲਾਂ ਕਰਨ ਦਾ ਮਤਲਬ ਹੈ ਵੀ ਇਹ ਗੱਲਾਂ ਉੱਥੇ ਨਹੀਂ ਹੋਣੀਆਂ ਚਾਹੀਦੀਆਂ। ਨਗਰ ਕੀਰਤਨ ਹੀ ਹੁੰਦੇ ਆ। ਜੇ ਕੋਈ ਗੁਰਦੁਆਰੇ ਦੀ ਕਮੇਟੀ ਆ ਜਾਂ ਮੇਰਾ ਵਰਗਾ ਕੋਈ ਸਿਰ ਫਿਰਾ ਇੱਦਾਂ ਦਾ ਫਲੋਟ ਲਾਉਣਾ ਚਾਹੁੰਦਾ ਆ ਵੀ ਹਾਂ ਮੇਰੀ ਤਾਂ ਬਹੁਤ, ਮੈਂ ਤੁਹਾਡੇ 'ਤੇ ਰੋਹਬ ਪਾ ਦੂੰ, ਮੇਰੇ ਕੋਲ ਅਖਬਾਰ ਆ, ਮੇਰੇ ਕੋਲ TV ਆ, ਮੇਰੇ ਕੋਲ ਰੇਡੀਓ ਆ, ਮੈਂ ਤਾਂ ਤੁਹਾਡੀ ਫੱਟੀ ਪਹੁੰਚ ਦਊਂਗਾ। ਅਤੇ ਉੱਥੇ ਗੁਰਦੁਆਰੇ ਵਾਲਿਆਂ ਨੂੰ ਵੀ ਥੋੜ੍ਹੇ ਸਟਰੋਂਗ ਹੋਣਾ ਚਾਹੀਦਾ ਵੀ ਜਾਓ ਕਰ ਲਓ ਜੋ ਕਰ ਲਓ, ਇਹ ਸਾਡੀ ਮਰਜ਼ਾਦਾ ਆ। ਜੇ ਇਹ ਵੀ ਨਹੀਂ ਹੈਗਾ ਵੀ ਉਹਨਾਂ ਨੇ ਹੁਣ ਤੁਹਾਨੂੰ ਵੈਸੇ ਫਲੋਟ ਲਾਉਣ ਨੂੰ ਦਿੱਤਾ ਤਾਂ ਤੁਸੀਂ ਜੋ ਮਰਜ਼ੀ ਕਰੋ ਉੱਥੇ, ਇਹ ਵੀ ਥੋੜ੍ਹੀ ਬਹੁਤੀ ਜ਼ਿੰਮੇਵਾਰੀ ਬਣਦੀ ਆ। ਜਿੱਥੇ ਤੁਸੀਂ ਕੋਈ ਚੀਜ਼ ਆ, ਹੁਣ ਜਿੱਦਾਂ ਸਾਨੂੰ ਜੋ ਜੀ ਕੋਈ ਐਡਵਰਟਾਈਜ਼ ਲਈ ਪੁੱਛਦਾ ਆ ਨਾ, ਸਾਨੂੰ ਪੁੱਛਣਾ ਪੈਂਦਾ ਆ। 50% ਤਾਂ ਉਹ ਹੱਥ ਦੇਖਣ ਵਾਲਿਆਂ ਦੀਆਂ ਹੁੰਦੀਆਂ ਆ, ਇੰਡੀਆ ਤੋਂ ਲੈ ਕੇ ਸਾਰੇ ਇੰਗਲੈਂਡ ਤੱਕ ਪੰਡਤਾਂ ਦੀਆਂ ਹੁੰਦੀਆਂ ਹੈ ਨਾ। ਉਹ ਇੱਕ ਨੇ ਤਾਂ ਪਹਿਲਾਂ ਵੈਸੇ ਰੇਟ ਲੈ ਲਿਆ, ਕਹਿੰਦਾ ਅਸੀਂ ਤਾਂ ਰੇਟ ਲੈ ਲਿਆ। ਮੈਂ ਕਿਹਾ ਤੂੰ ਰੇਟ ਲੈ ਲਿਆ, ਰੇਟ ਇਹਦਾ ਮਤਲਬ ਇਹ ਥੋੜ੍ਹੀ ਹੈਗਾ ਵੀ ਅਸੀਂ ਜੋ ਮਰਜ਼ੀ ਲਾ ਦਾਂਗੇ। ਨਹੀਂ ਲਾਉਂਦੇ, ਜਿਹੜੀ ਚੀਜ਼ ਨੂੰ ਨਹੀਂ ਲਾਉਂਦੇ ਨਹੀਂ ਲੱਗਦੀ ਹੈਗੀ। ਅਤੇ ਗੁਰਦੁਆਰਿਆਂ ਵਾਲਿਆਂ ਨੂੰ ਵੀ ਜ਼ਰੂਰ ਇਸ ਗੱਲ ਦਾ ਖਿਆਲ ਹੀ ਰੱਖਣਾ ਚਾਹੀਦਾ, ਪਰ ਗੁਰਦੁਆਰਿਆਂ ਵਾਲੇ ਖਿਆਲ ਆਪੇ ਰੱਖਣਗੇ ਜਦੋਂ ਲੋਕ ਜਾਗਰੂਕ ਹੋਣਗੇ, ਲੋਕਾਂ ਨੂੰ ਜਾਗ ਆਊਗੀ। ਨਿਰਮਲ ਸਿੰਘ ਲਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੋਲਣ ਦੀ ਹਿੰਮਤ ਨਹੀਂ ਸੀ ਪਰ ਰਿਹਾ ਨਹੀਂ ਗਿਆ। ਹਾਂਜੀ ਬਲਵਿੰਦਰ ਜੀ, ਜਿਹੜਾ ਧਰਮ ਆ ਨਾ, ਇਹ ਤੋਂ ਤਾਂ ਅਸੀਂ ਬਹੁਤ ਦੂਰ ਜਾ ਰਹੇ ਹਾਂ, ਚਲੇ ਗਏ ਹਾਂ। ਪਹਿਲੇ ਭੈਣ ਜੀ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਹੈ ਵੀ ਜੀ ਇਹ ਇਸ ਤਰ੍ਹਾਂ ਹੀ ਚੱਕਰ ਚੱਲਦਾ ਰਿਹਾ ਤੇ ਵੀ ਸਾਡੇ ਸਿੱਖ ਕੌਮ ਦਾ ਕਹਿ ਲਓ ਜਾਂ ਸਿੱਖ ਧਰਮ ਦਾ ਕੀ ਬਣੂਗਾ, ਹਨਾ। ਤੇ ਜਿਸ ਤਰ੍ਹਾਂ ਗੁਰਦਾਸ ਮਾਨ ਵੀ ਕਹਿੰਦੇ ਹੁੰਦੇ ਆ, ਵਾਹਿਗੁਰੂ ਜਾਣੇ ਕੀ ਬਣੂ। ਤੇ ਜਿਹੜਾ ਮੈਂ ਇੱਕ ਨੁਕਤਾ ਨੋਟ ਕੀਤਾ ਇਹਨਾਂ ਦਿਨਾਂ ਦੇ ਵਿੱਚ, ਜਿਹੜਾ 13 ਅਪ੍ਰੈਲ ਲੰਘ ਕੇ ਗਿਆ ਹੈਗਾ, ਕਿ ਇਹਦੇ ਵਿੱਚ ਬਹੁਤ ਸਾਰੇ ਲੋਕ ਤਾਂ ਵਿਸਾਖੀ ਦੀਆਂ ਵਧਾਈਆਂ ਦੇ ਜਾਂਦੇ ਆ ਤੇ ਸਾਡਾ ਜਿਹੜਾ ਖਾਲਸਾ ਪ੍ਰਗਟ ਦਿਵਸ ਉਹਦੀ ਗੱਲ ਹੀ ਨਹੀਂ ਕਰਦੇ। ਸਭ ਤੋਂ ਵੱਡੀ ਟ੍ਰੈਜਡੀ ਦੁਖਾਂਤ ਜਿਹੜਾ ਮੈਂ ਜਿਹੜਾ ਨੋਟ ਕੀਤਾ ਉਹ ਇਹ ਆ ਵੀ ਸਾਡਾ ਵਿਰਸਾ ਜਿਹੜਾ ਆ, ਸਭ ਤੋਂ ਪਹਿਲਾ ਵਿਰਸਾ ਸਾਡਾ ਧਰਮ ਆ। ਵੀ ਕੀ ਅਸੀਂ ਵਿਰਸੇ ਨੂੰ, ਧਰਮ ਨੂੰ ਸਾਂਭਿਆ ਆ ਆਪਣੇ ਵਿਰਸੇ ਦੇ, ਪੁਰਾਣੇ ਵਿਰਸੇ ਦੇ ਮੁਤਾਬਕ। ਸਭ ਤੋਂ ਪਹਿਲੀ ਤਾਂ ਗੱਲ ਤੇ ਇਹ ਆ, ਰਸਮਾਂ ਰਿਵਾਜਾਂ ਜਾਂ ਕਲਚਰ ਸੱਭਿਆਚਾਰ ਤੋਂ ਬਾਅਦ ਦੀ ਗੱਲ ਆ, ਪਰ ਅਸੀਂ ਤਾਂ ਆਪਣੇ ਧਰਮ ਨੂੰ ਨਹੀਂ ਕਰ ਰਹੇ ਹੈ ਨਾ। ਤੇ ਮੈਂ ਆਮ ਸਧਾਰਨ ਬੰਦਿਆਂ ਨਾਲ ਚਲੋ ਅਸੀਂ ਮਾਫ ਕਰ ਸਕਦੇ ਹਾਂ ਵੀ ਚਲੋ ਉਹਦੀ ਰੁਚੀ ਇੱਦਾਂ ਦੀ ਆ ਵੀ ਨੱਚਣ ਟੱਪਣ ਵਾਲੀ, ਉਹ ਵਿਸਾਖੀ ਵਧਾਈਆਂ ਦੇਤੀਆਂ, ਚਲੋ ਖਾਲਸੇ ਦੀ ਨਾਂ ਵੀ ਗੱਲ ਕੀਤੀ, ਕੋਈ ਗੱਲ ਨਹੀਂ। ਮੈਂ ਤਾਂ ਨੋਟ ਕਰਕੇ ਪੇਪਰ ਫੜ ਕੇ ਹੱਥ ਬੈਠਾ ਆ, ਮੈਨੂੰ ਹੈਰਾਨੀ ਵਾਲੀ ਗੱਲ ਆ ਕਿ ਉਹ ਬੰਦੇ ਕਹਿਣ ਡਏ ਆ ਜੀ ਪੰਜਾਬੀਆਂ ਦੀ ਚੜ੍ਹਦੀ ਕਲਾ ਦੇ ਤਿਉਹਾਰ ਵਿਸਾਖੀ ਦੀਆਂ ਪੰਜਾਬੀ ਰਾਈਟਰ ਵੀਕਲੀ ਦੇ ਸਮੂਹ ਪਾਠਕਾਂ ਨੂੰ ਬਹੁਤ ਬਹੁਤ ਮੁਬਾਰਕਾਂ। ਇੰਨੀ ਗੱਲ, ਤੇ ਇਹਦੇ ਵਿੱਚ ਖਾਲਸਾ ਪ੍ਰਗਟ ਦਿਵਸ ਦੀ ਕੋਈ ਗੱਲ ਹੀ ਕੋਈ ਨਹੀਂ। ਇੰਨੇ ਜ਼ਿੰਮੇਵਾਰ ਬੰਦੇ ਜਿਹੜੇ ਆ ਤੇ ਔਰ ਇੱਥੇ ਕੋਟ ਸਿੱਖ ਨਾਲ ਲਾਇਆ ਹੈ ਇਹਨਾਂ ਨੇ, ਤੇ ਤੁਸੀਂ ਇਹਨਾਂ ਬਾਰੇ ਕੀ ਕਹੋਗੇ? ਹੈਰਾਨੀ ਦੀ ਗੱਲ ਨੇ। ਸੋ ਪਹਿਲਾਂ ਸਾਡਾ ਧਰਮ ਆ, ਕੋਈ ਵੀ ਕੰਮ ਅਸੀਂ ਕਰਨ ਤੋਂ ਪਹਿਲਾਂ ਧਰਮ ਨੂੰ ਦੇਖਣਾ ਵੀ ਕੀ ਧਰਮ ਦੇ ਮੁਤਾਬਕ ਸਾਡੇ ਉਹ ਕਰਨਾ ਹੈਗਾ ਆ। ਹੁਣ ਜਿਹੜਾ ਰਾਜਨੀਤੀ ਵਿੱਚ ਜਿਹੜਾ ਨਗਾਰਾ ਆ ਉਹਦਾ ਇੱਕੋ ਹੀ ਕਾਰਨ ਆ, ਕਿਉਂਕਿ ਸਾਡੇ ਮੇਰੀ ਪੀ ਦੋ ਸਿਧਾਂਤ ਦਿੱਤੇ ਸੀਗੇ ਕਿ ਜਿਹੜਾ ਰਾਜਨੀਤੀ ਆ ਉਹ ਧਰਮ ਦੇ ਮੁਤਾਬਕ ਚਲਾਈ ਜਾਵੇ। ਸਾਡੇ ਕੀ ਹੋ ਰਿਹਾ ਹੈਗਾ ਆ, ਰਾਜਨੀਤੀ ਜਿਹੜੀ ਆ ਉਹ ਧਰਮ ਨੂੰ ਚਲਾ ਰਹੀ ਆ। ਇਸ ਕਰਕੇ ਸਾਡੇ ਕੌਮ ਦਾ ਪੰਜਾਬ ਦਾ ਕਹਿ ਲਓ ਜਿਹੜਾ ਨਗਾਰਾ ਆ ਉਹਦਾ ਕਾਰਨ ਇਹ ਹੈ ਕਿ ਅਸੀਂ ਧਰਮ ਦੇ ਮੁਤਾਬਕ ਨਹੀਂ ਕਰਦੇ। ਕੋਈ ਵੀ ਅਸੀਂ ਕੰਮ ਕਰਨਾ ਉਹਨੂੰ ਧਰਮ ਦੇ ਮੁਤਾਬਕ ਦੇਖੋ ਵੀ ਕੀ ਧਰਮ ਦੇ ਮੁਤਾਬਕ ਠੀਕ ਹੈਗਾ। ਓਕੇ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਜਿਹੜੀਆਂ ਸਿੰਪਲ ਗੱਲਾਂ ਹੀ ਅਸੀਂ ਕਰ ਲਈਏ ਨਾ, ਬਹੁਤ ਆ। ਡੰਗਾਈ ਦੇ ਵਿੱਚ ਕਿੱਥੇ ਜਾਣਾ ਆ, ਕਈਆਂ ਨੇ ਸਿੰਪਲ ਗੱਲਾਂ ਦੀ ਬਹੁਤ ਜ਼ਰੂਰਤ ਹੈ। ਜੱਗਾ। ਸਤਿ ਸ੍ਰੀ ਅਕਾਲ ਆਪਣੇ ਸਾਰੇ ਪੰਜਾਬੀ ਰੇਡੀਓ ਦੇ ਜਿੰਨੇ ਵੀ ਸੁਣਨ ਵਾਲੇ ਆ। ਮੈਂ ਪ੍ਰੋਗਰਾਮ ਸੁਣਦਾ ਸੀਗਾ, ਮੈਂ ਕਿਹਾ ਵੀ ਚਲੋ ਮੈਂ ਮਾੜਾ ਜਿਹਾ, ਜ਼ਿਆਦਾ ਨਹੀਂ ਮੈਂ ਟਾਈਮ ਲੈਣਾ ਤੁਹਾਡਾ, ਥੋੜਾ ਹੀ ਲੈਣਾ ਆ ਜੀ। ਇਹ ਜਿਹੜੀਆਂ ਵੀ ਆਪਣੀਆਂ ਕ੍ਰਿਤਾਂ ਹੈਗੀਆਂ ਨਾ, ਜੇ ਮਤਲਬ ਕਿਸੇ ਵੀ ਸੱਜਣ ਮਿੱਤਰ ਨੇ ਮੇਰੇ ਨੇ ਗੁਰਦੇਵ ਸਿੰਘ ਬਟਾਲਵੀ ਹੋਏ ਆਪਣੇ, ਉਹਦੀ ਕਿਤਾਬ ਦੇ ਵਿੱਚ ਲਿਖਿਆ ਦਰਜ ਆ। ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਜੀ, ਕਿਉਂਕਿ ਜਿਹੜਾ ਸਾਡੇ ਅੰਦਰ, ਕਿਉਂਕਿ ਇਹ ਚੀਜ਼ਾਂ ਨੂੰ ਥੋੜਾ ਜਿਹਾ ਡੀਪਲੀ, ਤੁਸੀਂ ਪਹਿਲਾਂ ਹੀ ਕਹਿ ਦਿੱਤਾ, ਉਹ ਡੀਪਲੀ ਹੁਣ ਮੈਂ ਤਾਂ ਨਹੀਂ ਜਾਣਾ ਹੈਗਾ ਕਿਉਂਕਿ ਫਿਰ ਮੈਂ ਲੰਬੀ ਗੱਲ ਹੋ ਜਾਣੀ, ਹੋਰਨਾਂ ਨੂੰ ਵੀ ਟਾਈਮ ਦੇਣਾ।
ਜਿਹੜਾ ਸਾਡੇ ਅੰਦਰ ਵਿਪਰਨ ਆ, ਮਤਲਬ ਸਾਡੇ ਗੁਰੂ ਸਾਹਿਬ 10ਵੇਂ ਬਾਪੂ ਨੇ ਕਿਹਾ ਨਾ ਵੀ ਮੈਂ ਵਿਪਰਨ ਕੀ ਰੀਤ ਨੂੰ ਨਹੀਂ ਮੰਨਣਾ ਤੇ ਨਾ ਮੈਂ ਮਨਾਉਣਾ ਹੈ। ਉਹ ਜਿਹੜਾ ਸਾਡੇ ਅੰਦਰ ਮਤਲਬ ਵਿਪਰਨ ਮਤਲਬ ਮਰਜ ਹੋ ਰਿਹਾ, ਉਹਨੂੰ ਅੱਜ 550 ਸਾਲ ਹੋ ਚੱਲੇ ਆ। ਪੰਡਤ ਹਰਦਿਆਲ ਤੋਂ ਲੈ ਕੇ ਅੱਜ ਮੋਹਨ ਭਾਗਵਤ ਤੱਕ ਅਸੀਂ ਉਹਨਾਂ ਚੀਜ਼ਾਂ ਦੇ ਸ਼ਿਕਾਰ ਆ। ਉਹੀ ਚੀਜ਼ ਜਿਹੜੀ ਆ ਉਹ ਗੁਰਦੇਵ ਸਿੰਘ ਬਟਾਲਵੀ ਨੇ ਕਲੀਅਰ ਕੱਟ ਲਿਖੀ ਆ ਕਿ ਲੋਹੜੀ ਤੇ ਆ ਜਿਹੜਾ ਮਤਲਬ ਕਰਵਾ ਚੌਥ ਤੇ ਦੀਵਾਲੀ ਦੁਸਹਿਰਾ, ਇਹ ਜਿਹੜੀਆਂ ਚੀਜ਼ਾਂ ਸਾਡੇ ਤੋਂ ਥੋਪੀਆਂ ਗਈਆਂ ਨਾ ਮਤਲਬ ਧਾਰਮਿਕ ਤੌਰ ਤੇ ਮਤਲਬ ਇਮੋਸ਼ਨਲ ਸਾਨੂੰ ਕਰ ਦਿੱਤਾ ਕਿ ਨਹੀਂ ਜੀ ਤੁਸੀਂ ਵੀ ਮਤਲਬ ਇਸ ਪਾਸੇ ਨੂੰ। ਹਾਲਾਂਕਿ ਅਸੀਂ ਸ਼ਬਦ ਗੁਰੂ ਨਾਲ ਜੁੜੇ ਆ। ਜਦੋਂ ਅਸੀਂ ਸ਼ਬਦ ਗੁਰੂ ਤੋਂ ਪਰੇ ਹੋ ਗਏ ਤੇ ਉਹਦੇ ਨਾਲ ਜਿੰਨੀਆਂ ਕ੍ਰਿਤਾਂ ਮਤਲਬ ਪਹਿਲਾਂ ਚੱਲ ਰਹੀਆਂ ਸੀਗੀਆਂ ਜਿਹੜੀਆਂ ਸਾਡੇ ਤੇ ਵੀ ਥੋਪੀਆਂ ਗਈਆਂ ਸੀ, ਜਦੋਂ ਅਸੀਂ ਸਿੰਘ ਨਹੀਂ ਸੀ ਬਣੇ, ਜਦੋਂ ਮਤਲਬ 10ਵੇਂ ਬਾਪੂ ਨੇ ਆਪਾਂ ਨੂੰ ਮਤਲਬ ਖੰਡੇ ਦੀ ਪੌਲ ਨਹੀਂ ਦਿੱਤੀ, ਉਸ ਤੋਂ ਪਹਿਲਾਂ ਅਸੀਂ ਇਹਨਾਂ ਦੇ ਵਿੱਚ ਮਰਜ ਸੀ। ਪਰ ਉਹ ਥੋੜਾ ਚਿਰ ਮਤਲਬ ਕਿ ਵੀ ਜਿੱਦਾਂ ਕਹਿ ਲਓ ਵੀ ਮਤਲਬ ਅਸੀਂ ਬਾਹਰ ਆਏ ਆ। ਬੰਦਾ ਬਹਾਦਰ ਨੇ ਵੀ ਉਹ ਮਤਲਬ ਕੰਮ ਕੀਤਾ ਜਿਹੜਾ ਗੁਰੂ ਸਾਹਿਬ ਦੀ ਮਤਲਬ ਕਿ ਨੀਤੀ ਜਾਂ ਜਿਹੜੀ ਉਹਨਾਂ ਦੀ ਸੋਚ ਸੀ ਉਹਦੇ ਹਿਸਾਬ ਨਾਲ ਚੱਲਿਆ। ਪਰ ਪਤਾ ਨਹੀਂ ਇਹ ਮਤਲਬ ਕਿ ਵੀ ਜਦੋਂ 1710 ਦੇ ਵਿੱਚ 27 ਮੈਨੂੰ ਹੁਣ ਮੇਰੇ ਖਿਆਲ ਨਾਲ ਬਹੁਤੇ ਸੱਜਣਾਂ ਨੂੰ ਇਹ ਨਹੀਂ ਪਤਾ ਵੀ ਆਪਣਾ ਜਿਹੜਾ ਝੰਡਾ ਝੁੱਲਿਆ ਸੀ ਨਾਨਕਸ਼ਾਹੀ ਸਿੱਕਾ ਚਲਾਇਆ ਸੀ ਉਹ 27 ਮਈ ਦਿਨ ਅੱਜ ਤੇ ਨਹੀਂ ਕੋਈ ਮਨਾ ਰਿਹਾ। ਮੈਂ ਇੱਥੇ ਗੁਰਦੁਆਰੇ ਗੱਲ ਕੀਤੀ ਸਿੰਘ ਸਭਾ, ਮੈਂ ਕਿਹਾ ਵੀ ਇਸ ਦਿਨ ਦਾ ਵੀ ਕੋਈ ਮਤਲਬ ਸੋਚੋ, ਕਿਉਂਕਿ ਮਤਲਬ ਸਾਡੇ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਆ ਕਿ ਅਸੀਂ ਸਿੰਘ ਮਤਲਬ ਜਿਹੜੇ ਮਤਲਬ ਅਸੀਂ ਜਿਹੜੇ ਮਤਲਬ ਸਰਦਾਰ ਬਣੇ ਆ, ਅਸੀਂ ਜ਼ਮੀਨਾਂ ਦੇ ਮਾਲਕ ਬਣੇ ਆ। ਮਤਲਬ ਅੱਜ ਦਾ ਹਰ ਬੰਦੇ ਨੂੰ ਜਿਹਨੂੰ ਮਰਜ਼ੀ ਪੁੱਛ ਲਓ ਉਹ ਕਹਿੰਦਾ ਜੀ ਮੈਂ ਜ਼ਿਮੀਂਦਾਰ ਆ, ਪਰ ਉਹਨੂੰ ਇਹ ਨਹੀਂ ਪਤਾ ਵੀ ਜ਼ਿਮੀਂਦਾਰ ਬਣੇ ਕਦੋਂ ਸੀ ਆਪਾਂ। 27 ਮਈ 1710 ਦੇ ਵਿੱਚ ਸਾਨੂੰ ਬੰਦਾ ਸਿੰਘ ਬਹਾਦਰ ਨੇ ਪਟੇ ਦਿੱਤੇ, ਜਿਹੜੇ ਅਸੀਂ ਮਜ਼ਦੂਰ ਲੋਕ ਮਤਲਬ ਕਿ ਇਹਨਾਂ ਦੇ ਮਤਲਬ ਕਿ ਵਿਪਰਨ ਦੇ ਗੁਲਾਮ ਸੀ। ਉਹ ਹੁਣ ਜਿਹੜਾ ਵਿਪਰਨ ਉਹਨਾਂ ਨੇ ਕੱਢਿਆ ਸੀਗਾ ਸਾਡੇ ਜਰਨੈਲਾਂ ਨੇ ਜਾਂ ਸਾਡੇ 10ਵੇਂ ਬਾਪੂ ਨੇ ਸਾਨੂੰ ਮਤਲਬ ਉਹ ਚਾਟੇ ਲਾਇਆ ਸੀਗਾ, ਅਸੀਂ ਅੱਜ ਮਤਲਬ ਗੁਲਾਮ ਹੋ ਕੇ ਰਹਿ ਗਏ। ਅਸੀਂ ਸਿੰਘ ਲਾਉਣੇ ਆ, ਨਾਲ ਅਸੀਂ ਇੱਕ ਗਿੱਦੜ ਦੀ ਪੂਛ ਨਾਲ ਹੋਰ ਲਾ ਲੈਂਦੇ ਆ। ਇੱਥੇ ਹੁਣ ਟਰੱਕਾਂ ਦੇ ਉੱਤੇ ਮਤਲਬ ਅੱਗੇ ਪਿੱਛੇ ਸਾਰੇ ਲਿਖਿਆ ਆ, ਮੈਂ ਕਹਿਣਾ ਨਹੀਂ ਚਾਹੁੰਦਾ, ਮਤਲਬ 101 ਗੋਤ ਸਾਡੇ ਲਿਖੇ ਆ। ਹਾਲਾਂਕਿ ਉਹ ਸਾਡਾ ਉਹਦੇ ਨਾਲ ਕੋਈ ਕੰਸਰਨ ਨਹੀਂ ਹੈਗਾ। ਜੇ ਕਿਸੇ ਨੂੰ ਮਤਲਬ ਕਹਿ ਦਈਏ ਕਿ ਉਹ ਮਤਲਬ ਗੱਲ ਨੂੰ ਪੈਂਦਾ ਲੈ ਨਹੀਂ ਯਾਰ ਮੈਂ ਤਾਂ ਇੱਦਾਂ ਆ, ਉਹ ਮੈਂ ਜਿਹੜੀ ਆ ਉਹਨਾਂ ਦੇ ਅੰਦਰੋਂ ਨਿਕਲਣੀ ਨਹੀਂ। ਤਾਂ ਆਪਾਂ ਜਦੋਂ ਮਤਲਬ ਅਰਦਾਸ ਕਰਦੇ ਆ ਆਪਾਂ ਕਹਿੰਦੇ ਸਿਰ ਨੀਵਾਂ ਮੱਤ ਉੱਚੀ। ਹੁਣ ਸਾਡੀ ਮੱਤ ਮਤਲਬ ਜਿਹੜੀ ਆ ਨਾ ਉਹ ਨੀਵੀਂ ਹੋ ਗਈ, ਸਾਡਾ ਸਿਰ ਉੱਚਾ ਹੋ ਗਿਆ। ਸਾਡੇ ਸਿਰ ਦੇ ਵਿੱਚ ਨਾ ਇੱਕ ਕੀਲਾ ਗੱਡਿਆ ਗਿਆ ਕਿ ਅਸੀਂ ਸਰਦਾਰ ਆ, ਪਰ ਅਸੀਂ ਪਿਛੋਕੜ ਭੁੱਲ ਗਏ ਕਿ ਸਾਨੂੰ 10ਵੇਂ ਬਾਪੂ ਨੇ ਸਾਨੂੰ ਕਿੱਥੋਂ ਚੱਕ ਕੇ ਬਾਦਸ਼ਾਹ ਬਣਾਇਆ। ਅੱਜ ਦੁਨੀਆ ਤੇ ਸਾਡਾ ਮਤਲਬ ਨਾਮ ਮਤਲਬ ਵੱਜਦਾ, ਪਰ ਵਿੱਚ ਜਿਹੜਾ ਸਾਡਾ ਵਿਪਰਨ ਅੰਦਰ ਆ ਵੜਿਆ ਨਾ, ਇਹ ਜਿੰਨਾ ਚਿਰ ਨਹੀਂ ਨਿਕਲਦਾ ਉਹਨਾਂ ਚਿਰ ਸਾਡੇ ਨਗਰ ਕੀਰਤਨ ਵੀ ਖਰਾਬ ਹੋਣਗੇ, ਸਾਡਾ ਮਤਲਬ ਕਿ ਮਤਲਬ ਧਾਰਮਿਕ ਮਤਲਬ ਮਾਹੌਲ ਵੀ ਖਰਾਬ ਹੋਊਗਾ, ਸਾਡੇ ਬੱਚਿਆਂ ਦਾ ਭਵਿੱਖ ਵੀ ਖਰਾਬ ਹੋਊਗਾ ਔਰ ਹੋ ਵੀ ਰਿਹਾ ਆ। ਇਹ ਮਤਲਬ ਸਾਨੂੰ ਸਾਡੇ ਜਿਹੜੇ ਮਤਲਬ ਖਾਸ ਕਰਕੇ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਤਾਂ ਜਾਂ ਸਾਡੀਆਂ ਚਲੋ ਮਾਤਾਵਾਂ ਤਾਂ ਹੁਣ ਵਿਚਾਰੀਆਂ ਬਹੁਤ ਬਜ਼ੁਰਗ ਹੋਈਆਂ ਹੋਣਗੀਆਂ ਜਿਨ੍ਹਾਂ ਦੀਆਂ ਹੋਣਗੀਆਂ, ਤੇ ਮੇਰੇ ਵਰਗੇ ਤੇ ਚਲੋ ਮਤਲਬ ਕਿ ਵੀ ਉਹ ਪਤਾ ਨਹੀਂ ਹੁਣ ਕਿੱਥੇ ਚਲੇ ਗਈ ਆ। ਬਈ ਇਹ ਉਹਨਾਂ ਦੀ ਦੇਣ ਆ, ਉਹ ਗਾਂ ਬੱਚਿਆਂ ਨੂੰ ਇੰਨਾ ਟਾਈਮ ਦੇਣ, ਕਿਉਂਕਿ ਮਤਲਬ ਬਾਪ ਨੇ ਤਾਂ ਸਾਰਾ ਦਿਨ ਬਾਹਰ ਮਤਲਬ ਕਿ ਕੰਮ ਤੇ ਰਹਿਣਾ ਆ। ਬਹੁਤ ਘੱਟ ਬੰਦੇ ਆ ਜਿਹੜੇ ਬੱਚਿਆਂ ਦੇ ਵਿੱਚ ਰਹਿੰਦੇ। ਮਾਂ ਦਾ ਫਰਜ਼ ਆ ਕਿ ਬੱਚੇ ਨੂੰ ਸਮਝਾਵੇ ਕਿ ਮਤਲਬ ਜਿੰਨਾ ਚਿਰ ਤੂੰ ਘਰ ਦੇ ਵਿੱਚ ਰਹਿਣਾ ਆ, ਤੂੰ ਧਾਰਮਿਕ ਤੌਰ ਤੇ ਸਾਡੇ ਨਾਲ ਜੁੜਨਾ ਆ। ਪੰਜਾਬੀ ਤਾਂ ਤੂੰ ਹੈ ਹੀ ਆ, ਸਰਦਾਰ ਤਾਂ ਤੂੰ ਹੈ ਹੀ ਆ, ਪਰ ਤੂੰ ਧਾਰਮਿਕ ਤੌਰ ਤੇ ਵੀ ਸਾਡੇ ਨਾਲ ਜੁੜਨਾ। ਜਦੋਂ ਮਤਲਬ ਇਹ ਸਟੇਜ ਤੇ ਸਾਡੀਆਂ ਮਾਵਾਂ ਭੈਣਾਂ ਆ ਗਈਆਂ ਤੇ ਉਹ ਦਿਨ ਦੂਰ ਨਹੀਂ ਹੈਗਾ ਕਿ ਸਾਨੂੰ ਆ ਇੰਨੀਆਂ ਮਤਲਬ ਜਿਹੜੀਆਂ ਮਤਲਬ ਅਸੀਂ ਐਜੀਟੇਸ਼ਨਾਂ ਕਰਦੇ ਆ ਜਾਂ ਇੱਕ ਦੂਜੇ ਦੇ ਉੱਤੇ ਚਿੱਕੜ ਸਿੱਟਦੇ ਆ। ਇਹ ਚਿੱਕੜ ਸਿੱਟਣ ਦੀ ਲੋੜ ਕੋਈ ਨਹੀਂ ਆ, ਸਾਡਾ ਉਦਾਂ ਹੀ ਮਤਲਬ ਸੁਧਾਰ ਹੋ ਜਾਣਾ, ਕਿਉਂਕਿ ਅਸੀਂ ਜਦ 10ਵੇਂ ਬਾਪੂ ਦੇ ਲੜ ਲੱਗ ਗਏ ਬਸ ਫੇਰ ਮਤਲਬ ਫਤਿਹ ਹੀ ਫਤਿਹ ਆ। ਤੇ ਇੰਨੀਆਂ ਮੇਰੀਆਂ ਬੇਨਤੀਆਂ ਮਤਲਬ ਕਿ ਮਨਜ਼ੂਰ ਕਰਿਓ ਤੇ ਮਤਲਬ ਇਹ ਚੀਜ਼ ਤੇ ਗੌਰ ਕਰਿਓ। ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ, ਜੇ ਕੋਈ ਮੇਰੇ ਤੋਂ ਛੋਟਾ ਆ ਬੜਾ ਆ, ਦੋਨਾਂ ਨੂੰ ਹੱਥ ਬੰਨ੍ਹ ਕੇ ਮੈਂ ਕਹਿੰਦਾ ਕਿ ਇਹਨਾਂ ਕ੍ਰੈਤਾਂ ਨੂੰ ਆਪਣੇ ਵਿੱਚੋਂ ਕੱਢ ਦਿਓ। ਇਹ ਵੀ ਇੱਕ ਬਹੁਤ ਵੱਡੀ ਕ੍ਰੈਤ ਆ ਜਿਹੜਾ ਅਸੀਂ ਮਤਲਬ ਕਿ ਵਿਪਰਨ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆ ਰਹੇ ਆ, ਜਿਹਦੇ ਨਾਲ ਸਾਡੇ ਨਾਲ ਮਤਲਬ ਇੰਨਾ ਮਤਲਬ ਸਾਡੇ ਤੇ ਚਿੱਕੜ ਸੈੱਟ ਹੋ ਰਿਹਾ ਆ ਤੇ ਚਿੱਕੜ ਸੈੱਟ ਹੋਣਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਹੈ ਜੀ। ਹਾਂਜੀ, ਕੋਈ ਇਹਨਾਂ ਚੀਜ਼ਾਂ ਨੂੰ ਜੋ ਜੀ ਕਿਸੇ ਤਰ੍ਹਾਂ ਲਊਗਾ, ਕੋਈ ਕਿਸੇ ਤਰ੍ਹਾਂ ਲਊਗਾ, ਇਹ ਸਾਡੀ ਆਪਣੀ ਹੈਗੀ ਆ ਪਿਆ ਕਿਸ ਤਰ੍ਹਾਂ ਆਪਾਂ ਲੈਂਦੇ ਹਾਂ। ਪਰ ਰਲ ਗੱਡ ਕਰਨ ਦੇ ਵਿੱਚ ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਉਹ ਫਲਾਣਾ ਸਾਡੇ ਤੋਂ ਆਹ ਕਰਵਾ ਰਿਹਾ ਆ, ਪਰ ਸਮਝ ਨਹੀਂ ਲੱਗਦੀ ਵੀ ਅਸੀਂ ਕਿਸੇ ਤੋਂ ਕਿਉਂ ਨਹੀਂ ਕੁਝ ਵੀ ਕਰਵਾ ਰਹੇ। ਮਨਜੀਤ ਸਿੰਘ ਜੀ ਇੰਡੀਆ ਤੋਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਿਸ਼ੇ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੈਂ ਉੱਥੇ ਦੋ ਗੱਲਾਂ ਕਹੂੰਗਾ ਜੀ। ਦੇਖੋ, ਕੈਨੇਡਾ ਅਮਰੀਕਾ ਵਰਗੇ ਤਾਂ ਫ੍ਰੀ ਕੰਟਰੀ, ਇੱਥੇ ਰਾਈਟ ਨੇ ਹਰੇਕ ਨੂੰ, ਜੋ ਮਰਜ਼ੀ ਕਰੋ, ਜਿੱਥੇ ਮਰਜ਼ੀ ਭੰਗੜਾ ਪਾਓ, ਜਿੱਥੇ ਮਰਜ਼ੀ ਗੁਰਦੁਆਰੇ 'ਚ ਤੁਸੀਂ ਕਿਸੇ ਦੇ ਗੱਲ ਨੂੰ ਹੱਥ ਪਾਓ, ਟੋਕੋ, ਪੱਗਾਂ ਲਾਹੋ।
ਤੁਸੀਂ ਫਰੀडम ਤੇ ਕੁਐਸਚਨ ਕਰੀ ਜਾਂਦੇ ਹੋ। ਅਸੀਂ ਇਸ ਫਰੀडम ਤੇ ਕਰਦੇ ਹੀ ਰਹਿਣਾ ਆ, ਅਸੀਂ ਹਟਦੇ ਨਹੀਂ। ਦੇਖੋ ਭੈਣ ਜੀ, ਕਦੇ ਟਾਈਮ ਹੁੰਦਾ ਸੀਗਾ, ਬਾਹਲਾ ਟਾਈਮ ਨਹੀਂ ਹੋਇਆ, ਜਿਵੇਂ ਮੁਕਤਸਰ ਦੀ ਮਾਘੀ ਆ ਜੀ ਜਾਂ ਆਨੰਦਪੁਰ ਹੋਲਾ ਮਹੱਲਾ ਜਾਂ ਕਿਤੇ, ਉੱਥੇ ਜਿੰਦਾ ਡਾਂਸ ਤੱਕ ਹੋਇਆ ਕਰਦੇ। ਠੀਕ ਹੈ, ਬਾਕੀ ਭੰਗੜੇ ਵੀ ਪੈਂਦੇ ਸੀਗੇ ਜੀ। ਨਨਕਾਣਾ ਸਾਹਿਬ ਮੈਂ ਦੇਖਿਆ, ਮਤਲਬ ਜਦੋਂ ਨਗਰ ਕੀਰਤਨ ਨਿਕਲਦਾ ਸੀ, ਉਧਰਲੇ ਸਿੱਖ ਸਿੰਧੀ ਮੂਹਰੇ ਭੰਗੜੇ ਪਾਉਂਦੇ ਸੀ ਬਹੁਤ ਜ਼ਿਆਦਾ। ਨਹੀਂ ਸੀ ਜਿੰਨਾ ਚਿਰ ਸੋਝੀ ਕਰਦੇ ਰਹੇ ਆ। ਹਾਂ, ਜਦ ਪਤਾ ਲੱਗ ਗਿਆ, ਟੋਕਿਆ ਲੋਕਾਂ ਨੇ, ਹਟ ਗਿਆ ਸਾਰਾ ਕੁਝ। ਜੀ ਜੀ, ਠੀਕ ਹੈ ਨਾ। ਇਹ ਮਤਲਬ ਖੈਰ ਇਹ ਤਾਂ ਹੁਣ ਤੁਹਾਡਾ ਦਾ ਫ੍ਰੀ ਕੰਟਰੀ ਆ, ਇੱਥੇ ਕੁਝ ਇੱਥੇ ਮਨਜੀਤ ਸਿੰਘ ਜੀ ਇਹ ਵੀ ਨਹੀਂ ਗੱਲ ਕਰ ਸਕਦੇ ਵੀ ਜਿਹੜੇ ਲੋਕੀ ਕਰਵਾਉਣ ਵਾਲੇ ਆ ਉਹ ਨਵੇਂ ਆ, ਉਹ ਪੁਰਾਣੇ ਆ, ਉਹ ਇਹਨਾਂ ਜੋ ਅਸੀਂ ਕਰਦੇ ਉਹ ਵੀ ਇਹ ਕੁਝ ਕਰਦੇ ਆ। ਜੀ ਜੀ, ਉਹ ਗੁਰਦੁਆਰਾ ਵੀ ਪੁਰਾਣਾ ਕਹਿੰਦੇ। ਹਾਂਜੀ ਥੋੜਾ ਜਿਹਾ ਅਲੱਗ ਰਹਿੰਦਾ। ਹਾਂਜੀ ਹਾਂਜੀ, ਚਲੋ ਮਿਹਰਬਾਨੀ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਧੰਨਵਾਦ ਜੀ, ਥੈਂਕ ਯੂ। ਤੁਸੀਂ ਸਾਨੂੰ ਇੱਕ ਟਕੋਰ ਕਰ ਗਏ। ਹਾਂ, ਜਿਹੜੀ ਇਦਾਂ ਦੀ ਫਰੀडम ਕੋਈ ਕਰਦਾ ਹੈ ਨਾ, ਉੱਥੇ ਤਾਂ ਅਸੀਂ ਬੋਲਾਂਗੇ। ਫਰੀडम ਕਰੋ, ਬੜੀਆਂ ਫਰੀडम ਆ। ਅੱਗੇ ਸੰਦੀਪ ਸਿੰਘ। ਹਾਂਜੀ ਸਰ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗੱਲ ਏਦਾਂ ਨਾ ਕਿ ਉਹ ਜਿਹੜੀ ਫਰੀडम ਆ ਉਹਦੀ ਲਿਮਿਟੇਸ਼ਨ ਆ ਉਹਦੀ ਵੀ। ਜੀ ਜੀ, ਕਿ ਤੁਸੀਂ ਹਾਂਜੀ ਇੱਥੇ ਫਰੀडम ਨੂੰ ਕਹਿੰਦੇ ਆ ਕਿ ਉਹ ਤੁਸੀਂ ਜੇ ਕਿਸੇ ਦੇ ਹੋਰ ਕਿਸੇ ਦੇ ਰਿਲੀਜਨ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਹਰਟ ਨਹੀਂ ਕਰਦੇ, ਉੱਥੇ ਤੱਕ ਫਰੀडम ਹੈਗੀ ਆ ਤੁਹਾਡੇ ਕੋਲ। ਤੇ ਇਸ ਕਰਕੇ ਫਰੀडम ਦੀ ਸਾਰਿਆਂ ਦੀ ਲਿਮਿਟੇਸ਼ਨ ਆ ਇਸ ਚੀਜ਼ ਦੀ। ਫਰੀडम ਆਫ ਸਪੀਚ ਦੀ ਵੀ ਲਿਮਿਟੇਸ਼ਨ। ਤੁਸੀਂ ਥੀਏਟਰ ਵਿੱਚ ਜਾ ਕੇ ਇਹ ਨਹੀਂ ਕਹਿ ਸਕਦੇ ਕਿ ਅੱਗ ਲੱਗੀ ਆ ਤਾਂ ਉੱਥੋਂ ਲੋਕੀ ਹਫਤਾ ਤਫੜੀ ਵਿੱਚ ਭੱਜਣ। ਇਸ ਕਰਕੇ ਦੇਰ ਸਾਰੀ ਚੀਜ਼ ਦੀ ਲਿਮਿਟੇਸ਼ਨ ਹੁੰਦੀ ਆ। ਬਾਕੀ ਜਿਹੜੀ ਇਹ ਜੇ ਕੁਛ ਵੀ ਹੋਇਆ, ਜੋ ਕੁਛ ਹੋ ਰਿਹਾ ਛੋਟੇ ਮਤਲਬ ਕਿ ਮੈਂ ਕਹਾਂ ਕਈ ਇੰਸੀਡੈਂਟਸ ਇਹੋ ਜਿਹੇ ਹੁੰਦੇ ਨੇ, ਕਈ ਹੁੰਦੇ ਨੇ, ਤੇ ਆਪਾਂ ਨੂੰ ਅਸੀਂ ਇੰਡੀਵਿਜੂਅਲੀ ਅਸੀਂ ਉਹਨਾਂ ਨੂੰ ਵਿਰੋਧ ਵੀ ਕਰਦੇ, ਸਭ ਕੁਛ ਕਰਦੇ ਹਾਂ। ਪਰ ਪ੍ਰੋਬਲਮ ਉਹੀ ਹੈ ਕਿ ਲੈਕ ਆਫ ਨੌਲੇਜ। ਜਿਹੜੇ ਸਾਹਮਣੇ ਖੜੇ ਦੇਖ ਰਹੇ ਆ, ਜਾਂ ਤਾਂ ਉਹਨਾਂ ਨੂੰ ਨੌਲੇਜ ਨਹੀਂ ਆ ਕਿ ਸਾਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਇਸ ਵੇਲੇ ਅਸੀਂ ਕਿੱਥੇ ਖੜੇ ਆ। ਚਲੋ ਜਿਹੜੀ ਕਮੇਟੀ ਉਹ ਤਾਂ 4 5 10 15 ਬੰਦੇ ਹੋਣਗੇ ਨਾ ਜਿਨ੍ਹਾਂ ਨੇ ਇਹ ਸੈੱਟ ਕੀਤਾ। ਜਿਹੜੇ ਲੋਕੀ ਅੱਗੇ ਖੜੇ ਦੇਖ ਰਹੇ ਆ ਕਿ ਤੁਸੀਂ ਭੰਗੜੇ ਵੱਲ ਖੜੇ ਹੋ, ਕੀਰਤਨ ਵੱਲ ਨਹੀਂ ਹੋ। ਜੇ ਤੁਸੀਂ ਕੀਰਤਨ ਵੱਲ ਨਹੀਂ ਖੜਾ, ਭੰਗੜੇ ਵੱਲ ਜੇ ਅੱਗੇ ਕੋਈ ਖੜਾ ਨਹੀਂ ਹੋਗਾ, ਅਗਲੀ ਵਾਰ ਕਮੇਟੀ ਆਪੇ ਨਹੀਂ ਕਰੂਗੀ, ਉਹਨਾਂ ਨੂੰ ਪਤਾ ਚੱਲ ਜੂਗਾ ਜੇ ਕਮੇਟੀ ਤੁਸੀਂ ਵਿਰੋਧ ਕਰੋ ਉੱਥੇ। ਤੇ ਪ੍ਰੋਬਲਮ ਇਹੀ ਆ ਕਿ ਅਸੀਂ ਜਿਹੜੇ ਇੰਡੀਵਿਜੂਅਲ ਅਸੀਂ ਆਪਣੀ ਰਿਸਪੌਂਸਿਬਿਲਿਟੀ ਲੈਣ ਤੋਂ ਭੱਜ ਰਹੇ ਆ। ਆਪਾਂ ਜਿੱਥੇ ਕੁਛ ਵੀ ਹੁੰਦਾ ਵਾ, ਕਿਤੇ ਵੀ ਹੁੰਦਾ, ਕਿਤੇ ਗੁਰਦੁਆਰੇ ਕਿਤੇ ਵੀ ਕੋਈ ਸਪੀਚ ਕਰਦਾ ਵਾ, ਕੋਈ ਕਰਦਾ ਵਾ, ਉੱਥੇ ਕੀ ਕਹਿੰਦੇ ਤੁਸੀਂ ਆਪਣੀ ਇੰਡੀਵਿਜੂਅਲੀ ਰਿਸਪੌਂਸਿਬਿਲਿਟੀ ਲਓ। ਜਿੰਨੀ ਤੁਹਾਨੂੰ ਨੌਲੇਜ ਹੈਗੀ ਆ ਉਨੀ ਨੌਲੇਜ ਨਾਲ ਉਹ ਚੀਜ਼ ਦਾ ਵਿਰੋਧ ਕਰੋ। ਤੇ ਇਹ ਕੀ ਹੋ ਜਾਂਦਾ। ਮੈਂ ਛੋਟਾ ਜਿਹਾ ਐਗਜ਼ਾਮਪਲ ਦਿੰਦਾ। ਸਾਡੇ ਗੁਰਦੁਆਰਾ ਸਾਹਿਬ ਵਿੱਚ ਹੀ ਕੀ ਕਹਿੰਦੇ, ਮੇਰੇ ਜਿਹੜੇ ਹੈਗੇ ਪਿਤਾ ਜੀ ਸ਼੍ਰੀ ਆ, ਉਹ ਸੈਕਟਰੀ ਨੇ, ਸਟੇਟ ਸੈਕਟਰੀ। ਤੇ ਹੁਣ ਉਹਨਾਂ ਤੋਂ ਹੀ ਮੈਂ ਸਿੱਖਿਆ ਵਾ। ਤੇ ਉਹਨਾਂ ਨੇ ਕੁਛ ਕਿਹਾ ਸੀਗਾ ਕਿ ਉਹ ਜਿਹੜਾ ਮੈਨੂੰ ਠੀਕ ਨਹੀਂ ਲੱਗਾ, ਤੇ ਮੈਂ ਸਟੇਜ ਤੇ ਜਾ ਕੇ ਉਹਨਾਂ ਦੀ ਖਿਲਾਫਤ ਕਰ ਦਿੱਤੀ ਕਿ ਮੈਂ ਕਰੈਕਟ ਕਰ ਦਿੱਤਾ ਉਹਨਾਂ ਤੋਂ ਸਪੀਚ ਤੋਂ ਬਾਅਦ। ਸਾਰੀ ਸੰਗਤ ਕਹਿਣ ਲੱਗੀ ਕਿ ਹੁਣ ਘਰੇ ਤਾਂ ਤੁਸੀਂ ਇੱਕ ਹੀ ਕਾਰ 'ਚ ਜਾਣਾ ਵਾ। ਮੈਂ ਕਿਹਾ ਉਹ ਵੱਖਰੀ ਗੱਲ ਆ, ਕਾਰ 'ਚ ਤਾਂ ਇੱਕ ਹੀ ਜਾਣਾ ਘਰ, ਪਰ ਉਹ ਜਿਹੜੀ ਗੱਲ ਠੀਕ ਹੈ, ਜਿਹੜੀ ਗਲਤ ਆ। ਇਸ ਕਰਕੇ ਆਪਣੇ ਆਪ ਵਿੱਚ ਤੁਸੀਂ ਇੰਨਾ ਰੱਖੋ ਕਿ ਤੁਹਾਨੂੰ ਕਿਸੇ ਲੀਡਰ ਦੀ ਕਿਸੇ ਦੀ ਲੋੜ ਨਹੀਂ ਸੁਣਦੀ ਕਿ ਉਹ ਤੁਹਾਨੂੰ ਕੀ ਕਰਨਾ ਕੀ ਨਹੀਂ ਕਰਨਾ। ਤੁਸੀਂ ਆਪਣੇ ਆਪ ਨੂੰ ਇੰਨੀ ਨੌਲੇਜ ਰੱਖੋ। ਹੁਣ ਬੋਤਾ ਸਿੰਘ ਤੇ ਗਰਜਾ ਸਿੰਘ, ਉਹਨਾਂ ਦੇ ਕਿੱਡੇ ਕੁ ਲੀਡਰ ਸੀਗੇ ਜੀ। ਉਹਨਾਂ ਤੋਂ 2 ਜਾਣੇ ਇੰਡੀਵਿਜੂਅਲ ਸੀਗੇ। ਉਹਨਾਂ ਨੂੰ ਪਤਾ ਵੀ ਸੀਗਾ ਜੇ ਅਸੀਂ ਭਾਵੇਂ ਹੁਣੀ ਮਰਜੀ ਹੈ, ਜਦੋਂ ਖਿਲਾਫਤ ਕੀਤੀ ਆ, ਉਹਨਾਂ ਨੇ ਖਿਲਾਫਤ ਕੀਤੀ। ਉਹਨਾਂ ਨੇ ਜਿਹੜਾ ਦੇਖਿਆ ਉਹਨਾਂ ਨਹੀਂ ਠੀਕ ਲੱਗਾ, ਉਹਨਾਂ ਨੇ ਖਿਲਾਫਤ ਕੀਤੀ। ਸਿੱਖ ਉਹਨੂੰ ਕਹਿੰਦੇ ਆ। ਸਿੱਖ ਇਹਨੂੰ ਨਹੀਂ ਕਹਿੰਦੇ ਕਿ ਤੁਸੀਂ ਕਿੰਨੇ ਸਿਰ ਤੁਹਾਡੇ ਹੋ ਗਏ, ਤੁਸੀਂ ਕਿੰਨੇ ਇਕੱਠੇ ਹੋ ਗਏ ਆ। ਇਹ ਸਿੱਖ ਨਹੀਂ ਆ। ਸਿੱਖ ਜਿਹੜਾ ਤੁਸੀਂ ਇੰਡੀਵਿਜੂਅਲ ਆ ਸਿੱਖ। ਮੈਂ ਤਾਂ ਇਹੀ ਕਹੂੰਗਾ ਕਿ ਇਹ ਤੋਂ ਬਜਾਏ ਕਿ ਅਸੀਂ ਠੀਕ ਆਪਾਂ ਨੂੰ ਇਹ ਜਿਹੜੀ ਇੰਸੀਡੈਂਟਸ ਹੁੰਦੇ ਆ ਇਹਨਾਂ ਨੂੰ ਕਰਨ, ਪਰ ਇਹ ਆ ਕਿ ਜਿਹੜਾ ਬਰਾਡ ਜਿਹੜਾ ਇੱਥੇ ਜਿਹੜਾ ਵਿਊ ਮੇਰਾ ਉਹ ਹੈਗਾ, ਆਪਣਾ ਓਪੀਨੀਅਨ ਆ, ਬਰਾਡ ਓਪੀਨੀਅਨ ਆ ਕਿ ਸਾਡੀ ਜਿਹੜੀ ਲੈਕ ਆਫ ਨੌਲੇਜ ਆ, ਤੇ ਲੈਕ ਆਫ ਨੌਲੇਜ ਉਹੀ ਆ ਕਿ ਸਾਨੂੰ ਇੱਕ ਹੱਬ ਬਣਾਉਣਾ ਪੈਣਾ ਵਾ। ਮੈਂ ਫਿਰ ਦੁਬਾਰਾ ਉਹੀ ਰਿਪੀਟ ਕਰ ਰਿਹਾ ਆਪਣਾ ਕਿ ਆਪਾਂ ਨੂੰ ਇੱਕ ਹੱਬ ਬਣਾਉਣਾ ਜਿੱਥੇ ਨੌਲੇਜ, ਉੱਥੋਂ ਇੱਕ ਨੌਲੇਜ ਮਿਲੇ, ਇੱਕ ਸਾਨੂੰ ਡਾਇਰੈਕਸ਼ਨ ਮਿਲੇ, ਕਿਉਂਕਿ ਹੋਰ ਕਿਸੇ ਨੇ ਨਹੀਂ ਸਾਡੇ ਲਈ ਕਰਨਾ, ਸਾਨੂੰ ਆਪਣੇ ਆਪ ਹੀ ਕਰਨਾ ਪੈਣਾ। ਬਸ ਇੰਨੀਆਂ ਬੇਨਤੀਆਂ ਸੀ ਜੀ। ਵਾਹਿਗੁਰੂ ਜੀ ਖਾਲਸਾ ਜੀ। ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਰਲ ਮਿਲ ਕੇ ਬੇਨਤੀਆਂ ਕਰ ਸਕਦੇ ਹਾਂ, ਪਰ ਬੇਨਤੀਆਂ ਵੀ ਪ੍ਰਵਾਨ ਹੋਣੀਆਂ ਚਾਹੀਦੀਆਂ। ਇਹ ਨਹੀਂ ਵੀ ਜੇ ਮੈਂ ਗਲਤ ਕੰਮ ਕੀਤਾ ਨਾ ਮੈਂ ਠੀਕ ਹਾਂ। ਆਵਾਜ਼ਾਂ ਉੱਥੇ ਇਹੀ ਆ ਰਹੀਆਂ ਵੀ ਅਸੀਂ ਠੀਕ ਕੰਮ ਕੀਤਾ ਆ। ਲੋਕੀ ਪਸੰਦ ਕਰਦੇ ਆ ਨਗਰ ਕੀਰਤਨ ਦੇ ਵਿੱਚ ਭੰਗੜਾ ਵੇਖਣਾ, ਇਹ ਗੱਲਾਂ ਕਰ ਰਹੇ ਆ। ਪਰ ਜਿਸ ਤਰ੍ਹਾਂ ਉਹਨੇ ਕਿਹਾ ਵੀ ਲੋਕਾਂ ਨੂੰ ਵੀ ਥੋੜ੍ਹਾ ਚਾਹੀਦਾ। ਪਰ ਸਾਡੀ ਕੌਮ ਨੂੰ ਮਾਰ ਲਿਆ ਮੈਨੂੰ ਕੀ ਕਿਸੇ ਦੇ ਨਾਲ, ਮੈਨੂੰ ਕੀ ਨਹੀਂ ਜਿਹੜੀ ਆਦਤ ਆ ਨਾ, ਉਹਦੇ ਨਾਲ ਤਬਾਹੀ ਹੋ ਗਈ ਪੰਜਾਬ ਦੀ ਪੂਰੀ।
ਸਾਡੇ ਧਰਮ ਦੇ ਵਿੱਚ, ਸਾਡੇ ਕਲਚਰ ਦੇ ਵਿੱਚ ਇਹਨਾਂ ਚੀਜ਼ਾਂ ਸਾਨੂੰ ਇਹ ਚੀਜ਼ਾਂ ਨਾ ਮੈਨੂੰ ਕੀ ਵਾਲੀਆਂ ਲੈ ਡੁੱਬੀਆਂ। ਹਾਂਜੀ, ਸੁਰਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭੈਣ ਜੀਓ, ਮੈਂ ਹਮੇਸ਼ਾ ਹੀ ਉਹ ਗੱਲ ਕਹਿਣਾ ਹੁੰਦਾ ਜਿੱਦਾਂ ਪਹਿਲਾਂ ਕਿ ਅੱਗ ਲੱਗੀ ਤੇ ਉੱਥੇ ਇੱਕ ਉਹ ਪਾਣੀ ਆਪਣੀ ਚੁੰਝ ਚ ਪਾਉਂਦੀ ਹੁੰਦੀ ਤੇ ਵਾਪਸ ਪੰਜਾਬੀ USA ਦਾ ਇਸ ਵੇਲੇ ਬਸ ਉਹ ਚਿੜੀ ਵਾਲਾ ਹੀ ਬੇਸ਼ੱਕ ਕੰਮ ਆ, ਪਰ ਭੈਣ ਜੀ ਇਹ ਲੋਕ ਸੀ ਪਰਲੋਕ ਸਹੇਲ। ਪਰ ਕੰਮ ਆਪਣਾ ਜਿਹੜਾ ਨਾ ਆਪਣਾ ਅੱਗ ਬੁਝਾਉਣ ਵਾਲਿਆਂ ਚੋਂ ਆ, ਧਰਮ ਨੂੰ ਬਚਾਉਣ ਵਾਲਿਆਂ ਚੋਂ ਆ, ਤੇ ਨੂੰ ਨਾ ਜੀਵਨ ਜਿਹੜਾ ਆ ਨਾ ਉਹ ਜਿਸ ਕਰ ਰਹੇ। ਤੇ ਸੋ ਆਪ ਜੀ ਉਹ ਕਹਿ ਰਹੇ ਭੈਣ ਜੀ, ਮੇਰੀ ਇੱਕ ਵਧੀਆ ਪ੍ਰੋਗਰਾਮ ਆਪਾਂ ਨੂੰ ਅਗਲੇ ਜਦੋਂ ਵਿਰਸੇ ਦਾ ਬੁੱਧਵਾਰ ਆਉਣਾ ਨਾ ਉਹਦੇ ਦੂਰ ਲੈ ਕੇ ਆਇਓ, ਕਿਉਂਕਿ ਇਹਦੇ ਵਿੱਚ ਬਹੁਤ ਐਸੇ ਆ ਜਿਹਨਾਂ ਮੌਕਾ ਨਹੀਂ ਮਿਲਿਆ ਕਰਨ ਦਾ, ਗੱਲ ਤਾਂ ਕਰਨ ਨਾਲੇ ਲੋੜ ਵੀ ਇਹ ਆ, ਇਹ ਐਸ ਜ਼ਰੂਰਤ ਆ ਪੈ ਇਹਨਾਂ ਨੂੰ। ਉਹ ਗੱਲ ਹੀ ਹੋ ਗਈ ਜਿੱਦਾਂ ਸੰਦੀਪ ਸਿੰਘ ਹੁਣੀ ਪਹਿਲਾਂ ਕਹਿ ਕੇ ਹਟੇ ਆ, ਆਪਣੇ ਹੱਥੀਂ ਆਪਣਾ ਆਪੇ ਕਾਸ਼ ਸਵਾਰਨ ਵਾਲੀ ਗੱਲ ਬਣੀ ਆ। ਓਦਾਂ ਇਹ ਗੱਲ ਨਹੀਂ ਹੈਗੀ ਆ ਮੇਰੇ ਵਰਗਿਆਂ ਨੂੰ, ਮੇਰੇ ਆਪਣੇ ਆਪ ਨੂੰ, ਕਿ ਹੁਣ ਜਿਹੜਾ ਆ ਨਾ ਆ ਵੇਲਾ ਆ, ਕਿਉਂਕਿ ਜਦੋਂ ਤਾਂ ਸਿੱਖ ਧਰਮ ਗੁਰੂ ਨਾਨਕ ਸਿੱਖਾਂ ਨੇ ਸੇਵਾ ਕੀਤੀ, ਸਿੱਖਾਂ ਨੇ ਕਿਹਦੀ ਸੇਵਾ ਕੀਤੀ? ਸਿੱਖਾਂ ਨੇ ਸੇਵਾ ਕੀਤੀ ਆ ਜਾਂ ਬਿਮਾਰ ਦੀ ਜਾਂ ਦੂਜੀ, ਉਹ ਤੋਂ ਉਹ ਕਰਨ ਲਈ ਪਹਿਲਾਂ ਉਹ ਸਿੱਖ ਸੀ ਤੇ ਉਹਨਾਂ ਨੇ ਕੀਤੀ ਆ, ਓਦਾਂ ਨਹੀਂ ਉਹ ਸਿੱਖ ਆਪ ਬਣੇ ਹੋਏ ਸੀ ਨਾਲ, ਤੇ ਸਿੱਖੀ ਦੇ ਉੱਤੇ ਪਹਿਰਾ ਦਿੰਦੇ, ਤੇ ਫਿਰ ਉਹਨਾਂ ਦੇ ਕਿੱਦਾਂ ਬਦਲਦਾ ਸਾਡਾ ਰਾਜ ਆ ਗਿਆ ਮਹਾਰਾਜ। ਹੁਣ ਉਹੋ ਚੀਜ਼ ਆ, ਹੁਣ ਇਸ ਵੇਲੇ ਜਿਸ ਤਰ੍ਹਾਂ ਅਸੀਂ ਨਾ ਸ਼ਹੀਦ ਆਪਾਂ ਕਿੰਨਾ ਮਨਾਉਂਦੇ ਆ, ਸ਼ਹੀਦੀਆਂ ਦੇ ਮਨਾਉਂਦੇ ਆਪਾਂ ਕਿ ਸਭ ਤੋਂ ਵੱਡਾ ਰੁਤਬਾ ਇੱਕ ਦਾ ਆ ਕੀ ਆ ਨੇ ਆਪਣੇ ਆਪ ਨੂੰ ਦਿੱਤਾ। ਤੇ ਦੂਸਰੇ ਲਈ ਹੁਣ ਭੈਣ ਜੀ ਮੈਂ ਆਪਣੇ ਆਪ ਨੂੰ ਕਹਿੰਦਾ ਆ, ਆਪਣੇ ਆਪ ਨੂੰ ਬੰਨਣ ਦੀ ਕੋਸ਼ਿਸ਼ ਕਰਦਾ ਆ ਕਿ ਅਸੀਂ ਜਿਹੜੇ ਆ ਨਾ ਇਹਨਾਂ ਗੁਰੂ ਘਰਾਂ ਦੇ ਵਿੱਚ ਜਾਂਦੇ ਆ ਨਾ, ਸਾਡਾ ਫਰਜ਼ ਬਣਦਾ ਆ ਕਮੇਟੀ ਵਾਲਿਆਂ ਨੂੰ ਅਪਰੋਚ ਕਰਨਾ, ਜਾਂ ਸਾਡਾ ਫਰਜ਼ ਬਣਦਾ ਆ ਕਿ ਉੱਥੇ ਜਦੋਂ ਏਦਾਂ ਦਾ ਪ੍ਰੋਗਰਾਮ ਜਿੱਦਾਂ ਨਾ ਜੋ ਕਰ ਰਹੇ ਆ ਇਹ ਭੰਗੜਾ ਜਾਂ ਹੋਰ ਏਦਾਂ ਦੀਆਂ ਜਿੱਦਾਂ ਦੀਆਂ ਚੀਜ਼ਾਂ ਆ, ਅਸੀਂ ਹੁਣ ਉਹ ਨਾ ਮੀਆਂ ਮਿੱਠੂ ਬਣ ਕੇ ਹੀ ਸਾਨੂੰ ਰਹਿਣਾ ਪੈਣਾ, ਸਾਨੂੰ ਕਹਿਣਾ ਪੈਣਾ ਹੈ ਆਪਣੇ ਰਿਸ਼ਤੇਦਾਰ ਨੂੰ ਵੀ ਭਾਈ ਤੂੰ ਇਹ ਗੱਲ ਨਾ ਕਰ, ਇਹ ਪ੍ਰੋਗਰਾਮ ਆ ਧਰਮ ਦਾ ਆ ਔਰ ਇਹਦੇ ਵਿੱਚ ਖੀਦਾ ਆ। ਤੁਸੀਂ ਏਦਾਂ ਦੇਖੋ, ਇਹ ਦੋ ਕੰਮ ਹੁਣ ਅਸੀਂ ਸਾਡੀ ਜਿਹੜੀ ਆ ਸਾਡੀ ਕਲਚਰ, ਸਾਡੇ ਪਰਿਵਾਰਾਂ ਦੇ ਵਿੱਚ ਕੋਈ ਪਰਿਵਾਰ ਹੋਊਗਾ ਮੈਂ ਤਾਂ ਕਹਿੰਦਾ ਕਰਮਾਂ ਵਾਲਾ ਜਿਨ੍ਹਾਂ ਦੇ ਕੇ ਸਾਰਿਆਂ ਦੀ ਸੋਚ ਇਸ ਪਾਸੇ, ਮੈਜੋਰਿਟੀ ਉਹ ਜਿਹੜੀ ਸਾਰੇ ਆ ਨਾ ਕਿਉਂ ਇਹ ਏਦਾਂ ਕਰਦੇ? ਸਿੱਧੀ ਜੀ ਗੱਲ ਆ, ਮੈਂ ਖੁਦ ਏਦਾਂ ਕਰਨਾ ਚਾਹੂੰਗਾ ਕਿ ਜਦੋਂ ਅਸੀਂ ਆਪਣੀ ਜੀਵਨ ਦੇ ਵਿੱਚ ਕੋਈ ਭੈਣ ਜੀ ਵੀਕਨੈਸ ਆ ਜਾਂਦੀ ਆ, ਪਾਣੀ ਨੂੰ ਥੱਲੇ ਨੂੰ ਡੋਲਣ ਲਈ ਕੋਈ ਪੰਪ ਦੀ ਲੋੜ ਨਹੀਂ, ਆਪੇ ਆ ਜਾਣਾ। ਉੱਪਰ ਨੂੰ ਚੜਾਉਣਾ ਔਖਾ ਆ, ਉਹ ਜਦੋਂ ਮੇਰੇ ਤੋਂ ਨਹੀਂ ਚੜਦਾ ਮੈਂ ਚੁੱਪ ਕਰ ਜਾਂਦਾ ਆ। ਹੁਣ ਚੜੂਗਾ ਇੱਕ ਦਿਨ, ਹਾਂਜੀ ਉਹ ਚੜੂਗਾ ਜਦੋਂ ਇਸ ਤਰ੍ਹਾਂ ਦੇ ਚੜਾਉਣ ਵਾਲੇ ਆ ਜਾਣਗੇ। ਆ ਗਏ ਆ ਵੈਸੇ ਦੇਖੋ, ਹੁਣ ਮੈਂ ਆਪਣਾ ਪ੍ਰੋਗਰਾਮ ਦੇਖ ਕੇ ਆਇਆ ਸਟਾਕਟਨ, ਹੁਣ ਉਹਨਾਂ ਦੇ ਵਿੱਚ ਠੀਕ ਆ ਉਹ ਸਟਾਲ ਇੱਕ ਉਧਰ ਦੇ ਏਦਾਂ ਦੇ ਕੱਪੜੇ ਜੋ ਏਦਾਂ ਦੀ ਗੱਲ ਆ, ਪਰ ਆਹ ਕੰਮ ਜਿਹੜਾ ਨਾ ਜਿੱਦਾਂ ਇਹਨਾਂ ਨੇ ਭੰਗੜੇ ਪਾਏ ਆ ਜਾਂ ਇਸ ਤਰ੍ਹਾਂ ਦੇ ਕੰਮ ਕੀਤੇ ਆ, ਅਜੇ ਤੱਕ ਤਾਂ ਮਹਾਰਾਜ ਦੀ ਕਿਰਪਾ ਆ। ਜਿੰਨਾ ਚਿਰ ਜਿੱਥੇ ਸਿੱਖ ਜਾਗਦੇ ਆ ਨਹੀਂ ਹੋਊਗਾ, ਜਿੱਥੇ ਫਿਰ ਤਮਾਸ਼ਬੀਨ ਬਣ ਜਾਂਦੇ ਨਾ ਦੀਆਂ ਚੀਜ਼ਾਂ। ਅੱਛਾ ਦੂਸਰੀ ਗੱਲ ਜਿਹੜੀ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਵੀ ਇਹਨਾਂ ਨੂੰ ਵਿਰਸੇ ਦਾ ਵਿਰਸਾ ਕੀ ਆ, ਫਲਾਨਾ ਕੀ ਆ, ਧਮਕੜਾ ਕੀ ਆ। ਤੁਸੀਂ ਆਪ ਕਿ ਸਾਡਾ ਵਿਰਸਾ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਹਰ ਵੇ ਮੁਤਾਬਕ ਸਾਨੂੰ ਸਫਾਈ ਕਰ, ਗੁਰੂ ਨਾਨਕ ਜੀ ਆਏ ਆ, ਉਹਨਾਂ ਨੇ ਕੋਈ ਕਿਤੇ ਨਹੀਂ ਐਲਾਨ ਕੀਤਾ। ਮੇਰਾ ਖਿਆਲ ਗਈ ਲਾਈਨ ਇਹਨਾਂ ਦੀ। ਹਾਂਜੀ ਤੁਹਾਡੀ ਲਾਈਨ ਡ੍ਰੌਪ ਹੋ ਗਈ ਜੀ। 4082725200 ਹਰਮਨ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਜੀ ਵੀਡੀਓ ਨਾਲ ਜੁੜੀ ਸੀ ਤੇ ਟੌਪਿਕ ਉਹੀ ਹੈ ਜਿਹੜਾ ਭੰਗੜਾ ਪਾਇਆ ਸੀ ਵੈਂਕੂਵਰ ਦੇ ਨਗਰੀ ਬੰਦੇ ਨੇ। ਉਹੀ ਹਾਂਜੀ ਮੈਂ ਕਹਿੰਦਾ ਸੀ ਕਿ ਸਾਨੂੰ ਹੁਣ ਦੁਨੀਆ ਦੇ ਵਿੱਚ ਸਾਨੂੰ ਚੇਤਾ ਭੁੱਲ ਗਿਆ ਕਿ ਸਾਨੂੰ ਮੀਨਿੰਗ ਕਾਹਦੇ ਵਿੱਚੋਂ ਮਿਲਦਾ ਆ। ਹੁਣ ਅਸੀਂ ਸਾਰੇ ਐਂਟਰਟੇਨਮੈਂਟ ਤੇ ਰਹਿ ਗਏ ਆ, ਬਸ ਉਹਨਾਂ ਦੇ ਐਂਟਰਟੇਨਮੈਂਟ ਜੋ ਮਰਜੀ ਜਿਹੜੀ ਵੀ ਚੀਜ਼ ਸਾਨੂੰ ਚਾਹੀਦੀ, ਸਾਨੂੰ ਐਂਟਰਟੇਨਮੈਂਟ ਚਾਹੀਦਾ ਆ, ਸਾਨੂੰ ਹੋਰ ਕੁਛ ਨਹੀਂ ਕਿ ਅਸੀਂ ਐਂਟਰਟੇਨਮੈਂਟ ਲੈਣਾ। ਹੁਣ ਉੱਥੇ ਨਗਰ ਕੀਰਤਨ ਦੇ ਆ, ਦੁਨੀਆ ਨੂੰ ਇਹ ਚੇਤਾ ਭੁੱਲ ਗਿਆ ਉੱਥੇ ਜਿਹੜੇ ਵੀ ਹੈਗੇ ਸੀ ਦੇਖਣ ਭੰਗੜਾ ਦੇਖਣ, ਜਿਹੜੇ ਵੀ ਬੋਲੇ ਵੀ ਨਹੀਂ, ਜਿਹਨਾਂ ਨੇ ਅਪਰੂਵ ਕੀਤਾ, ਉਹਨਾਂ ਨੇ ਇਹ ਕਿਹਾ ਕਿ ਅਸੀਂ ਐਂਟਰਟੇਨਮੈਂਟ ਲਈ ਆਏ ਆ, ਅਸੀਂ ਅਸਲੀ ਮੀਨਿੰਗ ਲਈ ਨਹੀਂ ਆਏ। ਉਹਨਾਂ ਨੂੰ ਇਹ ਨਹੀਂ ਪਤਾ ਕਿ ਨਗਰ ਕੀਰਤਨ ਦੇ ਨਾਂ ਦੇ ਵਿੱਚ ਕੀਰਤਨ ਆ, ਨਗਰ ਭੰਗੜਾ ਨਹੀਂ ਹੈਗਾ। ਜੀ ਬਿਲਕੁਲ। ਤੇ ਉਹਨਾਂ ਨੇ ਨਹੀਂ ਪਤਾ ਕਿ ਨਗਰ ਕੀਰਤਨ ਹੈਗਾ ਆ ਕਿ ਸਾਰੀ ਕਮੇਟੀ ਨੂੰ ਇਕੱਠਾ ਕਰ ਲਿਓ, ਉਹ ਸਿੱਖਾਂ ਨੂੰ ਸੁਣਾਉਣ ਲਈ ਕੀਰਤਨ ਸਾਡੇ ਕੰਨਾਂ 'ਚ ਜਾਊਗਾ, ਅਸੀਂ ਸੁਣੋ ਇਹ ਪਾਠ, ਸਾਨੂੰ ਸਿੱਖੀ ਬਾਰੇ ਪਤਾ ਲੱਗੂਗਾ ਕਿ ਸਾਡੇ ਮਹਾਰਾਜਾ ਨੇ ਕੀ ਕੀਤਾ ਸੀ ਆਪਣਾ। ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰੀ ਫੈਮਿਲੀ ਨੂੰ, ਸਾਰੀ ਜਿੱਦਾਂ ਸਿੱਖ ਧਰਮ ਦੇ ਵਾਸਤੇ ਸਾਰੇ ਮੈਨੂੰ ਅਸੀਂ ਹੁਣ ਪਤਾ ਨਹੀਂ ਕੀ ਉਹਨੇ ਟਰਮ ਕਹਿੰਦੇ, ਪਰ ਸਾਰੀ ਫੈਮਿਲੀ ਉਹਨਾਂ ਨੇ ਛੱਡ ਦਿੱਤੀ ਸੀ, ਸਾਰਾ ਪਰਿਵਾਰ ਵਾਰਤਾ ਸੀ। ਹਾਂਜੀ
ਉਹਦੇ ਕਰਕੇ ਤੇ ਹੁਣ ਅਸੀਂ ਉਹਦੇ ਵਿੱਚ ਚੇਤਾ ਨਹੀਂ ਕਰਦੇ। ਹੁਣ ਵਿਸਾਖੀ ਜੋ ਜਾਂਦੇ ਹੁਣ ਉਹਦੇ ਵਿੱਚ ਕੋਈ ਏਦਾਂ ਨਹੀਂ ਕੋਈ ਗੱਲ ਕਰਦਾ ਕਿ ਵਿਸਾਖੀ ਹੈਗੀ ਕੀ ਆ, ਅਸਲੀ ਮੀਨਿੰਗ ਕੀ ਆ, ਕਿੱਥੋਂ ਸ਼ੁਰੂ ਹੋਈ ਆ। ਤੇ ਪਿਛਲੇ ਹਫ਼ਤੇ ਮੈਂ ਗਈ ਸੀ ਦੂਸਰੇ ਸੌਮਾ ਨਗਰ ਕੀਰਤਨ, ਤੇ ਉੱਥੇ ਦੇਖਿਆ ਕਿ ਉੱਥੇ ਜੂਲਰੀ ਵੇਚਦੇ ਲੋਕੀ, ਕੋਪਰੇ ਵੇਚਦੇ, ਚਲੋ ਉਹ ਵੀ ਠੀਕ ਆ। ਤੇ ਸਾਨੂੰ ਉੱਥੇ ਸੰਗਤ ਹੈ ਕਿ ਸੰਗਤ ਜ਼ਿਆਦਾ ਫਨ ਲੈ ਜਾਂਦੀ ਆ। ਸੰਗਤ ਦੇ ਚੁੰਨੀਆਂ ਕਿਸੇ ਨੇ ਸਿਰਾਂ ਦੇ, ਕਿੰਨੇ ਲੋਕੀ ਸੀ ਜਿਹਨਾਂ ਸਿਰਾਂ 'ਚ ਚੁੰਨੀਆਂ ਨਹੀਂ ਸੀ, ਬੀਬੀਆਂ ਸੀ ਜਿਹਨਾਂ ਦੇ ਬਾਲ ਚਿੱਟੇ ਹੋਏ ਆ ਤੇ ਉਹਨਾਂ ਨੇ ਗਲਾਂ ਚੁੰਨੀਆਂ ਲਈਆਂ ਸੀ। ਅਸੀਂ ਹੁਣ ਉਹ ਚੇਤਾ ਭੁੱਲ ਗਏ ਕਿ ਅਸੀਂ ਨਗਰ ਕੀਰਤਨ ਹੈਗਾ ਸਾਡਾ ਸਿੱਖ ਧਰਮ ਕੀ ਆ। ਹੁਣ ਜੇ ਸਿੱਖ ਧਰਮ ਬਾਰੇ ਚੇਤਾ ਭੁੱਲ ਜੂਗਾ ਫਿਰ ਸਾਡੀ ਸਿੱਖੀ ਕਿਹੜੀ ਰਹਿ ਗਈ, ਕੌਣ ਸਿੱਖੀ ਬਾਰੇ ਬੋਲੂਗਾ। ਹੁਣ ਅਸੀਂ ਬੋਲਦੇ ਜ਼ਰੂਰ ਆ, ਹੁਣ ਰੇਡੀਓ ਤੇ ਕਿੰਨੇ ਲੋਕੀ ਆਏ ਆ ਬੋਲਣ ਦੇ, ਕਿੰਨੇ ਅਸੀਂ ਕਹਿਣ ਆਏ ਆ। ਹੁਣ ਕੋਈ ਲੋਕਾਂ ਨੇ ਨਹੀਂ ਸੁਣਨਾ, ਉਹਨਾਂ ਨੇ ਕਹਿਣਾ ਕਿ ਸਾਨੂੰ ਸੁਣਨ ਦੀ ਕੀ ਲੋੜ ਆ, ਇਹ ਬੋਲੀ ਜਾਂਦੇ ਆ। ਪਰ ਜੇ ਹੁਣ ਅਸੀਂ ਇੰਨਾ ਵੀ ਨਹੀਂ ਕੀਤਾ ਫਿਰ ਇਹਨਾਂ ਨੇ ਹਟਣਾ ਵੀ ਨਹੀਂ, ਫਿਰ ਇਹਨਾਂ ਨੇ ਇਹ ਤੋਂ ਵੀ ਲੰਘ ਜਾਣਾ ਆ। ਗਲਤ ਨੂੰ ਗਲਤ ਤੇ ਕਹੋ, ਠੀਕ ਨੂੰ ਠੀਕ ਕਹੋ, ਗਲਤ ਨੂੰ ਗਲਤ ਤੇ ਕਹੋ ਨਾ, ਗੱਲ ਚੀਜ਼ ਗਲਤ ਹੈ। ਹਾਂਜੀ ਚਲੋ ਥੈਂਕ ਯੂ ਜੀ, ਥੈਂਕ ਯੂ। ਜੇ ਹੁਣ ਸਾਨੂੰ ਬੱਚੇ ਹੀ ਆ ਕੇ ਜੋਤੀ ਸਮਝਾਉਂਦੇ ਆ ਇਹ ਚੀਜ਼ਾਂ, ਛੋਟੇ ਬੱਚੇ ਸਮਝਾਉਂਦੇ ਆ ਅਸੀਂ ਆਣ ਕੇ, ਜੇ ਅਸੀਂ ਫਿਰ ਵੀ ਕਹੀਏ ਵੀ ਇਹਨਾਂ ਦੇ ਸਿਰ ਫਿਰੇ ਹੋਏ ਆ। ਜਸਪਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹਦੇ ਵਿੱਚ ਆਪਾਂ ਦੇਖੇ ਬਹੁਤੇ ਜਿਹੜੇ ਗੁਰਦੁਆਰਾ ਸਾਹਿਬ ਦੇ ਮਤਲਬ ਕਈ ਵੀ ਹੈ ਨਾ, ਉਹਨਾਂ ਨੂੰ ਵੀ ਬੇਸਿਕ ਚੀਜ਼ਾਂ ਦਾ ਵਿੱਚ ਪਤਾ ਨਹੀਂ ਹੁੰਦਾ। ਕਈ ਵਾਰੀ ਮਤਲਬ ਜਿਹੜੇ ਪ੍ਰਧਾਨ ਬਣ ਗਏ ਉਹਨਾਂ ਨੂੰ ਬਹੁਤੀਆਂ ਗੱਲਾਂ ਦਾ ਪਤਾ ਨਹੀਂ ਹੁੰਦਾ। ਸਿਰਫ ਸਾਨੂੰ ਪਤਾ ਵੀ ਆਪਾਂ ਨੂੰ ਕਿਵੇਂ ਮਤਲਬ ਇਹ ਡੋਮੀਨੇਟ ਕਰਕੇ ਸਾਰਾ ਕੁਝ ਚੱਲਦਾ ਹੈ ਇਹ। ਤੇ ਇਹਦੇ 'ਚ ਹੁਣ ਮਤਲਬ ਆਪਣੇ ਗ੍ਰੰਥੀ ਸਾਹਿਬ ਨੇ ਸਤਿਕਾਰਯੋਗ, ਇਹਨਾਂ ਦੀ ਸਭ ਤੋਂ ਵੀ ਇਹ ਮਤਲਬ ਉਹ ਚੀਜ਼ ਬਾਰੇ ਸਟੈਂਡ ਲੈਣ ਗੁਰੂ ਸਾਹਿਬ, ਉਹਦੇ ਕਰਕੇ ਮੈਂ ਗੁਰੂ ਸਾਹਿਬ ਦੇ ਮਤਲਬ ਉਹਨਾਂ ਦੇ ਸਤਿਕਾਰ ਕਰਕੇ ਮੈਂ ਤਨਖਾਹ ਲੈ ਰਿਹਾ। ਇਹ ਮਤਲਬ ਜੇ ਤੁਸੀਂ ਇਹੋ ਜਿਹਾ ਕੁਛ ਕਰਨਾ ਹੈ ਫਿਰ ਮਤਲਬ ਜੇ ਇੱਕ ਬੰਦਾ ਵੀ ਇਹੋ ਜਿਹਾ ਸਟੈਂਡ ਲੈਂਦਾ ਨਾ, ਹੁਣ ਦੇਖੋ ਅੰਮ੍ਰਿਤਸਰ ਦਰਬਾਰ ਸਾਹਿਬ ਇੱਕ ਮਤਲਬ ਗ੍ਰੰਥੀ ਸਿੰਘ ਨੇ ਸਟੈਂਡ ਲਿਆ ਸੀਗਾ, ਉਹਨੇ ਸਰੋਪਾ ਨਹੀਂ ਦਿੱਤਾ, ਉਹਨੂੰ ਮਤਲਬ ਕਿੰਨਾ ਸੰਗਤ ਨੇ ਮਾਣ ਸਤਿਕਾਰ ਦਿੱਤਾ ਹੈ। ਜੇ ਇੱਕ ਦੋ ਮਤਲਬ ਗ੍ਰੰਥੀ ਸਿੰਘ ਵੀ ਇਹੋ ਜਿਹਾ ਸਟੈਂਡ ਲੈ ਲੈਣ ਤਾਂ ਇਹ ਚੀਜ਼ ਨਾਲ ਬਹੁਤ ਜ਼ਿਆਦਾ ਫਰਕ ਪਊਗਾ। ਵੀ ਉਹ ਚੀਜ਼ ਨੂੰ ਮਤਲਬ ਪਹਿਲਾਂ ਤੋਂ ਸੁਧਾਰ ਕਰਨਾ ਵੀ ਆਹ ਤੁਸੀਂ ਪਿਛਲੀ ਵਾਰੀ ਆਹ ਗਲਤ ਕੀਤਾ, ਇਹ ਅੱਗੇ ਲਈ ਨਹੀਂ ਚੱਲਣਾ ਚਾਹੀਦਾ। ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਮਤਲਬ ਚ ਕਾਇਮ ਹੋਣਾ ਚਾਹੀਦਾ। ਜੇ ਕੋਈ ਇਹ ਕਰਨਾ ਚਾਹੁੰਦਾ ਫਿਰ ਤੁਸੀਂ ਆਪਣੇ ਆਪ ਕਰ ਲਓ ਵੀ ਮੈਂ ਨਹੀਂ ਚੀਜ਼ ਮੈਂ ਅੱਗੇ ਹੋ ਕੇ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਅੱਗੇ ਨਹੀਂ ਨਾਲ ਲੈ ਕੇ ਜਾਣਾ, ਤੁਸੀਂ ਆਪਣੀ ਮਰਜ਼ੀ ਜੋ ਮਰਜ਼ੀ। ਇਹ ਚੀਜ਼ ਮਤਲਬ ਪਹਿਲੀ ਜ਼ਿੰਮੇਵਾਰੀ ਜੇ ਇਹ ਕਰ ਲੈਣ ਆਪਣੇ ਗ੍ਰੰਥੀ ਸਿੰਘ ਤਾਂ ਇਹਦੇ ਨਾਲ ਬਹੁਤ ਛੇਤੀ ਮਤਲਬ ਫਰਕ ਪੈ ਸਕਦਾ। ਬਜਾਏ ਇਹਦੇ ਵੀ ਮਤਲਬ ਜ਼ਿਆਦਾ ਲੋਕਾਂ ਨੂੰ ਤਾਂ ਮਤਲਬ ਇਸ ਚੀਜ਼ ਬਾਰੇ ਕੋਈ ਸੋਝੀ ਨਹੀਂ, ਆਪਾਂ ਉਮੀਦ ਵੀ ਨਹੀਂ ਰੱਖ ਸਕਦੇ ਵੀ ਜਿਹੜੀ ਨਵੀਂ ਜਨਰੇਸ਼ਨ ਦੇ ਵਿੱਚੋਂ ਬਹੁਤੇ ਮਤਲਬ ਬੱਚਿਆਂ ਨੂੰ ਇਹ ਪਤਾ ਹੋਊਗਾ ਵੀ ਤੇ ਪਰ ਕਿਉਂਕਿ ਇਹ ਲੋਕ ਜੁੜੇ ਹੋਏ ਨੇ ਜਿਹੜੇ ਸਾਡੇ ਮਤਲਬ ਉੱਥੇ ਜੋ ਪ੍ਰਚਾਰਕ ਨੇ ਜਾਂ ਉਹਨਾਂ ਨੂੰ ਇਹ ਬਾਰੇ ਮਤਲਬ ਪਹਿਲਾਂ ਉਹ ਲੋਕਾਂ ਨੂੰ ਇਹ ਤਾਂ ਕਰਕੇ ਇਹਦੇ ਨਾਲ ਅੱਗੇ ਮਤਲਬ ਚੱਲ ਸਕਦੀ ਹੈ ਸੁਧਾਰ ਵਾਲੀ। ਜੇ ਆਪਾਂ ਆਮ ਲੋਕਾਂ ਤੋਂ ਕਹੀਏ ਤੇ ਉਹਦੇ 'ਚ ਤਾਂ ਮਤਲਬ ਹਰੇਕ ਦੀ ਆਪਣੀ ਆਪਣੀ ਸੋਚ ਹੈ, ਉਹਨਾਂ ਨੂੰ ਜਿੰਨਾ ਕੁ ਪਤਾ ਉਹ ਜਿਹੇ ਕੰਮ ਕਰੇ। ਤੇ ਇਹ ਮਤਲਬ ਜਿਵੇਂ ਹੁਣ ਅਕਾਲੀ ਫੂਲਾ ਸਿੰਘ ਨੇ ਸਟੈਂਡ ਲਿਆ ਸੀਗਾ ਤੇ ਅੱਜ ਤੱਕ ਲੋਕ ਦੇਖਦੇ ਨੇ ਵੀ ਜੇ ਮਤਲਬ ਉਹ ਲੋਕਾਂ ਨੇ ਥੋੜ੍ਹਾ ਕਿਹਾ ਸੀਗਾ ਵੀ ਤੁਸੀਂ ਆਹ ਸਟੈਂਡ ਲਾਓ ਮਹਾਰਾਜਾ ਰਣਜੀਤ ਦੇ ਖਿਲਾਫ, ਤੇ ਉਹ ਮਤਲਬ ਜੇ ਇਹ ਲੋਕ ਲੈਂਦੇ ਨੇ ਤਾਂ ਲੋਕ ਸਤਿਕਾਰ ਉਹਦੇ ਨਾਲ ਵਧੂਗਾ, ਇਹਨਾਂ ਦਾ ਵੀ ਵਧੂਗਾ ਤੇ ਆਪਣਾ ਸਿਸਟਮ ਵੀ ਬਚਿਆ ਰਹੂਗਾ ਸਾਰਾ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਇਹ ਗਿਰਾਵਟ ਵੱਲ ਨਹੀਂ ਚੀਜ਼ ਮਤਲਬ ਇਹਨਾਂ ਨੂੰ ਵੀ ਜ਼ਰੂਰ ਚਾਹੀਦਾ ਜਿਹੜੇ ਜਿਨ੍ਹਾਂ ਦੀ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਉਹਦੇ ਕਰਕੇ ਲੈ ਰਹੇ ਨੇ ਤਾਂ ਇਹਨਾਂ ਦੀ ਨਾਲ ਜ਼ਿੰਮੇਵਾਰੀ ਇਹਨਾਂ ਦੀ ਵੀ ਬਣਦੀ ਹੈ, ਇਕੱਲੇ ਲੋਕਾਂ ਦੀ ਨਹੀਂ। ਪਹਿਲਾਂ ਇਹਨਾਂ ਦੀ ਇਹ ਵੀ ਹੈ ਵੀ ਇਹ ਸਤਿਕਾਰ ਉਹਨੂੰ ਕਾਇਮ ਰੱਖੋ ਵੀ ਤੁਸੀਂ ਜੋ ਮਰਜ਼ੀ ਕਰੋ। ਇਹ ਮਤਲਬ ਕਿਉਂਕਿ ਇੱਥੇ ਰੋਟੀ ਦਾ ਮਤਲਬ ਆ ਜਾਂਦਾ ਮਸਲਾ, ਉਹ ਫਿਰ ਕਈ ਵਾਰੀ ਚੁੱਪ ਕਰ ਜਾਂਦੇ ਨੇ, ਪਰ ਉਹ ਜੇ ਇੱਕ ਵਾਰੀ ਇਹ ਚੀਜ਼ ਚੋਂ ਬਾਹਰ ਨਿਕਲ ਜਾਣਗੇ ਨਾ ਤਾਂ ਮਤਲਬ ਰੋਟੀ ਰਿਸਪੈਕਟ ਵਧੂਗੀ ਉਹਨਾਂ ਦੀ। ਹਾਂਜੀ ਗੁਰੂ ਸਾਹਿਬ ਨੇ ਰੋਟੀ ਤਾਂ ਦੇ ਦੇਣੀ ਹੈ, ਮਸਲਾ ਕੋਈ ਭੁੱਖਾ ਰਹੂਗਾ ਹੈ ਹੋ ਸਕਦਾ ਪਹਿਲਾਂ ਨਾਲੋਂ ਵੀ ਮਤਲਬ ਵਧੀਆ ਉਹਨੂੰ ਮਿਲ ਜਾਵੇ ਜੀ। ਪਰ ਇਹਨਾਂ ਤੋਂ ਆਸ ਰੱਖਣੀ ਚਾਹੀਦੀ, ਸਾਨੂੰ ਪਹਿਲਾਂ ਇਹ ਸਟੈਂਡ ਲੈਣ। ਜੇ 2-4 ਬੰਦੇ ਵੀ ਸਟੈਂਡ ਲੈ ਲੈਂਦੇ ਨੇ ਉਹਨਾਂ ਬਹੁਤ ਵੱਡਾ ਸੁਧਾਰ ਹੋ ਸਕਦਾ। ਵੀ ਇਹ ਨਾ ਸੋਚਣ ਵੀ ਮੈਂ ਤਾਂ ਭੁੱਖਾ ਮਰ ਜਾਊਂਗਾ ਜੇ ਮੈਂ ਸਟੈਂਡ ਲੈ ਲਿਆ, ਜਾਂ ਮੇਰੇ ਬੱਚੇ ਜਾਂ ਮੇਰਾ ਕਿਸੇ ਨੇ ਆਉਣਾ ਪਿੱਛੋਂ ਰਿਸ਼ਤੇਦਾਰ ਨਹੀਂ ਇਹਨਾਂ ਨੇ ਉਹ ਕਰਨਾ ਮਤਲਬ ਕੋਈ ਮੈਂ ਸਪਾਂਸਰ ਕਰਾਉਣਾ ਜਾਂ ਪਤਾ ਨਹੀਂ 20 ਮਸਲੇ ਹੁੰਦੇ ਨੇ ਹਰੇਕ ਦੇ ਪਰਸਨਲ ਦੀ ਹੈ। ਤੇ ਮਤਲਬ ਇਸ ਪਾਸੇ ਨੂੰ ਜੇ ਹੁਣ ਅਸੀਂ ਕਹੀਏ ਸਾਡੀ ਮਤਲਬ ਉੱਥੇ ਨਾ ਕਿਸੇ ਨੇ ਮਤਲਬ ਸੁਣਨੀ ਹੈ ਨਾ, ਕਿਉਂਕਿ ਜੇ ਗ੍ਰੰਥੀ ਸਾਹਿਬ ਸਟੈਂਡ ਲੈਣਗੇ ਤਾਂ ਉਹ ਚੀਜ਼ ਦਾ ਮਤਲਬ ਸਭ ਤੋਂ ਵੱਧ ਅਸਰ ਹੋਊਗਾ ਵੀ ਤੁਸੀਂ ਫਿਰ ਆਪ ਕਰੋ, ਆਪ ਜੀ ਅੱਗੇ ਕਰ ਲਓ ਵੀ ਮੈਂ ਉੱਥੇ ਮਤਲਬ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਨਹੀਂ ਲੈਣਾ, ਤੁਸੀਂ ਜੋ ਮਰਜ਼ੀ ਆਪਣੀ ਮਰਜ਼ੀ। ਤੇ ਇਹ ਚੀਜ਼ ਨਾਲ ਮਤਲਬ ਬੇਸਿਕ ਫਰਕ ਪੈ ਸਕਦਾ। ਥੈਂਕ ਯੂ ਜੀ, ਆਪਣੀ ਮਰਜ਼ੀ ਆ ਸਾਰਿਆਂ ਦੀ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਗੱਲ ਇਹ ਹੈਗੀ ਆ ਵੀ ਸਾਡੀ ਜਿਹੜੀ ਅਣਖ ਆ ਨਾ ਉਹ ਲੜਾਈ ਨਹੀਂ ਹੈਗੀ। ਉੱਥੇ ਜਿਸਲੇ ਅਸੀਂ ਕੋਈ ਗੱਲ ਵੀ ਕਰਦੇ ਹਾਂ ਨਾ, ਜਿਹੜੀ ਜ਼ਰੂਰਤ ਨਾਲ ਗੱਲ ਕਰਦੇ ਹਾਂ ਵੀ ਆਹ ਗੱਲ ਗਲਤ ਹੋ ਰਹੀ ਆ, ਉੱਥੇ ਲੜਾਈ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਅਗਲਾ ਆਪੇ ਦੇਖਦਾ ਵੀ ਮੈਂ ਗਲਤ ਹਾਂ, ਮੈਨੂੰ ਗਲਤ ਕਿਹਾ ਜਾ ਰਿਹਾ ਆ। ਅੱਜ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਦੋਂ ਸਾਡੇ ਬਜ਼ੁਰਗ ਆਏ ਆ ਜਿਨ੍ਹਾਂ ਨੂੰ ਨਹਾਉਣ ਲਈ ਜਗ੍ਹਾ ਨਹੀਂ ਸੀ, ਕੋਈ ਰੈਂਟ 'ਤੇ ਜਗ੍ਹਾ ਨਹੀਂ ਸੀਗੀ, ਐਵੇਂ ਖੋਖਿਆਂ ਜਿਹਾਂ ਦੇ ਵਿੱਚ ਰਹਿੰਦੇ ਸੀ ਅਤੇ ਨਹਾਉਂਦੇ ਕਿੱਥੇ ਸੀ? ਦਰਿਆ ਦੇ ਵਿੱਚ। ਉੱਥੇ ਉਦੋਂ ਤਨਖਾਹ ਪੈਨੀਆਂ ਦੇ ਵਿੱਚ ਹੁੰਦੀ ਸੀਗੀ, ਬਹੁਤ ਘੱਟ ਤਨਖਾਹ। ਉਹਨਾਂ ਦੇ ਨਾਲ ਉਹ ਗੁਰਦੁਆਰਾ ਬਣਿਆ ਸੀ ਜਿਸ ਗੁਰਦੁਆਰੇ ਦਾ ਨਗਰ ਕੀਰਤਨ ਹੈ ਰੋਡ ਸਟਰੀਟ 'ਤੇ। ਅਤੇ ਉੱਥੇ ਜਿਹੜੀਆਂ ਮੈਂ ਤੁਹਾਨੂੰ ਹਰਕਤਾਂ ਦੱਸੀਆਂ ਨਾ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਦੇਹ ਨੂੰ ਲੈ ਕੇ ਗਏ ਸੀ ਤਾਂ ਕਿਸੇ ਦਾ ਲਾਵਾਂ ਫੇਰੇ ਹੋਣੇ ਸੀਗੇ ਉੱਥੇ,
ਉਸ ਗੁਰਦੁਆਰੇ ਦੀ ਗੱਲ ਦੱਸੀ। ਉਹੀ ਗੁਰਦੁਆਰਾ ਜਿੱਥੇ ਮੋਦੀ ਨੂੰ ਸੱਦਿਆ ਗਿਆ ਸੀ, ਮੋਦੀ ਹੋਰ ਕਿਸੇ ਗੁਰਦੁਆਰੇ ਨਹੀਂ ਗਿਆ। ਅਤੇ ਆਹ ਵੀ ਸ਼ਾਇਦ ਸ਼ਰਾਰਤਾਂ ਐਸੇ ਕਰਕੇ ਹੀ ਆ ਕਿ ਸਿੱਖਾਂ ਦੇ ਇਕੱਠ ਹੁੰਦੇ ਆ, ਇਹੋ ਜਿਹੇ ਬੰਦੇ ਵਿੱਚ ਪਾ ਕੇ ਇੱਦਾਂ ਦੀਆਂ ਮਾੜੀਆਂ ਚੰਗੀਆਂ ਗੱਲਾਂ ਕਰਕੇ ਇਹ ਲੜ ਪੈਣ ਆਪਸ ਵਿੱਚ ਅਤੇ ਨਾ ਬਦਨਾਮ ਹੋਰ ਕੀਤਾ ਜਾਵੇ। ਸਭ ਬਹੁਤ ਕੁਛ ਆ, ਚਾਲਾਂ ਚੱਲਦੀਆਂ, ਲੋਕੀ ਸਮਝਦੇ ਨਹੀਂ ਕਿ ਮੈਨੂੰ ਕੀ ਵਾਲੀ ਬਿਰਤੀ ਛੱਡਣੀ ਪਊਗੀ। ਇੱਕ ਬ੍ਰੇਕ ਲਾ ਕੇ ਆਉਂਦੇ ਵਾਪਸ। ਗੀਤ, ਗੱਲਾਂ ਤੇ ਮੁੱਦੇ ਉਹ ਤੁਸੀਂ ਪਸੰਦ ਕਰਦੇ ਹੋ ਜੋ ਸਿਰਫ ਤੇ ਸਿਰਫ ਪੰਜਾਬੀ ਰੇਡੀਓ USA ਤੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਜੀ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਬਿਸਰ ਦਾ ਵਿਰਸਾ, ਜਿਸ ਦੇ ਵਿੱਚ ਆਪਾਂ ਵਾਰੀ ਗੱਲਬਾਤ ਕਰ ਰਹੇ ਹਾਂ। ਬਿਸਰ ਦੇ ਵਿਰਸੇ ਦੇ ਵਿੱਚ ਆਪਣੇ ਵਿਰਸੇ ਦੀ ਗੱਲ ਕਰਦੇ ਹਾਂ, ਜਿਹੜਾ ਅਸੀਂ ਰਲਗੱਡ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਉਸ ਦੀ ਵੀ ਗੱਲਬਾਤ ਕਰ ਰਹੇ ਹਾਂ। ਕਿਉਂ ਕਰਨੀਆਂ ਪਈਆਂ ਇਹ? ਜਿੱਥੇ ਕੋਈ ਗਲਤ ਚੀਜ਼ ਹੁੰਦੀ ਹੈ ਨਾ, ਉਹ ਗਲਤ ਹੁੰਦੀ ਹੈ। ਸਾਡੇ ਵਿੱਚੋਂ ਬਹੁਤ ਸਾਰੇ ਪਹਿਲਾਂ ਨਾ ਇਹਨਾਂ ਚੀਜ਼ਾਂ ਲਈ ਖੜ੍ਹਦੇ ਰਹੇ ਆ, ਪਰ ਹੁਣ ਅਸੀਂ ਇਹਨਾਂ ਚੀਜ਼ਾਂ 'ਤੇ ਖੜ੍ਹਦੇ ਨਹੀਂ। ਮੈਨੂੰ ਕੀ ਆ, ਕਿਉਂਕਿ ਸਾਡੇ ਘਰ ਵੀ ਸਾਡੇ ਕੰਟਰੋਲ ਦੇ ਵਿੱਚ ਨਹੀਂ, ਸਾਡੇ ਪਰਿਵਾਰ ਵੀ ਸਾਡੇ ਕੰਟਰੋਲ ਦੇ ਵਿੱਚ ਨਹੀਂ, ਸਾਡੇ ਬੱਚੇ ਵੀ ਸਾਡੇ ਕੰਟਰੋਲ ਦੇ ਵਿੱਚ ਨਹੀਂ। ਕਈ ਵਾਰੀ ਇਹੋ ਜਿਹੀਆਂ ਗੱਲਾਂ ਬਹੁਤ ਤਾਂ ਵੀ ਹੋ ਜਾਂਦੀਆਂ। ਅਤੇ ਅਸੀਂ ਹੁਣ ਤੁਹਾਡੇ ਨਾਲ ਵਾਰੀ ਗੱਲ ਕਰਦੇ ਹਾਂ, ਕਿਉਂਕਿ ਥੋੜ੍ਹੀ ਛੋਟੀ ਗੱਲ ਕਰਾਂਗੇ ਕਿਉਂਕਿ ਟਾਈਮ ਵੀ ਬਹੁਤ ਘੱਟ ਆ। ਬਲਜੀਤ ਕੌਰ ਜੀ, ਥੈਂਕ ਯੂ ਜੀ। ਜੋ ਗੱਲ ਕਰ ਰਹੇ ਜੀ, ਮੈਨੂੰ ਕੀ ਇੰਡੀਆ 'ਚ ਵੀ ਇਹੀ ਸੁਣਦੇ ਆਈਦਾ ਤੇ ਇੱਥੇ ਤੋਂ ਸ਼ਾਇਦ ਚੁੱਪ ਕਰਕੇ ਨਾ ਲੋਕ ਬਸ ਆਪਣਾ ਅੰਤਰ ਧਿਆਨ ਹੋ ਕੇ ਵੈਗਰੂ ਕਰੋ ਇੰਨਾ ਹੀ ਚਾਹੁੰਦੇ ਨੇ। ਜਿਹੜੇ ਭਾਈ ਸਾਹਿਬ ਨੇ ਕਿਹਾ ਇਸ ਤਰ੍ਹਾਂ ਕਰਕੇ ਗ੍ਰੰਥੀ ਸਿੰਘਾਂ ਨੂੰ ਚਾਹੀਦਾ ਹੈ, ਉਹ ਗ੍ਰੰਥੀ ਸਿੰਘਾਂ ਨਾਲ ਨੌਕਰ ਬਣੇ ਹੋਏ ਨੇ ਜੀ। ਜਿਵੇਂ ਅਸੀਂ ਗੁਰਦੁਆਰਿਆਂ ਜੁੜੇ ਹਾਂ, ਮੈਂ ਪ੍ਰੀਮੋਟ ਨਾਲ ਆ ਤੇ ਦੇਖੀ ਦਾ ਨਾ ਕਮੇਟੀਆਂ ਦੇ ਨਾ ਨੌਕਰ ਬਣੇ ਹੋਏ ਨੇ ਕਮੇਟੀ ਵਾਲਿਆਂ ਦੇ। ਇਹਨਾਂ ਤੋਂ ਸਿਰਫ ਪਾਠ ਕਰਨਾ, ਪਾਠ ਵੀ ਇਹਨਾਂ ਨੇ ਆਪ ਨਹੀਂ ਕਰਨਾ। ਜਿਹੜੇ ਉੱਪਰ ਬਾਹਰੋਂ ਲੋਕ ਆਉਂਦੇ ਨੇ, ਮਜ਼ਦੂਰੀ ਜਿਹਨਾਂ ਦੀ ਥੋੜਾ ਪੈਸਾ ਚਾਹੀਦਾ ਉਹਨਾਂ ਤੋਂ ਪਾਠ ਕਰਾਉਂਦੇ ਨੇ, ਉਹ ਡਿਊਟੀਆਂ ਲਾ ਦਿੰਦੇ ਨੇ। ਉਸ ਤੋਂ ਬਾਅਦ ਫਿਰ ਜੀ ਇਹ ਆਪਣੀ ਡਿਊਟੀ ਲਾ ਕੇ ਚਲੇ ਜਾਂਦੇ ਨੇ। ਵਿੱਚ ਕੋਈ ਕੱਟ ਵੱਢ ਕਰੇ, ਕੁਛ ਵੀ ਮੇਰੇ ਕਿਸੇ ਨੂੰ ਬਿਠਾਵੇ, ਕਿਸੇ ਨਾ ਬਿਠਾਉਣ, ਇੱਕ ਬੰਦੇ ਰੱਖਿਆ ਹੋਇਆ ਕਿ ਇਹਨਾਂ ਨੇ। ਤੇ ਦੂਜੀ ਗੱਲ ਇਹ ਹੈ ਤੇ ਇਹਨਾਂ ਨੇ ਜਦੋਂ ਇਹਨਾਂ ਦਾ ਸਿਰਫ ਅਰਦਾਸ ਕਰਨਾ, ਲੋਕਾਂ ਨੇ ਫਿਰ ਮੁੱਠੀ ਦੇ ਵਿੱਚ ਪੈਸੇ ਦੇ ਦੇਣੇ, ਸਿਰਫ ਇਹ ਬਿਲਕੁਲ ਨਹੀਂ ਇਹਨਾਂ ਦੀ ਚੱਲਦੀ ਹੈਗੀ। 2-3 ਇੱਥੇ ਹੈਡ ਗ੍ਰਾਂਥੀ 2 ਬਣੇ ਹੋਏ ਨੇ, 2 ਹੈਡ ਗ੍ਰਾਂਥੀ ਨੇ, ਬਾਕੀ ਵੀ ਹੈਡ ਵਰਗੇ ਹੀ ਨੇ। ਇਹ ਸਾਰਿਆਂ ਦੇ ਇੱਕ ਨਹੀਂ ਕੰਮ ਹੈ, ਬਿਲਕੁਲ ਚੁੱਪ ਨੇ, ਕੁਛ ਨਹੀਂ। ਚੰਗੇ ਨੂੰ ਚੰਗਾ ਨਹੀਂ ਕਹਿੰਦੇ, ਮਾੜੇ ਨੂੰ ਬਸ ਮਾੜਾ ਨਹੀਂ ਕਹਿੰਦੇ, ਬਿਲਕੁਲ ਕੋਈ ਕੁਛ ਨਹੀਂ ਕਹਿੰਦਾ ਕਿਸੇ ਬਾਰੇ ਵੀ। ਕਮੇਟੀ ਜੋ ਕਰਦੀ ਹੈ ਪੁੱਠਾ ਸਿੱਧਾ ਕੰਮ ਉਹੀ ਕਰਦੇ। ਤੇ ਪੁੱਠੇ ਸਿੱਧੇ ਕੰਮ, ਗਲਤ ਕੰਮ ਵੀ ਨਾ ਕਿਸੇ ਨੂੰ ਸਰੋਪਾ ਦੇਣਾ, ਜਿਹਨੇ ਬਿਲਕੁਲ ਕੁਛ ਨਹੀਂ ਕਰਿਆ, ਜਿਹਨੇ ਗੁਰਦੁਆਰੇ ਤੋਂ ਖਾਧਾ ਉਹਨੂੰ ਸਰੋਪਾ ਦੇ ਦਿੰਦੇ ਨੇ। ਹੈਰਾਨੀ ਦੀ ਗੱਲ ਹੈ, ਇੱਕ ਲੇਡੀ ਇੱਥੇ ਸਾਲ ਰਹੀ, ਪੂਰਾ ਲਾਹਾ ਲੈ ਕੇ ਗੁਰਦੁਆਰੇ ਤੋਂ, ਤੇ ਉਸ ਤੋਂ ਉਹਨੂੰ ਸਰੋਪਾ ਦਿੱਤਾ। ਸਰੋਪਾ ਨਾਲ ਨਵਾਜਿਆ ਨੂੰ। ਉਹ ਪਹਿਲਾਂ ਤਾਂ ਲੁੱਕ ਛਿਪ ਕੇ 12 ਰੌਲਾ ਹੁੰਦੀ ਸੀ, 12 ਰੌਲ ਲਾਉਂਦੀ ਸੀ। ਉਸ ਤੋਂ ਬਾਅਦ ਮੈਂ ਥੋੜਾ ਜਿਹਾ ਜਦ ਵਿਰੋਧ ਕੀਤਾ, ਮੈਂ ਉੱਥੇ ਰੱਖੀ ਸੀ ਗੁਰਦੁਆਰੇ 'ਚ, ਗੁਰਦੁਆਰੇ ਰੱਖੀ, ਕਮਰਾ ਦਿੱਤਾ ਹੋਇਆ ਉਹਨੂੰ। 1-1.5 ਸਾਲ ਉਹ ਰਹੀ ਸੀ। ਪਹਿਲਾਂ ਲੁੱਕ ਛਿਪ, ਮੈਂ ਸ਼ਹੀਦੀ ਭੈਣ ਕਰਦੀ ਜੋ ਪਹਿਲਾਂ ਲੁੱਕ ਛਿਪ ਕੇ ਪਿਛਲੇ ਦਰਵਾਜ਼ੇ ਨੂੰ ਆਉਣ, ਪਿਛਲੇ ਡੋਰ ਨੂੰ ਲੰਗਰ 'ਚ ਪਿੱਛੇ ਮੱਲਕ ਦੇ ਕੇ ਆ ਕੇ ਨਾ ਚੁੱਪਚਾਪ ਖਾ ਪੀ ਕੇ ਜੋ ਖਾਣਾ ਸੀ ਖਾ ਚਲੀ ਜਾਂਦੀ ਸੀ। ਫਿਰ ਆਰਾਮ ਕਰਦੀ, ਸੌਂ ਜਾਂਦੀ, ਜਾ ਕੇ ਸੌਂਦੀ ਜਾਂ ਬਾਹਰ ਜਾਂਦੀ ਕਿਤੇ। ਮੈਂ ਵੀ ਥੋੜਾ ਜਿਹਾ ਧਿਆਨ ਰੱਖਦੀ ਸੀ। ਜਦ ਮੈਂ ਕਿਹਾ, ਮੈਂ ਵਿਰੋਧ ਕੀਤਾ ਤਾਂ ਸਾਰੇ ਮੇਰੇ ਵਿਰੁੱਧ ਹੋ ਗਏ। ਜਦੋਂ ਮੈਂ 20 ਸਾਲ ਇੱਥੇ ਰਹਿਣੀ ਆ, ਮੇਰੇ ਸਾਰੇ ਜਿਹੜੀ ਮੇਰੇ ਕਾਫੀ ਇੱਜ਼ਤ ਕਰਦੇ ਸੀ ਨੇ, ਸਾਰੇ ਚੰਗੀ ਨਿਗਾਹ ਦੇ, ਉਹ ਵੀ ਮੈਨੂੰ ਐਂ ਦੇਖਣ ਲੱਗੇ ਵੀ ਇਹ ਸਟੈਂਡ ਨਹੀਂ। ਉਹਦੇ ਜਿਹੜੇ ਲੱਲੂ ਪੰਜੂ ਸੀ ਨਾ, ਉਹਨੇ ਕਿਸੇ ਨੂੰ ਬਾਪੂ ਬਣਾਇਆ ਹੈ, ਕਿਸੇ ਨੂੰ ਵੀਰਾ ਬਣਾਇਆ ਹੈ। ਜਿਹੜੇ ਖਾਸ ਬੰਦੇ ਨੇ, ਹੁਣ ਵੀ ਉਹ ਖਾਸ ਬੰਦਿਆਂ ਦੇ ਨਾਲੇ ਘੁੰਮਦੀ ਆ ਉਹ ਜਨਾਨੀ। ਇਸ ਤਰ੍ਹਾਂ ਕੋਈ ਨਹੀਂ ਕਿਸੇ ਨੂੰ ਮਾੜਾ ਕਹਿੰਦਾ, ਕੁਛ ਇੰਨਾ ਹਲਾ ਨੇ। ਮੈਂ ਸ਼ਹੀਦੀ ਭੈਣਾ ਵੀ ਤੂੰ ਦੱਸ ਤੈਂ ਕੀ ਕੀਤਾ? ਉਹਦਾ ਸ਼ਹੀਦ ਹੋਇਆ ਸੀ ਭਾਈ ਛੋਟੀ ਉਮਰ 'ਚ, ਕਿਤੇ ਹੋ ਗਿਆ ਸੀਗਾ। ਫਿਰ ਉਹਨੇ ਆਪ ਹੀ ਦੱਸਿਆ, ਇੰਨੀ ਉਮਰ ਦੀ ਮੈਂ ਆ, ਗੁੱਡੀ 'ਚ ਬਣੀ ਹੈ। ਇਸ ਤਰ੍ਹਾਂ ਦੇ ਕੋਈ ਕਿਸੇ ਨੂੰ ਕੁਛ ਨਹੀਂ ਕਹਿੰਦਾ, ਕੋਈ ਸਗੋਂ ਉਦੋਂ ਵੀ ਸਿਰ ਚੜ ਗਈ ਜ਼ਿਆਦਾ। ਉਹ ਇਸ ਤਰ੍ਹਾਂ ਕਰਦੇ ਨੇ ਲੋਕ। ਹੈਰਾਨੀ ਦੀ ਗੱਲ ਹੈ ਵੀ ਜਿਹੜੇ ਹੈਡ ਬਣੇ ਫਿਰਦੇ ਨਾ, ਮੂਰੇ ਹੋਰ ਉਹ ਕਰਦੇ ਨੇ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਜੀ। ਜਿੰਨਾ ਮਿਸਯੂਜ਼ ਸਾਡੀਆਂ ਇਹਨਾਂ ਥਾਵਾਂ ਦਾ ਹੁੰਦਾ ਆ ਨਾ, ਤੁਸੀਂ ਕਹਿੰਦੇ ਆ ਕਿਸੇ ਨੇ ਤਾਂ ਇਹ ਕਹਿ ਦਿੱਤਾ ਮੈਂ ਸ਼ਹੀਦ ਦੀ ਭੈਣ ਆ। ਕਈ ਲੋਕਾਂ ਨੇ ਤਾਂ ਖੁਦਕਸ਼ੀਆਂ ਕਰ ਗਈਆਂ ਤੇ ਪੈਸਾ ਬਣਾ ਲਿਆ। ਕਈਆਂ ਦੇ ਤਾਂ ਕੋਈ ਪਿੰਡ ਦਾ ਵੀ ਲਾਗਾ ਤਾਗਾ ਨਹੀਂ ਸੀਗਾ, ਬਹੁਤ ਕੁਛ ਕਰ ਲਿਆ। ਪਰ ਅੱਜ ਆਪਾਂ ਥੋੜ੍ਹੀਆਂ ਜਿਹੀਆਂ ਜਿਹੜੀਆਂ ਵਿੱਚ ਰਲ ਗੱਡ ਕਰ ਰਹੇ ਹਾਂ ਨਾ, ਉਹਨਾਂ ਦੀ ਗੱਲ ਕਰਦੇ। ਇੰਦਰਜੀਤ, ਸਤਿ ਸ਼੍ਰੀ ਅਕਾਲ। ਅਸੀਂ ਨਾ ਕਿਸੇ ਕੰਮ 'ਚ ਫੇਲ ਉਦੋਂ ਹੁੰਦੇ ਆ ਜਾਂ ਤਾਂ ਸਾਨੂੰ ਪਤਾ ਨਹੀਂ ਹੁੰਦਾ, ਜਾਂ ਅਸੀਂ ਸਾਡੇ 'ਚ ਕਮੀਨਗੀ ਕਮੀਨਗੀ ਜ਼ਿਆਦਾ ਹੁੰਦੀ ਹੈ। ਹਾਂ, ਇਹ ਹੁਣ ਹਰ ਬੰਦਾ ਕਮੀਨਗੀ ਕੱਢੇ, ਚਾਹੇ ਪ੍ਰਬੰਧਕ ਆ, ਚਾਹੇ ਦੇਖਣੇ ਵਾਲਾ, ਚਾਹੇ ਕਰਨੇ ਵਾਲਾ, ਚਾਹੇ ਪ੍ਰਮੋਟਰ ਆ, ਚਾਹੇ ਬਾਜਾ ਵਜਾਉਣ ਵਾਲਾ, ਜਿਹੜੇ ਕੀਰਤਨ ਕਰਨ ਵਾਲੇ, ਉਹਨਾਂ ਨੂੰ ਵੀ ਦੇਖਣਾ ਚਾਹੀਦਾ, ਭੰਗੜੇ ਪਾਉਣ। ਸਾਰਿਆਂ ਦਾ ਕਸੂਰ ਆ, ਸਾਰੇ ਕਮੀਨੇ ਹੋ ਜਾਂਦੇ। ਜੀ
ਜਿਹੜੀ ਸਿੱਖੀ ਆ ਉਹ ਸਿੰਪਲਿਸਿਟੀ ਆ ਤੇ ਦੱਸਣੇ ਵਾਲੀ। ਇਵਨ ਮੇਰੇ ਘਰ ਦੀ ਗੱਲ ਕਰਦਾ ਮੈਂ, ਸਾਡੀਆਂ ਲੇਡੀਜ਼ ਸੂਟ ਪਾ ਕੇ ਜਾਂਦੀਆਂ, ਕਮੀਜ਼ ਆ ਉੱਥੇ ਕੀ ਕਰ ਚੱਲੀ ਦਿਖਾਲਣ ਚ, ਜਦ ਤੋਂ ਕਮੀਜ਼ ਨਹੀਂ ਸਾਡੇ ਚੋਂ ਨਿਕਲਦੀ ਨਾ ਵੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਕੀ ਕਿਹਾ ਤੇ ਕਿਹੜੀ ਚੀਜ਼ ਗੁਰਦੁਆਰੇ ਲੈ ਕੇ ਆਉਣੀ ਤੇ ਕਿਹੜੀ ਲੈ ਕੇ ਜਾਣੀ ਆ, ਉਦੋਂ ਤਾਈਂ ਔਖਾ ਆ। ਇਹ ਹਰ ਬੰਦੇ ਨੂੰ ਆਪਣੇ ਜੋ ਕਮੀਨਗੀ ਕੱਢਣੀ ਪੈਣੀ ਆ। ਜੇ ਨਹੀਂ ਪਤਾ ਫਿਰ ਡਿਫਰੈਂਟ ਸਟੋਰੀ ਆ ਨਾ, ਫਿਰ ਸਹੀ ਦੀ ਆ। ਇੰਨਾ ਹੀ ਗੱਲ ਕਰਨੀ। ਬਿਲਕੁਲ ਥੈਂਕ ਯੂ ਇੰਦਰਜੀਤ ਜੀ। ਗੱਲ ਉਹੀ ਕਰਦੇ ਵੀ ਕਈ ਵਾਰ ਸਾਨੂੰ ਚੀਜ਼ਾਂ ਦਾ ਪਤਾ ਨਹੀਂ ਹੁੰਦਾ, ਕਈ ਗੱਲਾਂ ਦਾ ਪਤਾ ਨਹੀਂ ਹੁੰਦਾ। ਸਾਨੂੰ ਆਲਾ ਦੁਆਲਾ ਦੇਖ ਲੈਣਾ ਚਾਹੀਦਾ। ਸਿਆਣੇ ਕਹਿੰਦੇ ਹੁੰਦੇ ਸੀਗੇ ਵੀ ਜੇ ਤੁਹਾਨੂੰ ਗੱਲ ਦਾ ਨਹੀਂ ਪਤਾ ਲੱਗਦਾ, ਤੁਸੀਂ ਠੀਕ ਕਰਨੇ ਗਲਤ ਹੈ, ਕੰਧ ਨਾਲ ਗੱਲ ਕਰ ਲਓ। ਹੋ ਸਕਦਾ ਆ ਕੰਧ ਨੇ ਬੋਲਣਾ ਤਾਂ ਨਹੀਂ ਵੀ ਉਹਦੇ ਪਰਲੇ ਪਾਸੇ ਕੁਛ ਸੁਣਦਾ ਹੋਊ, ਤੁਹਾਨੂੰ ਉਹੀ ਦੱਸ ਦਊਗਾ। ਪਰ ਗਲਤ ਕੰਮ ਕਰਕੇ ਉਹਨੂੰ ਦੱਸਣਾ ਕਿ ਅਸੀਂ ਠੀਕ ਆ, ਜਿਹੜੇ ਸਾਨੂੰ ਕਹਿੰਦੇ ਉਹ ਬੁਰੇ ਆ। ਪਰ ਦੇਖੋ ਤਾਂ ਕਈ ਵਾਰੀ ਆ ਮਾੜੇ ਬੰਦੇ ਚੋਂ ਵੀ ਚੰਗੀ ਚੀਜ਼ ਮਿਲ ਜਾਂਦੀ ਹੈ, ਸਾਨੂੰ ਕੋਈ ਚੰਗੀ ਸਿੱਖਿਆ ਮਿਲ ਜਾਂਦੀ। ਪ੍ਰਗਟ ਸਿੰਘ। ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੜੇ ਚੰਗੇ ਵਿਚਾਰ ਦਿੱਤੇ ਸਾਰਿਆਂ ਨੇ ਜੀ। ਪੰਜਾਬ ਚ ਲੈ ਚੱਲਾਂ ਤੁਹਾਨੂੰ ਦਿੰਦੇ ਸੀ, ਹਾਂਜੀ ਨਿਹੰਗ ਸੇ ਕੱਢਦੇ ਸੀ, ਹਾਂਜੀ ਹਾਂਜੀ, ਕਿ ਨਗਾਰੇ ਵਜਾਉਂਦੇ, ਵੱਖਰੀਆਂ ਸੰਪਰਦਾਵਾਂ ਸੀਗੀਆਂ। ਹਾਂਜੀ ਜੀ ਜੀ। ਹੁਣ ਇਹਦਾ ਰੂਪ ਬਦਲ ਕੇ ਇਹਨਾਂ ਭਾਈਆਂ ਪੰਜਾਬ ਤੋਂ ਹੀ ਇਹ ਚੱਲਿਆ ਨਗਰ ਕੀਰਤਨ। ਤੇ ਨਗਰ ਕੀਰਤਨ ਦਾ ਜਿਹੜਾ ਮਹੱਤਵ ਹੈ ਬਿਲਕੁਲ ਨਿਰੋਲ ਧਾਰਮਿਕ। ਜੀ ਜੀ, ਬਸ ਇਹਦੀ ਗੱਲ ਅੱਜ ਕਰ ਰਹੇ ਆਪਾਂ। ਇਹੋ ਹੀ ਮੈਂ ਗੱਲ ਲਿਆਉਣ ਲੱਗਾ ਸੀ। ਤੁਸੀਂ ਹੁਣ ਨਾਮਧਾਰੀਆਂ ਦਾ ਮੈਂ ਵੇਖਣ ਡਿਆ ਇੱਕ ਵੀਡੀਓ, ਉਹ ਵੀ ਭੰਗੜਾ ਪਾਉਣ ਡਿਆ ਕੀਰਤਨ। ਉਹ ਸਿੱਖ ਨੇ ਨਾਮਧਾਰੀਏ ਵਾਰਸ ਨਾ ਹੋਵੇ ਜੀ, ਕੋਈ ਮਰਿਆਦਾ ਦਾ ਕਰਕੇ ਗਏ ਵੀ ਇੱਕ ਹੀ ਬੰਦਾ ਸਰਦਾਰ ਕਾਲੀ ਫੁੱਲਾ ਸਿੰਘ ਜਹੇਦਾਰ ਹੋਣਾ ਦਾ ਨਾਂ ਲੈ ਕੇ, ਹੋਰ ਵੀ ਕੌਮ ਚ ਮਰਿਆਦਾ ਚ ਰਹੇ ਆ। ਜਦ ਤੱਕ ਦੀ ਮਰਿਆਦਾ ਹੀ ਕੋਈ ਨਹੀਂ ਮੰਨਦਾ। ਜਿਹੜੇ ਉੱਥੇ ਕਾਬਜ ਆ ਉਹਨਾਂ ਹੀ ਜੋ ਕਰਨਾ, ਹੁਕਮਨਾਮੇ ਕਰਾਉਣੇ, ਉਹੋ ਹੀ ਸਾਰੇ ਵਰਲਡ ਚ। ਆਪਾਂ ਹੁਣ ਪੋਪ ਦੀ ਗੱਲ ਕਰਦੇ, ਸਾਰੇ ਵਰਲਡ ਚ ਇੱਕ ਹੀ। ਤੇ ਜਿੰਨਾ ਚਿਰ ਇੱਕ ਬੰਦੇ ਦੇ ਝੰਡੇ ਥੱਲੇ ਇਕੱਠੇ ਨਹੀਂ, ਇੱਕ ਬੰਦਾ ਜਿਹੜਾ ਮੁਖੀ ਆ ਉਹ ਪੂਰਾ ਪਹਿਰਾ ਨਹੀਂ ਦਿੰਦਾ, ਉਹਨਾਂ ਚਿਰ ਆਪਣੇ ਆਪਣੇ ਰੀਤੀ ਰਿਵਾਜ ਬਣਾਈ ਜਾਂਦੇ। ਧੰਨਵਾਦ, ਤੁਸੀਂ ਵਧੀਆ। ਥੈਂਕ ਯੂ ਪ੍ਰਗਟ ਸਿੰਘ ਜੀ, ਬਹੁਤ ਵਧੀਆ ਗੱਲ ਆ ਜਿਹੜੀ ਤੁਸੀਂ ਕੀਤੀ ਆ। ਵੀ ਜਦੋਂ ਪਹਿਲੇ ਅਕਾਲੀ ਫੂਲਾ ਸਿੰਘ ਦੀ ਗੱਲ ਕਰਕੇ ਗਏ ਆ ਤੁਸੀਂ ਸਾਰੇ, ਵੀ ਜਦੋਂ ਉਹ ਸੀਗੇ, ਹੁਣ ਗੱਲ ਕੀ ਆ ਵੀ ਸਾਡੇ ਵਿੱਚ ਜਿਹੜੇ ਬੰਦੇ ਉੱਦਾਂ ਦੇ ਫਿੱਟ ਹੋ ਗਏ ਆ, ਕੀ ਕੀਤਾ ਜਾਊਗਾ ਉਹਨਾਂ ਦਾ? ਉਹਨਾਂ ਦੀ ਵੀ ਗੱਲ ਆ। ਗੱਲ ਆਪਾਂ ਕਰ ਰਹੇ ਵੀ ਕਿਤੇ ਵੀ ਹੋਵੇ, ਭਾਵੇਂ ਕਿਸੇ ਕੰਟਰੀ 'ਚ ਹੋਵੇ, ਕਿਸੇ ਵੀ ਸ਼ਹਿਰ ਦੇ ਵਿੱਚ ਹੋਵੇ, ਕਿਸੇ ਵੀ ਗਲੀ ਦੇ ਵਿੱਚ ਹੋਵੇ, ਜਿੱਥੇ ਗਲਤ ਕੰਮ ਹੋ ਰਿਹਾ ਨਾ, ਉਹ ਗਲਤ ਕੰਮ ਹੋ ਰਿਹਾ। ਪਰ ਅਸੀਂ ਕੀ ਆ, ਚੁੱਪ ਵੱਟੀ ਹੋਈ ਆ ਵੀ ਅਸੀਂ ਨਹੀਂ ਕਹਿਣਾ, ਅਸੀਂ ਕੋਲ ਦੀ ਚੁੱਪ ਕਰਕੇ ਲੰਘ ਜਾਣਾ ਆ। ਅਸੀਂ ਕਹਿਣਾ ਨਹੀਂਗਾ, ਅਸੀਂ ਮਾੜੇ ਨਹੀਂ ਵੜਨਾ, ਅਸੀਂ ਕਿਸੇ ਚੀਜ਼ ਤੇ ਪਹਿਰਾ ਦੇਣਾ ਹੀ ਨਹੀਂ। ਅਣਖੇ ਮਰ ਗਈ ਆ ਸਾਡੀ ਤਾਂ, ਸਾਨੂੰ ਉਹ ਦੀਦਾ ਹੀ ਨਹੀਂਗਾ ਵੀ ਇਹ ਗੱਲ ਮਾੜੀ ਹੋ ਰਹੀ ਆ। ਅਸੀਂ ਉਹ ਗੱਲ ਕਰਨੀ ਹੀ ਨਹੀਂ ਚਾਹੁੰਦੇ। ਉਹ ਜਿਹੜੇ ਦੇਖ ਰਹੇ ਸੀਗੇ, ਉਹ ਭੰਗੜਾ ਪਾਉਣ ਵਾਲੇ ਤਾਂ ਹੋਣਗੇ 10 ਹੋਣਗੇ, 15 20 ਹੋਣਗੇ, ਦੇਖਣ ਵਾਲੇ ਕਿੰਨੇ ਸੀਗੇ ਨਗਰ ਕੀਰਤਨ ਦੇ ਵਿੱਚ? ਉੱਦਾਂ ਗਿਣਤੀ ਤੁਸੀਂ ਅਖਬਾਰਾਂ 'ਚ ਪੜ੍ਹ ਲਿਓ, ਲੱਖ ਕਹਿ ਦੇਣਾ ਸਾਡੇ ਬੰਦਾ ਲੱਖ ਗਿਆ, ਸਾਡੇ 1.5 ਲੱਖ ਗਿਆ। ਉਹ ਫਿਰ ਬੰਦੇ ਥੋੜ੍ਹੀ ਸੀਗੇ, ਅਸੀਂ ਤਾਂ ਐਵੇਂ ਹੀ ਸੀਗੇ, ਕੋਲ ਦੀ ਦੇਖ ਕੇ ਲੰਘ ਗਏ। ਉਸ ਵੇਲੇ ਹੀ ਉਸ ਫਲੋਟ ਨੂੰ ਬਾਹਰ ਕਰਦੇ ਜਾਂ ਉਹਨਾਂ ਦਾ ਬੰਦ ਕਰਵਾਉਂਦੇ। ਕੋਈ ਲੜਨੇ ਦੀ ਜ਼ਰੂਰਤ ਨਹੀਂ ਹੁੰਦੀ ਵੀ ਬੰਦ ਕਰ ਦਿਓ ਇੱਥੇ ਹੁਣੇ। ਉਹਨਾਂ ਦੀ ਕੀ ਮਜਾਲ ਸੀ ਵੀ ਉਹ ਭੰਗੜਾ ਚੱਲਦਾ ਰਹਿੰਦਾ ਨਗਰ ਕੀਰਤਨ ਦੇ ਵਿੱਚ? ਗਲਤ ਇਹ ਹੈ ਨਾ ਵੀ ਅਸੀਂ ਬਾਅਦ ਵਿੱਚ ਗੱਲ ਕਰ ਲਓ, ਬਾਅਦ 'ਚ ਵੀ ਨਹੀਂ ਕੀਤੀ। ਉੱਥੇ ਤਰਥੱਲ ਮਚਾਇਆ ਪਿਆ, ਅਸੀਂ ਠੀਕ ਸੀਗੇ। ਗੁਰਵਿੰਦਰ ਸਿੰਘ। ਹਾਂਜੀ ਭੈਣ ਜੀ, ਮੈਂ ਦੁਬਾਰਾ ਆਇਆ ਜੀ, ਮੇਰਾ ਫੋਨ ਕੱਟਿਆ ਜਾਂਦਾ ਸੀ। ਤੇ ਭੈਣ ਜੀ ਮੈਂ ਤਾਂ ਇੱਕ ਸਿਰਫ ਬੇਨਤੀ ਕਰਨੀ ਆਇਆ ਦੁਬਾਰਾ। ਤੇ ਜਿਹੜੇ ਉੱਥੇ ਨਾ ਨਗਰ ਕੀਰਤਨ ਜਾਂਦੇ, ਜਿਹੜੇ ਸ਼ਰਤ ਵਾਲੇ ਬੰਦੇ ਹੁੰਦੇ ਉਹ % ਆ। ਜਿਹੜੇ 70% ਵਾਲਿਆਂ ਨੂੰ ਨਾ, ਜਿਹੜੇ 70% ਬੇਸ਼ਰਮ ਲੋਕ ਜਾਂਦੇ, ਉਹਨਾਂ ਨੂੰ ਮੈਂ ਬੇਨਤੀ ਕਰਨ ਲੱਗਾ, ਜੇ ਤੁਹਾਨੂੰ ਸਿੱਖ ਧਰਮ ਨਾਲ, ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਆ ਨਾ, ਤੇ ਆਪਣੀਆਂ ਗੱਡੀਆਂ 'ਚ ਦਾਰੂ ਨਾ ਲੈ ਕੇ ਜਾਇਓ, ਮੀਟ ਨਾ ਲੈ ਕੇ ਜਾਇਓ। ਤੇ ਜਿਹੜੇ ਮੀਟ ਵਾਲੇ ਸ਼ੋਪਾਂ ਵਾਲੇ, ਜਿਹੜਾ ਸਭ ਤੋਂ ਜ਼ਿਆਦਾ ਮੀਟ ਹੈ ਨਾ ਸਰੀ ਦੇ ਵਿੱਚ ਜਿਹੜਾ ਵਰਤਦਾ ਹੁਣ 20 ਤਰੀਕ ਨੂੰ, ਸਭ ਤੋਂ ਜ਼ਿਆਦਾ ਨਗਰ ਕੀਰਤਨ ਵਾਲੇ ਦਾ ਨਹੀਂ ਚੱਲਣਾ, ਦਾਰੂ। ਇਹ ਜਿਹੜਾ ਨਾ ਸਾਈਡਾਂ ਤੇ ਜਿਹੜੀਆਂ ਗੱਡੀਆਂ ਲਾਈਆਂ, ਗੱਡੀਆਂ ਦੇ ਵਿੱਚ ਲੈ ਕੇ ਜਾਂਦੇ, ਅਸੀਂ ਤਾਂ ਸਾਡਾ ਤਾਂ ਟਾਈਮ ਲੱਗਾ, ਇਹਦੇ ਮੂਵੀਆਂ ਬਣਾ ਕੇ ਬਸ਼ਰਮਾਂ ਦੀਆਂ ਨਾ ਪਾਉਣਾ ਚਾਹੀਦੀਆਂ। ਉਹ ਫੇਕ ਇਹ ਪਤਾ ਕੀ ਚੱਕਰ ਹੋ ਜਾਂਦਾ ਜੀ, ਉਹ ਕਹਿੰਦੇ ਜੀ ਆਪਣਾ ਜਿੱਦਾਂ ਕਹਿੰਦੇ ਆਪਣਾ ਝੱਗਾ ਚੱਕਿਆ। ਨਹੀਂ, ਤੁਸੀਂ ਫਰਜ਼ ਕਰੋ, ਤੁਸੀਂ ਆਪਣਾ ਚੱਕ ਰਹੇ ਆ ਆਪਣੇ ਤੇ ਵੀਡੀਓ, ਜਿਹੜੇ ਫਿਰ ਗੋਰੇ ਬਣਾਉਂਦੇ ਆ। ਅਸੀਂ ਹਾਂਜੀ ਗੋਰੇ ਬਣਾਉਂਦੇ ਆ। ਤੇ ਜੀ ਪਤਾ ਕੀ ਕਰਦੇ ਆ, ਇਹ ਕੁੰਡਲੀਆਂ ਬਣਾ ਲੈਂਦੇ ਪਹਿਲੇ। ਜੇ ਤੁਸੀਂ ਇੰਨਾ ਹੀ ਤਾਂ ਤੁਸੀਂ ਬਹਿਣਾ ਆ, ਕਦੇ ਦਿਹਾੜੀ ਬਾਅਦ ਚ ਤੁਸੀਂ ਕਦੇ ਘਰੇ ਬਹਿ ਲਓ, ਜੋ ਮਰਜ਼ੀ ਘਰੇ ਬੈਠ ਜਾਓ, ਕੋਈ ਜ਼ਰੂਰੀ ਆਓ ਪੀਓ ਜੋ ਮਰਜ਼ੀ ਕਰੋ। ਪਰ ਤੁਸੀਂ ਉੱਥੇ ਜਾਂਦੇ ਆ, ਗੁਰੂ ਖਾਲਸਾ ਡੇ ਪਰੇਡ ਮਨਾਉਣ ਜਾਂਦੇ ਆ। ਉੱਥੇ ਆ ਜਿਹੜੇ ਰੇਡੀਓ ਵਾਲੇ ਕਹਿੰਦੇ ਨਾ ਕਲਚਰ, ਇਹਨਾਂ ਨੂੰ ਆ ਕਰਕੇ ਇਹਨਾਂ ਨੂੰ ਕਲਚਰ ਦਾ ਕੀ ਪਤਾ। ਇਹ ਤਾਂ ਆਪ ਉੱਥੇ ਮਗਰਲੇ ਬੰਦੇ ਮੀਟ ਵਰਤਦਾ ਹੁੰਦਾ, ਇਹਨਾਂ ਦੇ ਰੇਡੀਓ ਵਾਲਿਆਂ ਦੇ ਸਟੇਜਾਂ ਦੇ ਮਗਰਲੇ ਬੰਦੇ। ਕਿੰਨੀ ਮਾੜੀ ਗੱਲ ਹੈ। ਇਹ ਕਲਚਰ ਨੂੰ ਜਿਹੜਾ ਪ੍ਰਮੋਟ ਕਰਦੇ ਆ, ਜਿਹੜੇ 70% ਬੰਦੇ ਜਿਹੜੇ ਉਹ ਰੌਣਕ ਦੇਖੋ, ਜਿਹੜਾ ਨਾਲ ਸ਼ਰਧਾ ਹੋਊਗੀ ਉਹ ਕਦੀ ਏਦਾਂ ਦੇ ਸਟੇਜਾਂ ਦੇ ਕੋਲ ਨਾ ਖੜਾ ਹੋਊਗਾ। ਜਿੰਨੀ ਖੜੀ ਹੋਊਗੀ ਉੱਥੇ ਮੀਰ, ਉਹ ਸਾਰੇ ਦੇ ਇਹਨਾਂ ਦੇ ਵਿੱਚੋਂ ਜੇ ਪੁਲਿਸ ਵਾਲੇ ਚੈੱਕ ਕਰ ਲਾ ਪੜਦਾ, 70% ਬੰਦੇ ਉੱਥੇ ਸ਼ਰਾਬੀ ਲੱਭਣੇ ਆ ਜੀ ਨਗਰ ਕੀਰਤਨ ਵਿੱਚੋਂ। ਜੇ 4 ਲੱਖ ਦੀ ਆਬਾਦੀ ਆ ਤਾਂ 3 ਲੱਖ ਬੰਦਾ ਸ਼ਰਾਬੀ ਲੱਭਣਾ ਉੱਥੋਂ। ਇਹ ਗੁਰੂ ਗ੍ਰੰਥ ਸਾਹਿਬ ਦੀ ਰਿਸਪੈਕਟ ਲਈ ਨਹੀਂ ਜਾਂਦੇ। ਇਹ ਉੱਥੇ ਵਿਸਾਖੀ ਘਰੇ ਬਹਿ ਕੇ ਆਪਦਾ ਇਕੱਠ ਕਰ ਲਓ, ਕਿਤੇ ਹੋਰ ਕਿਤੇ ਮਨਾ ਲਓ ਵਿਸਾਖੀ, ਹੈ ਨਾ।
ਏਦਾਂ ਨਾ ਕਰਨ। ਇਹ ਆਪਣਾ ਦੂਜਾ ਜੇ ਕੋਈ ਸੁਣਦਾ ਵੀ ਆ, ਮੈਨੂੰ ਪਤਾ ਰੇਡੀਓ ਪੰਜਾਬੀ ਰੇਡੀਓ ਇੱਥੇ ਬਹੁਤ ਵੀਰ ਸੁਣਦੇ ਆ, ਇਹਨਾਂ ਨੂੰ ਬੇਨਤੀ ਆ ਵੀ ਇੱਕ ਦਿਨ ਹੁੰਦਾ ਆਪਣੇ ਕੋਲੇ, ਜੇ ਆਪਾਂ ਕਹੀਏ ਵੀ ਆਪਾਂ ਲੁਕੋ ਲੈਂਦੇ ਆ, ਵੀ ਲੁਕੋ ਕੇ ਗੱਡੀ 'ਚ ਬਹਿ ਕੇ ਪੀ ਜਾਂਦੇ ਆ। ਗੁਰੂ ਗ੍ਰੰਥ ਸਾਹਿਬ ਤਾਂ ਸਭ ਕੁਝ ਦੇਖਦਾ ਹੈ ਜੀ, ਜਿਹੜਾ ਆਪਣਾ ਗੁਰੂ ਜਗਤ ਗੁਰੂ ਹੈ ਨਾ, ਉਹ ਸਾਰਾ ਕੁਝ ਦੇਖਦਾ। ਤੇ ਇਹ ਮਿਹਨਤ ਦਾ ਵਾਸਤਾ ਇਹ ਕੰਮ ਬੰਦ ਕਰ ਦਿਓ ਜੀ। ਜੀ ਜੀ ਬਿਲਕੁਲ, ਥੈਂਕ ਯੂ ਜੀ। ਬਸ ਜੀ ਇਹਨਾਂ ਕੀ ਕਰ, ਥੈਂਕ ਯੂ ਜੀ, ਥੈਂਕ ਯੂ। ਦੇਖੋ ਕਈ ਗੱਲਾਂ ਕਿਸੇ ਨੂੰ ਚੰਗੀਆਂ ਲੱਗਦੀਆਂ, ਕਈਆਂ ਨੂੰ ਮਾੜੀਆਂ ਲੱਗਦੀਆਂ। ਇਹ ਗੱਲ ਕੋਈ ਨਹੀਂ ਕਹਿੰਦਾ ਵੀ ਤੁਸੀਂ ਨੱਚਦੇ ਆ, ਗਾਉਂਦੇ ਆ, ਭੰਗੜਾ ਪਾਉਂਦੇ ਆ, ਜੋ ਮਰਜ਼ੀ ਖਾਓ, ਪਰ ਜਿੱਥੇ ਨਹੀਂ ਇਹਨਾਂ ਚੀਜ਼ਾਂ ਦੀ ਮਨਾਹੀ ਆ ਉੱਥੇ ਨਾ ਕਰੋ। ਕਮਲਜੀਤ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਦੋਨਾਂ ਭੈਣਾਂ ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਸਭ ਦਰਸ਼ਕਾਂ ਨੇ ਸੁਝਾਅ ਦਿੱਤੇ ਹੈਗੇ ਆ, ਸੁਣਨ ਵਾਲਿਆਂ ਨੇ, ਬਟ ਮੇਬੀ ਮੈਂ ਗਲਤ ਵੀ ਹੋ ਸਕਦੀ ਹਾਂ। ਪਲੀਜ਼ ਡੋਂਟ ਟੇਕ ਇਟ ਪਰਸਨਲ। ਮੇਰਾ ਸੁਝਾਅ ਇਹ ਹੈਗਾ ਕਿ ਜੇ ਅੱਗੇ ਤੋਂ ਹੁਣ ਕਮੇਟੀ ਦੀ ਚੋਣਾਂ ਹੁੰਦੀਆਂ ਨੇ ਤਾਂ ਅੱਗੇ ਤੋਂ ਇਹਨਾਂ ਨੇ ਇਹ ਵੀ ਪੁਆਇੰਟ ਰੱਖਣਾ ਚਾਹੀਦਾ ਕਿ ਜਿਹੜੀ ਸਿਲੈਕਸ਼ਨ ਕਰਨੀ ਹੈ ਕਮੇਟੀ ਦੀ, ਉਹ ਇਹਨਾਂ ਨੂੰ ਅੱਗੇ ਤੋਂ ਨਹੀਂ ਕਰੋ ਜੀ, ਕੀ ਕਹਿੰਦੇ ਹੁੰਦੇ ਆ ਪੰਜਾਬੀ ਵਿੱਚ, ਇਹਨਾਂ ਨੂੰ ਪ੍ਰਮੋਟ ਨਹੀਂ ਕਰੂਗੀ ਜਦੋਂ ਨਗਰ ਕੀਰਤਨ ਹੋਣਗੇ। ਹਾਂਜੀ, ਇਹ ਸਿਰਫ ਕੈਨੇਡਾ ਵਿੱਚ ਹੀ ਕਿਉਂ ਹੁੰਦਾ ਪਿਆ ਹੈ? ਕਿਉਂਕਿ ਉੱਥੇ ਇੱਕ ਐਕਸਟ੍ਰੀਮਿਸਟ ਦਾ ਨਾਂ ਕੱਢਿਆ ਗਿਆ ਹੈਗਾ। ਇਹ ਕੈਨੇਡਾ ਵਿੱਚ ਐਕਟੀਵਿਟੀਜ਼ ਕਿਉਂ ਹੁੰਦੀਆਂ ਹੈਗੀਆਂ? ਇਹਨਾਂ ਤਾਰਾਂ ਬਹੁਤ ਡੂੰਘੀਆਂ ਤੇ ਦੂਰ ਤੱਕ ਜੁੜੀਆਂ। ਬਿਲਕੁਲ ਬਿਲਕੁਲ। ਹਾਂਜੀ, ਜਿਹੜਾ ਸਾਨੂੰ ਨਹੀਂ ਪਤਾ, ਜਿਹੜੀਆਂ ਚੀਜ਼ਾਂ ਨਹੀਂ ਦੀਦੀਆਂ। ਹਾਂਜੀ, ਇਹ ਹੁਣ ਉੱਥੋਂ ਦੀ ਸੰਗਤ ਨੇ ਕਰਨਾ ਹੈਗਾ ਆ ਕਿ ਜਿਹੜੀ ਸੰਗਤ ਦੇਖਣ ਗਈ ਸੀ, ਜਿਨ੍ਹਾਂ ਨੇ ਇਲੈਕਟ ਕੀਤਾ ਸੀ, ਉਹਨਾਂ ਨੂੰ ਉੱਥੇ ਜਾ ਕੇ ਪੁੱਛਣਾ ਚਾਹੀਦਾ ਕਿ ਜਦੋਂ ਤੁਸੀਂ ਸਟਾਲ ਬੁੱਕ ਕੀਤੇ ਸੀ, ਤੁਸੀਂ ਉਦੋਂ ਉਹਨਾਂ ਨੂੰ ਪੁੱਛਿਆ ਨਹੀਂ ਤੁਸੀਂ ਕਿਹੜਾ ਪ੍ਰੋਗਰਾਮ ਕਰਨਾ ਹੈ? ਜੀ ਜੀ ਜੀ, ਜ਼ਿੰਮੇਵਾਰੀ ਬਣਦੀ ਆ। ਹਾਂਜੀ, ਜ਼ਿੰਮੇਵਾਰੀ ਬਣਦੀ ਹੈ। ਹੁਣ ਅੱਗੇ ਤੋਂ ਇਹ ਸਾਨੂੰ ਹੁਣ ਅੱਗੇ ਤੋਂ ਅਵੇਅਰ ਹੋਣਾ ਚਾਹੀਦਾ। ਇਹ ਸਾਨੂੰ ਹੁਣ ਇੱਕ ਪੁਆਇੰਟ ਪਤਾ ਲੱਗ ਗਿਆ ਕਿ ਅੱਗੇ ਤੋਂ ਇਹ ਕੁਝ ਵੀ ਹੋ ਸਕਦਾ। ਹੁਣ ਸਾਨੂੰ ਇੱਕ ਪੁਆਇੰਟ ਵਿੱਚ ਰੱਖਣਾ ਚਾਹੀਦਾ ਕਿ ਜਿਹੜੀ ਅਸੀਂ ਕਮੇਟੀ ਇਲੈਕਟ ਕਰਨੀ ਆ, ਉਹਦੇ ਵਿੱਚ ਇਹ ਜਿਹੜੀ ਸਾਡੀ ਸਿੱਖ ਸੰਗਤ ਆ, ਉਹ ਉਹਨਾਂ ਨੂੰ ਇਲੈਕਟ ਕਰੂਗੀ ਜੋ ਇਹਨਾਂ ਨੂੰ ਪ੍ਰਮੋਟ ਨਹੀਂ ਕਰਨਗੇ। ਜੀ ਜੀ ਜੀ, ਹਾਂਜੀ, ਥੈਂਕ ਯੂ ਜੀ ਕਮਲਜੀਤ, ਬਹੁਤ ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ ਜੀ। ਹੋਰ ਕਾਲ ਮੈਂ ਨਹੀਂ ਲੈ ਸਕਾਂਗੀ, ਕਾਲਾਂ ਬਹੁਤ ਆਉਂਦੀਆਂ। ਕੋਸ਼ਿਸ਼ ਕਰਾਂਗੇ ਜੀ, ਜੇ ਕੁਛ ਹੋਰ ਇਹੋ ਜਿਹੀਆਂ ਗੜਬੜੀਆਂ ਨਾ ਹੋਈਆਂ, ਮੁੜ ਕੇ ਇਹੋ ਜਿਹਾ ਕੁਛ ਨਾ ਹੋਇਆ, ਸਾਨੂੰ ਹੋਰ ਕੋਈ ਟਾਕ ਸ਼ੋ ਨਾ ਹੀ ਲਿਆਉਣਾ ਪਿਆ ਕਿ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਸੀ ਉਹਨਾਂ ਤੋਂ ਕਿਉਂ ਭੱਜਦੇ ਆ। ਸਾਡੀਆਂ ਜ਼ਿੰਮੇਵਾਰੀਆਂ ਹਰ ਇੱਕ ਬੰਦੇ ਦੀਆਂ ਆ। ਇਹ ਜ਼ਰੂਰੀ ਨਹੀਂ ਮੈਂ ਕਮੇਟੀ ਦੇ ਵਿੱਚ ਇਲੈਕਟ ਹਾਂ, ਜ਼ਰੂਰੀ ਨਹੀਂ ਮੈਂ ਕਿਤੇ ਕਿਸੇ ਸਟੇਜ 'ਤੇ ਆ, ਜਾਂ ਜ਼ਰੂਰੀ ਨਹੀਂ ਕਿ ਕਿਸੇ ਗੱਲ ਨੂੰ ਅਸੀਂ ਪ੍ਰਮੋਟ ਹੀ ਕਰਦੇ ਹਾਂ ਤਾਂ ਕਰਕੇ, ਜਾਂ ਮੈਨੂੰ 4 ਬੰਦੇ ਜਾਣਦੇ ਆ ਤਾਂ ਕਰਕੇ। ਨਹੀਂ, ਜਿੱਥੇ ਵੀ ਤੁਸੀਂ, ਜੇ ਤੁਸੀਂ ਘਰ ਦੇ ਵਿੱਚ ਆ, ਘਰ ਨੂੰ, ਆਪਣੇ ਨੂੰ, ਫੈਮਿਲੀ ਨੂੰ ਪ੍ਰੋਟੈਕਟ ਕਰਦੇ ਆ, ਜ਼ਿੰਮੇਵਾਰੀ ਸਮਝਦੇ ਆ। ਇਹ ਜ਼ਿੰਮੇਵਾਰੀਆਂ ਪਤਾ ਨਹੀਂ ਕਿਹਨੇ ਸਮਝਣੀਆਂ ਆ, ਇਹਨਾਂ ਜ਼ਿੰਮੇਵਾਰੀਆਂ ਨੂੰ ਵੀ ਸਮਝੀਏ। ਕੋਸ਼ਿਸ਼ ਕਰੀਏ ਕਿ ਜਿਹੜੀਆਂ ਸਾਡੀਆਂ ਮਰਜ਼ਾਦਾ ਆ ਨਾ, ਉਹਨਾਂ ਧਿਆਨ 'ਚ ਨਾ ਆਵੇ। ਸੋ ਹੁਣ ਮੈਂ ਤੁਹਾਡੇ ਤੋਂ ਵੈਸੇ ਟਾਈਮ ਹੋ ਗਿਆ ਸਾਡਾ, ਇਜਾਜ਼ਤ ਹੀ ਲਵਾਂਗੇ। ਹੋਰ ਕਿਸੇ ਟਾਈਮ 'ਤੇ ਜਿਹੜੇ ਇਹੋ ਜਿਹਾ ਪ੍ਰੋਗਰਾਮ ਆ ਉਹ ਜ਼ਰੂਰ ਲੈ ਕੇ ਆਵਾਂਗੇ। ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।